ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰਦੇ ਹੈਗੇ ਆ ਪੰਜਾਬ ਦੀਆਂ ਖਬਰਾਂ ਤੇ ਹੋਣ ਵਾਲੀ ਵਿਧਾਇਕਾਂ ਦੇ ਸਰਕਾਰੀ ਇਨਕਮ ਟੈਕਸ ਦੀ ਆਉਣੀ ਹੈ। ਐਕਚੁਅਲੀ ਜਿਹੜਾ ਇੱਕ ਵਿਧਾਨਕਾਰ ਇੱਕ ਪੈਨਸ਼ਨ ਵਾਲਾ ਮਾਮਲਾ ਉਹਦੇ ਅਜੇ ਤੁਸੀਂ ਕਹ ਲਓ ਕਿ ਝਟਕੇ ਦੇ ਵਿੱਚੋਂ ਨਿਕਲ ਨਹੀਂ ਸਕੇ ਇਹ ਵਿਧਾਇਕ। ਬੋਲਬਾਣੀ ਤੁਸੀਂ ਸੁਣੀ ਹੋਣੀ ਆ ਕੁਛ ਇੱਕ ਦੀ ਵੀ ਬੱਚੇ ਕਿਵੇਂ ਪਾਲਾਂਗੇ, ਵੀ ਇਹ ਲੋਕਾਂ ਦੇ ਸਿਰੋਂ ਤੁਸੀਂ ਬੱਚੇ ਪਾਲਣੇ ਨੇ। 3.5 ਲੱਖ, 4 ਲੱਖ, 5 ਲੱਖ, 6 ਲੱਖ ਰੁਪਈਆ ਪੈਨਸ਼ਨ ਦਾ ਲੈ ਕੇ ਤੇ ਭੱਤਿਆਂ ਦਾ ਲੈ ਕੇ। ਔਰ ਇਹਦਾ ਚਰਚਾ ਤੁਸੀਂ ਵਿਸਤਾਰ ਦੇ ਵਿੱਚ ਸੁਣ ਹੀ ਚੁੱਕੇ ਹੋ ਕਿ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਹੁਣ ਇੱਕ ਵਿਧਾਨਕਾਰ ਇੱਕ ਪੈਨਸ਼ਨ ਹੋਊਗੀ। ਜਦੋਂ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਸੀਗੀ ਪਹਿਲੀ ਟਰਮ ਦੇ ਵਿੱਚ, ਤਾਂ ਉਦੋਂ ਉਹਨਾਂ ਨੇ ਇੱਕ ਨਵਾਂ ਕੰਮ ਕੀਤਾ ਸੀਗਾ। ਨਵਾਂ ਕੰਮ ਇਹ ਕੀਤਾ ਸੀਗਾ ਕਿ ਮੰਤਰੀਆਂ ਤੇ ਵਿਧਾਇਕਾਂ ਦਾ ਇਨਕਮ ਟੈਕਸ ਵੀ ਸਰਕਾਰ ਭਰੂਗੀ। ਕੋਈ ਬੰਦਾ ਸੋਚ ਸਕਦਾ ਜੀ ਇਹ ਗੱਲਾਂ? ਮੈਂ ਲਿਖਿਆ ਸੀ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਪੁਰਾਣੀ ਕਹਾਵਤ ਹੁੰਦੀ ਸੀਗੀ ਵੀ ਤੈਨੂੰ ਵਹੀ ਦੇ ਉੱਤੇ ਲਿਖਾਉਣਾ ਸੀਗਾ ਕਿਸਾਨ ਤੋਂ ਉਹਨੂੰ ਕਰਜ਼ਾ ਦੇਣ ਲੱਗਿਆ ਜੀ। ਤੇ ਵਹੀ ਵਾਲੇ ਨੇ ਇਹ ਗੱਲ ਆਖੀ ਸੀਗੀ ਵੀ ਇੱਕ ਇਹ ਭਾਦੋਂ ਤੇ ਇੱਕ ਉਹ ਭਾਦੋਂ ਕਿਹੜਾ ਸੀ ਉਹ ਕਿਸਾਨ ਨੂੰ ਸਮਝ ਨਹੀਂ ਲੱਗੀ, ਉਹਦਾ ਅੰਗੂਠਾ ਲੱਗ ਗਿਆ। ਪਰ ਇਹ ਵੀ ਉਹੀ ਗੱਲ ਸੀ, ਇੱਕ ਤੋਂ ਵੱਧ ਪੈਨਸ਼ਨਾਂ ਤੇ ਉਹਦੇ ਉੱਤੇ ਜਿਹੜਾ ਇਨਕਮ ਟੈਕਸ ਹੈ ਫਿਰ ਉਹ ਵੀ ਸਰਕਾਰ ਦੇਵੇ। ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਸੋਚ ਰਹੀ ਹੈ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਉਹਨਾਂ ਨੇ ਇਹ ਫੈਸਲਾ ਲੈ ਲੈਣਾ ਕਿ ਇਨਕਮ ਟੈਕਸ ਜਿਹੜਾ ਉਹ ਇਹ ਆਪਣੇ ਪੱਲਿਓਂ ਭਰਨ। ਸਰਕਾਰ ਕਿਉਂ ਭਰੇ? ਜੇ ਤੁਹਾਨੂੰ ਯਾਦ ਹੋਵੇ ਤਾਂ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਅਪੀਲ ਕੀਤੀ ਸੀ ਵਿਧਾਇਕਾਂ ਨੂੰ ਕਿ ਤੁਸੀਂ ਆਪਣਾ ਇਨਕਮ ਟੈਕਸ ਆਪ ਭਰੋ। ਅੱਛਾ, ਆਪਣਾ ਨਹੀਂ ਭਰਿਆ ਉਹਨਾਂ ਨੇ, ਵਿਧਾਇਕਾਂ ਨੂੰ ਅਪੀਲ ਕਰਤੀ। 116 ਕਹਿ ਲਓ, 17ਵੇਂ ਤਾਂ ਕੈਪਟਨ ਅਮਰਿੰਦਰ ਸਿੰਘ ਸੀ ਜਿਹੜੇ ਅਪੀਲ ਕਰ ਰਹੇ ਸੀ। 116 ਦੇ ਵਿੱਚੋਂ ਇੱਕ ਵਿਧਾਇਕ ਨਿਤਰਿਆ, ਕੁਲਜੀਤ ਸਿੰਘ ਨਾਗਰਾ ਸੀ, ਜਿਹਨੇ ਇਹ ਕਿਹਾ ਕਿ ਉਹ ਇਨਕਮ ਟੈਕਸ ਆਪਣਾ ਭਰਨਗੇ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਐਮਐਲਏ ਸਨ, ਇਸ ਵਾਰੀ ਹਾਰ ਗਏ। ਉਸ ਤੋਂ ਬਾਅਦ ਜਿਹੜਾ ਸੀ ਇਹ 2002 ਤੋਂ 7 ਵਾਲੀ ਟਰਮ ਦੇ ਵਿੱਚ ਹੋਇਆ। 7 ਤੋਂ 17 ਦੇ ਵਿੱਚ ਜਿਹੜੀਆਂ ਸੀ ਉਹ ਪੈਨਸ਼ਨਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਜਦੋਂ ਪੈਨਸ਼ਨ ਵੱਧ ਗਈ, ਮੰਨ ਲਓ ਇੱਕ ਨੂੰ 75,000 ਮਿਲਦੀ ਸੀਗੀ, ਉਹਦੇ ਵਿੱਚ 50,000 ਹੋਰ ਜੁੜ ਗਿਆ ਜਿਹੜਾ ਦੂਜੀ ਵਾਰੀ ਆਇਆ, ਉਹਦਾ ਇਨਕਮ ਟੈਕਸ ਵੱਧ ਗਿਆ। ਉਹ ਇਨਕਮ ਟੈਕਸ ਵੀ ਜਿਹੜਾ ਉਹ ਵਧਿਆ ਹੋਇਆ ਸਰਕਾਰਾਂ ਤਾਰਦੀਆਂ ਸੀਗੀਆਂ। ਅਕਾਲੀ ਭਾਜਪਾ ਗੱਠਜੋੜ ਕਾਲ ਦੇ ਵੇਲੇ ਉਦੋਂ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦਾ 2007-8 ਤੋਂ ਲੈ ਕੇ 2012-13 ਤੱਕ ਦਾ 5 ਸਾਲਾਂ ਦਾ 47,69,000 ਰੁਪਇਆ ਪੰਜਾਬ ਸਰਕਾਰ ਨੇ ਭਰਿਆ। ਵਿਰੋਧੀ ਧਿਰ ਦੇ ਨੇਤਾ ਦਾ ਇਹਨਾਂ ਦਿਨਾਂ ਇਸ ਟਾਈਮ ਦੇ ਉੱਤੇ ਬਣਦਾ ਇਨਕਮ ਟੈਕਸ ਜਿਹੜਾ ਕਿ ਉਦੋਂ ਕਾਂਗਰਸ ਵਿਰੋਧੀ ਧਿਰ ਸੀ, ਉਹਦਾ 22,71,000 ਰੁਪਇਆ ਖਜ਼ਾਨੇ ਦੇ ਵਿੱਚੋਂ ਭਰਿਆ ਗਿਆ। 5 ਸਾਲਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਇਨਕਮ ਟੈਕਸ ਸਰਕਾਰੀ ਖਜ਼ਾਨੇ ਨੇ ਚੁੱਕਿਆ ਔਰ ਤਨਖਾਹਾਂ ਤੇ ਭੱਤੇ ਵਧਣ ਦੇ ਨਾਲ 17-18 ਤੋਂ 2020-21 ਦੇ 4 ਸਾਲਾਂ ਦੇ ਦੌਰਾਨ ਆਮਦਨ ਦੇ ਵਾਸਤੇ ਇਨਕਮ ਟੈਕਸ ਜਿਹੜਾ ਸੀਗਾ ਜੀ ਇਹ 2 ਕਰੋੜ 76 ਲੱਖ ਰੁਪਇਆ ਬਣਿਆ ਜਿਹੜਾ ਸਰਕਾਰੀ ਖਜ਼ਾਨੇ ਨੇ ਭਰਿਆ। 2007-8 ਤੋਂ ਲੈ ਕੇ 2010-11 ਦੇ ਦੌਰਾਨ 4 ਸਾਲਾਂ ਦਾ ਕੱਲੇ ਵਿਧਾਇਕਾਂ ਦਾ ਇਨਕਮ ਟੈਕਸ 37,25,000 ਰੁਪਇਆ ਸਰਕਾਰ ਨੇ ਭਰਿਆ। ਜੇ 4 ਸਾਲਾਂ ਦੀ ਗੱਲ ਕਰਦੇ ਹੋ ਤਾਂ 2017-18 ਤੋਂ ਲੈ ਕੇ 2020-21 ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਵਿਧਾਇਕਾਂ ਤੇ ਵਜ਼ੀਰਾਂ ਦਾ 4 ਕਰੋੜ 43 ਲੱਖ ਰੁਪਏ ਦਾ ਇਨਕਮ ਟੈਕਸ ਸਰਕਾਰ ਨੇ ਭਰਿਆ। ਕੱਲੇ ਮੰਤਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ 2012-13 ਤੋਂ ਲੈ ਕੇ 2020-21 ਤੱਕ 3 ਕਰੋੜ 71 ਲੱਖ ਰੁਪਏ ਦਾ ਇਨਕਮ ਟੈਕਸ ਭਰਿਆ ਗਿਆ। ਪਿਛਲੇ 9 ਸਾਲਾਂ ਦੇ ਵਿੱਚ ਮੰਤਰੀਆਂ ਦਾ ਸਭ ਤੋਂ ਵੱਧ ਇਨਕਮ ਟੈਕਸ 60,12,000 ਰੁਪਏ ਸਾਲ 15-16 ਦੇ ਵਿੱਚ ਬਣਿਆ ਤੇ ਹੁਣ 62 ਤੋਂ 65 ਲੱਖ ਰੁਪਏ ਸਾਲਾਨਾ ਸਿਰਫ ਵਿਧਾਇਕਾਂ ਦਾ ਜਿਹੜਾ ਉਹ ਭਰਿਆ ਜਾ ਰਿਹਾ ਇਨਕਮ ਟੈਕਸ। ਸਵਾਲ ਇਹ ਹੈ ਕਿ ਜਿਹੜੀ ਇਨਕਮ ਹੈ ਤੁਸੀਂ ਉਹ ਇਨਕਮ ਇਨਕਰੀਜ਼ ਕਰੀ ਗਏ ਪੈਨਸ਼ਨਾਂ ਦੇ ਰੂਪ ਦੇ ਵਿੱਚ, ਭੱਤਿਆਂ ਦੇ ਰੂਪ ਦੇ ਵਿੱਚ।
100 ਨਾਲ ਨਹੀਂ ਸਰਦਾ, 125 ਨਾਲ ਨਹੀਂ ਸਰਦਾ, 150 ਨਾਲ ਨਹੀਂ ਸਰਦਾ, 200 ਉਦੋਂ ਉੱਤੇ ਤੁਸੀਂ ਲੈ ਗਏ ਤੇ ਜਿਹੜਾ ਉਹਦੇ ਉੱਤੇ ਕਿਉਂਕਿ ਇਨਕਮ ਟੈਕਸ ਵੀ ਵਧਣਾ, ਉਹ ਵੀ ਇਹ ਆਪਣੇ ਪੱਲਿਓਂ ਦੇਣ ਜੋਗੇ ਨਹੀਂ ਸੀ ਵਿਧਾਇਕ ਜਾਂ ਮੰਤਰੀ, ਉਹ ਵੀ ਸਰਕਾਰ ਭਰਦੀ ਰਹੀ। ਕਿਹੋ ਜਿਹੇ ਫੈਸਲੇ ਇਹਨਾਂ ਪਿਛਲੀਆਂ ਸਰਕਾਰਾਂ ਨੇ ਕਰਕੇ ਇਸ ਖਜ਼ਾਨੇ ਦੇ ਉੱਤੇ ਬੋਝ ਪਾਇਆ। ਉਹ ਖਾਲੀ ਖਜ਼ਾਨਾ ਮੰਤਰੀ ਜਿਹੜੇ ਹੁੰਦੇ ਸੀ ਉਹ ਵੀ ਇਹੀ ਕਹੇ ਗਏ ਨਾ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਆਹ ਗੱਲਾਂ ਲੋਕਾਂ ਨੂੰ ਦੱਸੀਆਂ ਹੀ ਨਹੀਂ ਕਿ ਕਿੰਨੀਆਂ ਕਿੰਨੀਆਂ ਪੈਨਸ਼ਨਾਂ ਕੁੱਟ ਰਹੇ ਆ ਇਹ ਸਾਰੇ, ਤੇ ਕਿੱਦਾਂ ਇਨਕਮ ਟੈਕਸ ਜਿਹੜਾ ਉਹ ਦੇ ਰਹੇ ਨੇ। ਕਿਤੇ ਇੱਕ ਅਪੀਲ ਤੁਸੀਂ ਮਨਪ੍ਰੀਤ ਬਾਦਲ ਦੀ ਨਹੀਂ ਸੁਣੀ ਹੋਣੀ ਉਹਨਾਂ ਦਿਨਾਂ ਦੇ ਦੌਰਾਨ ਕਿ ਇਨਕਮ ਟੈਕਸ ਹੀ ਚਲੋ ਵਿਧਾਇਕ ਆਪਣਾ ਭਰ ਲੈਣ, ਕਿਉਂਕਿ ਉਹਨਾਂ ਦਾ ਵੀ ਭਰਿਆ ਜਾ ਰਿਹਾ ਸੀ ਨਾ, ਤੇ ਉਹ ਕਿਉਂ ਛੱਡਦੇ? ਜਦੋਂ ਕੁਝ ਜੁੜ ਰਿਹਾ ਤੇ ਫਿਰ ਇਹ ਕਿਉਂ ਛੱਡਣਗੇ? ਆਉਂਦੇ ਦਿਨਾਂ ਦੇ ਦੌਰਾਨ ਇਹ ਇੱਕ ਵੱਡਾ ਝਟਕਾ ਹੋਰ ਲੱਗਣ ਵਾਲਾ ਵਿਧਾਇਕਾਂ ਤੇ ਮੰਤਰੀਆਂ ਨੂੰ ਕਿ ਅੱਗੋਂ ਹਰ ਵਿਧਾਇਕ ਤੇ ਹਰ ਮੰਤਰੀ ਆਪਣਾ ਇਨਕਮ ਟੈਕਸ ਆਪਣੀ ਜੇਬ ਦੇ ਵਿੱਚੋਂ ਭਰੂਗਾ, ਨਾ ਕਿ ਸਰਕਾਰੀ ਖਜ਼ਾਨੇ ਚ। ਬਿਲਕੁਲ ਜੀ, ਰੋਣਾ ਤਾਂ ਫਿਰ ਉਹਨਾਂ ਦਾ ਸੱਚਾ ਹੀ ਆ, ਕਿਉਂਕਿ ਉਹਨਾਂ ਦੇ ਤਾਂ ਸਾਰੀਆਂ ਉਂਗਲਾਂ ਘਿਓ ਦੇ ਵਿੱਚ ਸੀਗੀਆਂ ਨਾ। ਤੇ ਸਰੋਤਿਓ, ਅਸੀਂ ਕਾਲਸ ਲਵਾਂਗੇ ਤੁਹਾਡੀਆਂ ਇਸ ਖਬਰ ਤੋਂ ਬਾਅਦ। ਵਿੱਚ ਇੱਕ ਬ੍ਰੇਕ ਹੋਊਗੀ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਹੋਣਗੀਆਂ। ਤੇ ਅਗਲੀ ਖਬਰ ਕਰਦੇ ਹਾਂ ਚੰਡੀਗੜ੍ਹ ਮਾਮਲੇ ਤੇ। ਉੱਥੇ ਸਿਆਸੀ ਪਾਰਟੀਆਂ ਦੀ ਇਕਜੁੱਟਤਾ ਤਾਂ ਜ਼ਰੂਰੀ ਆ, ਕਿ ਇਕਜੁੱਟ ਹੋ ਵੀ ਰਹੀਆਂ? ਦੇਖੋ, ਇਹ ਮਾਮਲਾ ਜਿੰਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੈਠੇ ਨੇ ਜੀ, ਚੰਡੀਗੜ੍ਹ ਬਾਰੇ ਬੋਲੋ, ਚੰਡੀਗੜ੍ਹ ਬਾਰੇ ਬੋਲੋ, ਬਸ ਇੰਨੀ ਕੁ ਜਿਹੜਾ ਜੀ ਉਹ 2 ਲਾਈਨਾਂ ਨੇ, ਜੇ ਤੁਸੀਂ ਉਹਨੂੰ ਧਿਆਨ ਦੇ ਨਾਲ ਪੜੋ, ਚੰਡੀਗੜ੍ਹ ਬਾਰੇ ਬੋਲੋ। ਇੱਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਚੰਡੀਗੜ੍ਹ ਦਾ ਮਸਲਾ ਕੀ ਹੈ, ਉਹ ਵੀ ਚੰਡੀਗੜ੍ਹ ਬਾਰੇ ਬੋਲੋ, ਚੰਡੀਗੜ੍ਹ ਬਾਰੇ ਬੋਲੋ ਦੀ ਰੱਟ ਲਾ ਰਹੇ। ਇਹ ਆਈਟੀ ਵਿੰਗ ਨੇ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ, ਉਹਨਾਂ ਨੂੰ ਇਹ ਦੱਸਦਾ ਕਿ ਕਿਹੜਾ ਮਾਮਲਾ ਜਿਹਦੇ ਉੱਤੇ ਸਰਕਾਰ ਘੇਰੀ ਜਾ ਸਕਦੀ ਹੈ। ਚੰਡੀਗੜ੍ਹ ਦਾ ਮਸਲਾ ਅੱਜ ਦਾ ਮਸਲਾ ਨਹੀਂਗਾ, ਚੰਡੀਗੜ੍ਹ ਦਾ ਮਸਲਾ ਬੜਾ ਪੁਰਾਣਾ। ਜੇ ਤੁਸੀਂ ਚੰਡੀਗੜ੍ਹ ਦੇ ਮਸਲੇ ਨੂੰ ਵੇਖਣਾ ਤੇ ਤੁਹਾਨੂੰ ਉਹ ਵੱਡੇ ਪੰਜਾਬ ਨੂੰ ਵੀ ਦੇਖਣਾ ਪਊਗਾ, ਤੁਹਾਨੂੰ ਪੈਪਸੂ ਸਟੇਟ ਨੂੰ ਵੀ ਦੇਖਣਾ ਪਊਗਾ। ਜੇ ਤਾਂ ਜਾਣਕਾਰੀ ਰੱਖਦੇ ਹੋ, ਜੇ ਤਾਂ ਇਹ ਇਨਫੋਰਮੇਸ਼ਨ ਜਾਣਦੇ ਹੋ, ਤੇ ਫਿਰ ਤੁਹਾਨੂੰ ਸਮਝ ਲੱਗੂਗੀ ਕਿ ਇਹ ਮਸਲਾ ਅਸਲ ਦੇ ਵਿੱਚ ਕੀ ਆ। ਕਿੰਨਾ ਨੇ ਪੰਜਾਬ ਨੂੰ ਵੰਡ ਦਿੱਤਾ, ਭੋਰਕ ਕਰਤਾ, ਪੰਜਾਬੀ ਸੂਬੀ ਬਣਾ ਲਈ, ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਰਹਿ ਗਿਆ। ਵੱਡੀ ਇੰਡਸਟਰੀ ਜਿਹੜੀ ਪੰਜਾਬ ਦੇ ਨਾਲ ਹੋਣੀ ਸੀ ਉਹ ਫਰੀਦਾਬਾਦ ਤੱਕ ਹੋਣੀ ਸੀ। ਗੁੜਗਾਉਂ, ਫਰੀਦਾਬਾਦ, ਇਸ ਤਰ੍ਹਾਂ ਦੇ ਏਰੀਆਜ਼ ਨੇ ਜਿੱਥੋਂ ਹਰਿਆਣਾ ਸਰਵਾਈਵ ਹੀ ਨਹੀਂ ਕਰਦਾ, ਬਲਕਿ ਬਹੁਤ ਵਧੀਆ ਸਰਵਾਈਵ ਕਰਦਾ। ਉਹ ਕਿਹਨੇ ਤੜਵਾਇਆ ਸਾਰੇ ਦਾ ਸਾਰਾ? ਟੂਰਿਜ਼ਮ ਹਿਮਾਚਲ ਚ ਹੈ, ਉਹ ਕਿਹਨੇ ਤੜਵਾ ਦਿੱਤਾ ਸਾਰੇ ਦਾ ਸਾਰਾ? ਫਿਰ ਤੁਹਾਨੂੰ ਇਹ ਸਾਰੀ ਕਹਾਣੀ ਜਿਹੜੀ ਉਹ ਸਮਝ ਲੱਗੂਗੀ। ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਫੁੱਲ ਫਲੈਜ ਹੱਕ ਹੈ। ਜਿਹੜੇ ਲੋਕ ਇਹ ਵੀ ਇਹਨਾਂ ਦੇ ਵਿੱਚੋਂ ਹੀ ਬਹੁਤੇ ਕਹਿੰਦੇ ਹੁੰਦੇ ਚਿੱਟਾ ਹਾਥੀ ਹੈ, ਚੰਡੀਗੜ੍ਹ ਤੋਂ ਕੀ ਲੈਣਾ, ਉਹਦਾ ਖਰਚਾ ਬੜਾ। ਉਹ ਇਹ ਗੱਲ ਭੁੱਲਦੇ ਆ ਕਿ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਿਆ ਸੀ। ਹਾਂ, ਅਮਿਤ ਸ਼ਾਹ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਆ ਕੇ ਜਿਹੜਾ ਇੱਥੇ ਐਲਾਨ ਕੀਤਾ ਕਿ ਜਿਹੜੇ ਉੱਥੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਵਾਲੇ ਸਰਕਾਰੀ ਨੌਕਰੀਆਂ ਤੇ, ਉਹਨਾਂ ਨੂੰ ਸੈਂਟਰ ਆਪਣੇ ਅੰਡਰ ਕਰ ਰਿਹਾ। ਤੁਸੀਂ ਹੈਰਾਨ ਹੋਵੋਗੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਇਹਦੇ ਉੱਤੇ ਆਇਆ ਕਿ ਇਹ ਤਾਂ ਉੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਬੜੀ ਪੁਰਾਣੀ ਮੰਗ ਸੀ, ਇਹ ਮੰਨ ਲਈ ਗਈ ਹੈ। ਤਾਂ ਬਿਲਕੁਲ ਸਹੀ ਹੋਇਆ। ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿ ਰਹੇ ਨੇ, ਜਿਹੜੇ ਜਿਨ੍ਹਾਂ ਨੂੰ ਪੰਜਾਬ ਦਾ ਰਾਖਾ, ਪੰਜਾਬ ਦੇ ਪਾਣੀਆਂ ਦਾ ਰਾਖਾ ਆਖਿਆ ਜਾਂਦਾ ਹੁੰਦਾ ਸੀਗਾ। ਚੰਡੀਗੜ੍ਹ ਦਾ ਮਸਲਾ ਤੁਹਾਨੂੰ ਧਰਮ ਯੁੱਧ ਮੋਰਚੇ ਦੇ ਰੂਪ ਦੇ ਵਿੱਚ ਵੀ ਦੇਖਣਾ ਪਊਗਾ। ਉਦੋਂ ਉਸ ਵੇਲੇ ਜਿਹੜੀਆਂ ਮੁੱਖ ਮੰਗਾਂ ਸਨ, ਜਿਹਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਤੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ। ਰਾਜੀਵ ਲੌਂਗੋਵਾਲ ਸਮਝੌਤਾ ਕੀ ਸੀ, ਉਹਦੇ ਵਿੱਚ ਚੰਡੀਗੜ੍ਹ ਬਾਰੇ ਕੀ ਲਿਖਿਆ ਸੀਗਾ, ਉਹਦੇ ਸੰਦਰਭ ਦੇ ਵਿੱਚ ਵੀ ਵੇਖਣਾ ਪਊਗਾ। ਉਦੋਂ 26 ਜਨਵਰੀ ਨੂੰ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਸਰਕਾਰ ਦੇ ਵੇਲੇ ਰਾਜੀਵ ਲੌਂਗੋਵਾਲ ਸਮਝੌਤੇ ਦੇ ਤਹਿਤ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਸੀ। ਉਦੋਂ ਬੜੇ ਵੱਡੇ ਵੱਡੇ ਨਾਰੇ ਘੜੇ ਗਏ ਸਨ, ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ। ਉਦੋਂ ਵੀ ਕੇਂਦਰ ਦੀ ਸਰਕਾਰ ਉਸ ਵੇਲੇ ਵੀ ਮੁੱਕਰ ਗਈ। ਸੁਰਜੀਤ ਸਿੰਘ ਬਰਨਾਲਾ ਹੋਰਾਂ ਨੇ ਆਪਣੀ ਗੱਦੀ ਬਚਾਉਣ ਦੀ ਖਾਤਰ ਇਸ ਮਾਮਲੇ ਦੇ ਉੱਤੇ ਅਸਤੀਫਾ ਨਹੀਂ ਦਿੱਤਾ। ਉਦੋਂ ਇਹ ਕਿਹਾ ਜਾਂਦਾ ਸੀ, ਜੇ ਸੁਰਜੀਤ ਸਿੰਘ ਬਰਨਾਲਾ ਹੋਰੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ, ਕਿ ਨਹੀਂ ਦਿੱਤਾ ਗਿਆ, ਤੇ ਪੰਜਾਬ ਦੀ ਸਿਚੁਏਸ਼ਨ ਹੋਰ ਹੋਣੀ ਸੀ।
ਪੰਜਾਬ ਵਾਸਤੇ ਸਟੈਂਡ ਲੈਣ ਦੇ ਵਾਸਤੇ ਇਹਨਾਂ ਆਗੂਆਂ ਦੇ ਵਿੱਚ ਰੀੜ ਦੀ ਹੱਡੀ ਮੌਜੂਦ ਹੀ ਨਹੀਂ ਸੀਗੀ। ਇਸ ਕਰਕੇ ਪੰਜਾਬ ਨੂੰ ਇਹ ਅੱਜ ਮੌਜੂਦਾ ਸਥਿਤੀ ਦੇ ਵਿੱਚ ਸੁੱਟ ਦਿੱਤਾ ਗਿਆ। ਉਦੋਂ ਬਾਅਦ ਆ ਜਾਓ 1996 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਬਣਾ ਦਿੱਤਾ ਗਿਆ, ਇੱਕ ਪੰਜਾਬੀ ਪਾਰਟੀ ਬਣਾ ਦਿੱਤੀ ਗਈ ਤੇ ਪੰਜਾਬ ਦੇ ਮੁੱਦੇ ਪੰਥਕ ਮੁੱਦਿਆਂ ਤੋਂ ਕਿਨਾਰਾ ਕਰ ਲਿਆ ਗਿਆ। ਕਦੇ ਕਿਸੇ ਨੇ ਮੁੜ ਕੇ ਚੰਡੀਗੜ੍ਹ ਦਾ ਜ਼ਿਕਰ ਇਹਨਾਂ ਤੋਂ ਸੁਣਿਆ ਹੋਵੇ ਤੇ ਦੱਸਣਾ। ਅਟਲ ਬਿਹਾਰੀ ਵਾਜਪਾਈ ਹੋਰਾਂ ਦੀ ਸਰਕਾਰ ਵੀ ਰਹੀ, ਉਹਦੇ ਵਿੱਚ ਵੀ ਭਾਈਵਾਲ ਰਹੇ। 14 ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਕੇਂਦਰ 'ਚ ਸਰਕਾਰ ਆਉਂਦੀ ਆ, ਉਹਦੇ ਵਿੱਚ ਵੀ ਭਾਈਵਾਲ ਰਹੇ। ਕਦੇ ਇਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ? ਅੱਜ ਗੱਲ ਆਉਂਦੀ ਆ ਜਿਹੜੀ ਆ WhatsApp ਯੂਨੀਵਰਸਿਟੀ ਦੇ ਉੱਤੇ ਚੱਲੀ ਜਾਂਦੀ ਆ, ਇੰਨੇ ਕਿਊਸਕ ਪਾਣੀ ਜਿਹੜਾ ਜੀ ਉਹ ਪੰਜਾਬ 'ਚੋਂ ਵੱਧ ਜਾਣਾ ਸ਼ੁਰੂ ਹੋ ਗਿਆ। ਨਾ ਗੱਲ ਨਾ ਕੋਈ ਬਾਤ, ਉਹੀ ਅੱਗੇ ਤੋਂ ਅੱਗੇ ਪ੍ਰਚਾਰੀ ਜਾਂਦੇ ਨੇ। ਇਹ ਗੱਲ ਭੁੱਲ ਕੇ SYL ਦਾ ਹੁਣ ਇਹ ਕਹੀ ਜਾਂਦੇ ਨੇ ਕਿ ਉਹਦੀ ਵੇਚ ਆਏ ਇਹ ਚੰਡੀਗੜ੍ਹ ਨੂੰ, ਜਿਹੜਾ ਚੰਡੀਗੜ੍ਹ ਦਾ ਪਾਣੀ ਵੇਚ ਆਏ ਨੇ, SYL ਵੇਚ ਆਏ ਨੇ। ਕਿਹਨੇ SYL ਵੇਚੀ ਆ ਉਹ ਤਾਂ ਦੇਖੋ, ਵੇਚੀ ਕਿਹਨੇ ਆ? ਹਰਿਆਣਾ ਦੀ ਵਿਧਾਨ ਸਭਾ ਦਾ ਰਿਕਾਰਡ ਕਢਾ ਲਓ। ਚੌਧਰੀ ਦੇਵੀ ਲਾਲ ਹੋਰਾਂ ਨੇ ਉਚੇਚੇ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਧੰਨਵਾਦ ਕੀਤਾ ਸੀ ਕਿ ਬਾਦਲ ਸਾਹਿਬ ਦੀ ਵਜ੍ਹਾ ਕਰਕੇ SYL ਵਾਲਾ ਸਮਝੌਤਾ ਜਿਹੜਾ ਉਹ ਸਿਰੇ ਚੜ ਗਿਆ। ਕੀ ਦਿੱਤਾ ਗਿਆ ਸੀ? ਉਹ ਵੀ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਹੈ, ਚੌਧਰੀ ਦੇਵੀ ਲਾਲ ਹੋਰਾਂ ਦਾ ਭਾਸ਼ਣ। ਤੇ ਜਦੋਂ ਪੁੱਟਣੀ ਸ਼ੁਰੂ ਹੋਈ ਸੀ, ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਨੇ ਟੱਪ ਲਾਉਣਾ ਸੀ। ਸੋਨੇ ਦੀ ਕਹੀ ਤੇ ਚਾਂਦੀ ਦਾ ਕੜਾਈਆ ਕਿਹਨੇ ਪੇਸ਼ ਕੀਤਾ ਸੀ? ਬੱਠਲ ਜਿਹੜਾ, ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੇਸ਼ ਕੀਤਾ ਸੀ। ਪੰਜਾਬ ਦੀਆਂ ਇਹਨਾਂ ਮੰਗਾਂ ਦੇ ਵਾਸਤੇ ਜੇਕਰ ਦੇਖਣਾ ਤਾਂ ਇਹ ਸਾਰੇ ਐਂਗਲ ਸਾਹਮਣੇ ਲੈਣੇ ਪੈਣਗੇ, ਸਾਰੇ ਦੇਖਣੇ ਪੈਣਗੇ ਸਾਹਮਣੇ। ਅਸੀਂ ਪੜ੍ਹਨ ਲਿਖਣ ਦੇ ਵਿੱਚ ਬਹੁਤੇ ਲੋਕ ਜਿਹੜੇ ਉਹ ਯਕੀਨ ਨਹੀਂ ਕਰਦੇ। ਕੁਝ ਲੋਕ ਨੇ ਜਿਹੜੇ ਪੜ੍ਹਨ ਲਿਖਣ ਵਿੱਚ ਯਕੀਨ ਕਰਦੇ ਨੇ ਤੇ ਉਹ ਇਹਨਾਂ ਮੁੱਦਿਆਂ ਦੇ ਉੱਤੇ ਪਕੜ ਵੀ ਰੱਖਦੇ ਨੇ। ਪਰ ਗੱਲ ਇਹ ਆ ਕਿ ਜਦੋਂ ਉਹ ਤਰਕ ਦੇ ਲਿਹਾਜ਼ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਅਟੈਕ ਕੀਤਾ ਜਾਂਦਾ, ਇਸ ਕਰਕੇ ਉਹ ਚੁੱਪ ਕਰ ਜਾਂਦੇ ਆ, ਫਿਰ ਉਹ ਬੋਲਦੇ ਨਹੀਂ ਗਏ। ਅੱਜ ਇਹ ਜਿਹੜਾ ਮਾਮਲਾ ਖੜਾ ਹੋਇਆ, ਸਿਆਸੀ ਧਿਰਾਂ ਇਸ ਮਾਮਲੇ ਦੇ ਉੱਤੇ ਇਕਜੁੱਟ ਹੋਣ ਦੇ ਵਾਸਤੇ ਤਿਆਰ ਨਹੀਂ। ਉਹ ਇਸ ਕਰਕੇ ਤਿਆਰ ਨਹੀਂ ਕਿ ਉਹ ਹੁਣੇ-ਹੁਣੇ ਸੱਤਾ ਤੋਂ ਲਾਂਭੇ ਹੋਈਆਂ ਨੇ। ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਕੀ ਲੋੜ ਆ ਹੁਣ ਬੋਲਣ ਦੀ। ਉਹ ਸਿਰਫ ਔਰ ਸਿਰਫ ਜ਼ਿੰਮੇਵਾਰੀ ਜਿਹੜੀ ਆ ਉਹ ਨਵੀਂ ਸਰਕਾਰ ਦੇ ਉੱਤੇ ਸੁੱਟ ਕੇ ਆਪ ਇਹਦੇ ਵਿੱਚੋਂ ਲਾਂਭੇ ਹੋ ਕੇ ਨਿਕਲ ਜਾਣਾ ਚਾਹੁੰਦੀਆਂ ਨੇ, ਜਿਹਨੂੰ ਕਿ ਨਿਕਲ ਦੇਣਾ ਨਹੀਂ ਚਾਹੀਦਾ। ਪੰਜਾਬ ਦੀਆਂ ਜੇ ਸਾਰੀਆਂ ਸਿਆਸੀ ਧਿਰਾਂ ਪੰਜਾਬ ਦੇ ਵਾਸਤੇ ਖੜੀਆਂ ਨੇ, ਤੁਸੀਂ ਇਹ ਪੈਨਸ਼ਨ ਵਾਲੇ ਮਾਮਲੇ ਤੇ, ਇਨਕਮ ਟੈਕਸ ਵਾਲੇ ਮਾਮਲੇ ਤੇ ਦੇਖ ਲਿਆ ਨਾ, ਕਿੰਨੀਆਂ ਕੁ ਪੰਜਾਬ ਦੇ ਨਾਲ ਇਹ ਖੜੀਆਂ ਨੇ। ਇਹ ਤਾਂ ਆਪਣੇ ਆਪ ਦੇ ਵਾਸਤੇ ਖੜੀਆਂ ਨੇ। ਤੇ ਜੇ ਉਹਦੇ ਵਾਸਤੇ ਖੜੀਆਂ ਨੇ ਤੇ ਫਿਰ ਘੱਟੋ ਘੱਟ ਇਹ ਜ਼ਰੂਰ ਹੋਣਾ ਚਾਹੀਦਾ ਕਿ ਇਸ ਮਾਮਲੇ ਦੇ ਉੱਤੇ ਇੱਕ ਸਖਤ ਸਟੈਂਡ ਹੋਵੇ, ਲਿਆ ਜਾਣਾ ਚਾਹੀਦਾ ਹੈ। ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਹੈ ਔਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ, ਔਰ ਪੰਜਾਬ ਦੀਆਂ ਮੰਗਾਂ ਵਾਸਤੇ, ਪੰਜਾਬ ਦੀਆਂ ਹੱਕੀ ਮੰਗਾਂ ਦੇ ਵਾਸਤੇ ਕੋਈ ਵੀ ਪੰਜਾਬੀ ਜਿਹੜਾ ਉਹ ਭੱਜਣ ਨਹੀਂ ਲੱਗਿਆ ਤੇ ਨਾ ਸਿੰਪਲ ਦੀ ਗੱਲ ਆ ਜੀ, ਨਾ ਭੱਜਣ ਦਿੱਤਾ ਜਾਊਗਾ। ਬਿਲਕੁਲ ਜੀ, ਬਿਲਕੁਲ। ਲੱਗਦਾ ਫਿਰ ਮੁੜ ਕੇ ਮੋਰਚੇ ਸ਼ੁਰੂ ਹੋਣਗੇ ਹੁਣ ਤੇ ਅੱਗੇ ਨਵੀਂ ਬਣੀ ਸਰਕਾਰ ਦੇ ਇਮਤਿਹਾਨ ਤਾਂ ਬਹੁਤ ਆ, ਪਰ ਹੁਣ ਪਹਿਲਾ ਜਿਹੜਾ ਇਮਤਿਹਾਨ ਆ ਕਣਕ ਦੀ ਚੁਕਾਈ ਲਈ ਹੋਊਗਾ। ਦੇਖੋ, ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਪੰਜਾਬ ਦੇ ਵਿੱਚ ਜਿਹੜੇ ਕਣਕ ਤੇ ਝੋਨੇ ਦੀ ਜਿਹੜੀ ਲਿਫਟਿੰਗ ਹੈ, ਚੁਕਾਈ ਆ, ਇਹ ਬੜਾ ਵੱਡਾ ਇੱਕ ਪ੍ਰਕਿਰਿਆ ਹੁੰਦੀ ਹੈ ਜੀ। ਔਰ ਚੱਲ ਰਹੀ ਜਿਹੜੀ ਸਿਸਟਮ ਹੈ ਉਹਦੇ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਨੇ, ਪਰ ਏਡੀਆਂ ਵੀ ਨਹੀਂ ਜੋ ਹੱਲ ਨਾ ਕੀਤੀਆਂ ਜਾ ਸਕਣ। ਜਦੋਂ ਜਿਹੜੇ ਖੇਤੀ ਕਾਨੂੰਨ ਆਏ ਸੀਗੇ 3, ਉਦੋਂ ਵੀ ਇਹਦੇ ਉੱਤੇ ਆਪਾਂ ਬਹੁਤ ਗੱਲ ਕਰਦੇ ਰਹੇ ਹਾਂ ਕਿ ਜਿਹੜੀ ਇਹ ਪ੍ਰੋਕਿਉਰਮੈਂਟ ਹੈ ਉਹਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਪਊਗਾ, ਕਿਉਂਕਿ ਵੱਡੇ ਵੱਡੇ ਜਿਹੜੇ ਸਾਈਲੋ ਬਣ ਗਏ, ਜਿਹੜੇ ਪ੍ਰਾਈਵੇਟ ਪਲੇਅਰ ਆ ਗਏ, ਉਹਨਾਂ ਨੇ ਸਾਰਾ ਢਾਂਚਾ ਹੀ ਜਿਹੜਾ ਉਲਟ ਪੁਲਟ ਕਰ ਦੇਣਾ। ਪਰ ਇਹ ਚੰਗਾ ਹੋਇਆ ਕਿ 3 ਖੇਤੀ ਕਾਨੂੰਨ ਰੱਦ ਹੋ ਗਏ ਤੇ ਪਹਿਲੇ ਢਾਂਚੇ ਦੇ ਨਾਲ ਹੀ ਇਹ ਸਾਰਾ ਕੁਝ ਹੱਥੀ ਘੜੀ ਚੱਲਣਾ। ਅਕਸਰ ਜਿਹੜਾ ਕਿਸਾਨ ਹੈ ਨਾ, ਉਹ ਇਹ ਗੱਲ ਕਰਦਾ ਕਿ ਮੈਂ ਫਸਲ ਮੰਡੀ ਸੁੱਟਣ ਗਿਆ ਸੀ। ਸੁੱਟਣ ਲਫ਼ਜ਼ ਕਿੱਥੋਂ ਨਿਕਲਿਆ ਇਹ ਪਤਾ ਨਹੀਂ ਐਕਚੁਅਲੀ, ਇੰਨਾ ਜ਼ਰੂਰ ਹੈ ਕਿ ਉਹਦੀ ਫਸਲ ਜਿਹੜੀ ਹੈ ਨਾ ਅਕਸਰ ਰੁੜਦੀ ਆ ਮੰਡੀਆਂ ਦੇ ਵਿੱਚ। ਮੌਜੂਦਾ ਮੁੱਖ ਮੰਤਰੀ ਹੋਰਾਂ ਨੇ ਕੱਲ ਇਹ ਗੱਲ ਆਖੀ ਹੈ ਕਿ ਇੱਕ ਦਾਣਾ ਵੀ ਕਣਕ ਦਾ ਰੁਲ ਨਹੀਂ ਦਿੱਤਾ ਜਾਊਗਾ। ਇਹ ਚੰਗੀ ਗੱਲ ਹੈ
ਨਾ ਰੋਲ ਦਿੱਤਾ ਜਾਵੇ। ਉਂਝ ਵੀ ਬਦਲੀਆਂ ਹੋਈਆਂ ਪਰਿਸਥਿਤੀਆਂ ਦੇ ਵਿੱਚ ਇੱਕ ਤਾਂ ਜਿਹੜੀ ਅਫਸਰਸ਼ਾਹੀ ਆ ਉਹ ਆਪ ਹੀ ਜਿਹੜਾ ਉਹ ਕੰਮ ਕਰਨ ਵਾਲੇ ਪਾਸੇ ਨੂੰ ਤੁਰ ਰਹੀ ਹੈ। ਇਹ ਨਹੀਂ ਹੈ ਕਿ ਕਰਪਸ਼ਨ ਬਿਲਕੁਲ ਖਤਮ ਹੋ ਗਈ ਹੈ, ਏਦਾਂ ਦੀ ਗੱਲ ਨਹੀਂ ਗੀ। ਕਰਪਸ਼ਨ ਹੈਗੀ ਆ ਅਜੇ ਵੀ। ਕੱਲ ਵੀ ਕੋਈ ਦੱਸ ਰਿਹਾ ਸੀ ਪਟਿਆਲੇ ਦੇ ਵਿੱਚ ਤਹਿਸੀਲਦਾਰ ਜਾਂ ਦੂਜੇ ਤੀਜੇ ਉਹ ਰਜਿਸਟਰੀਆਂ ਦੇ ਪੈਸੇ ਲੈ ਰਹੇ ਆ, ਪਰ ਇਹ ਗੱਲ ਉੱਪਰ ਤੱਕ ਪਹੁੰਚ ਵੀ ਗਈ ਹੈ। ਉਹਨਾਂ ਦੇ ਤੇ ਸ਼ਿਕੰਜਾ ਵੀ ਅੱਜ ਕੱਸੇ ਜਾਣ ਦੀ ਸੰਭਾਵਨਾ ਹੈ। ਜਿਹੜਾ ਇਹ ਢਾਂਚਾ ਜਿਹਨੂੰ ਚਲਾਉਂਦਾ ਮੰਡੀ ਕਰਨ ਵਾਲਾ, ਇਹ ਢਾਂਚਾ ਬੜਾ ਵੱਡਾ ਹੈ ਔਰ ਇਹਦੇ ਵਿੱਚ ਵੀ ਕਰਪਸ਼ਨ ਬੜੀ ਸਿਰ ਚੜ ਕੇ ਬੋਲਦੀ ਹੈ। ਕੋਈ ਸੋਚ ਵੀ ਨਹੀਂ ਸਕਦਾ ਕਿ ਇਹਦੇ ਵਿੱਚ ਲੀਕੇਜ ਕਿੱਥੇ ਕਿੱਥੇ ਨੇ। ਬਾਰਦਾਨੇ ਤੋਂ ਲੈ ਕੇ ਚੁਕਾਈ ਤੱਕ ਬਹੁਤ ਵੱਡੀਆਂ ਲੀਕੇਜ ਦੇ ਵਿੱਚ ਹੈਗੀਆਂ ਨੇ। ਔਰ ਤੁਸੀਂ ਹੈਰਾਨ ਹੋਵੋਗੇ, ਬਾਰਦਾਨੇ ਵਾਲਾ ਜਾਂ ਦੂਜਾ ਤੀਜਾ ਠੇਕਾ ਜਿਹੜਾ ਉਹ ਵੱਡੇ ਪਰਿਵਾਰ ਦੇ ਜਵਾਈ ਦੇ ਕੋਲੇ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਚੱਲਦਾ। ਕਿੰਨਾ ਪੈਸਾ ਉਹ ਤੋਂ ਬਣਾਉਂਦਾ ਕੋਈ ਸੋਚ ਵੀ ਨਹੀਂ ਸਕਦਾ। ਲਾਲ ਸਿੰਘ ਮੰਡੀ ਬੋਰਡ ਦੇ ਚੇਅਰਮੈਨ ਸਨ, ਅਸਤੀਫਾ ਦੇ ਕੇ ਐਨ ਮੌਕੇ ਦੇ ਉੱਤੇ ਅਸਤੀਫਾ ਦੇ ਕੇ ਗਏ ਆ। ਪਹਿਲੀ ਤੋਂ ਜਿਹੜੀ ਕਣਕ ਦੀ ਖਰੀਦ ਸ਼ੁਰੂ ਹੋਣ ਆਪੇ ਫਸਣਗੇ। ਫਸਦਾ ਕੋਈ ਨਹੀਂ, ਘੱਟੋ ਘੱਟ ਕਣਕ ਵਾਲੇ ਮਾਮਲੇ ਦੇ ਉੱਤੇ ਸਰਕਾਰ ਫਸਣ ਨਹੀਂ ਲੱਗੀ। ਇੱਕ ਤਾਂ ਜੇਕਰ ਜਿਹੜੇ ਅਫਸਰ ਨੇ ਜਿਵੇਂ ਖਿੱਚ ਦਿੱਤੇ ਨੇ, ਖਿੱਚ ਕੇ ਰੱਖਿਆ ਜਾਵੇ ਤੇ ਸਭ ਕੁਝ ਠੀਕ ਹੋਊਗਾ। ਦੂਸਰਾ ਇਹ ਆ ਕਿ ਯੂਕਰੇਨ ਤੇ ਰਸ਼ੀਆ ਦੀ ਲੱਗੀ ਜੰਗ ਦੀ ਵਜ੍ਹਾ ਕਰਕੇ ਕਣਕ ਦੀ ਡਿਮਾਂਡ ਬੜੀ ਆ। ਜਿਹੜਾ ਸੈਕਟਰ ਦੀ ਸਰਕਾਰ ਦੇ ਵੱਲੋਂ MSP ਤੈਅ ਕੀਤੀ ਗਈ ਆ ਕਣਕ ਦੀ, ਉਹਦੇ ਤੋਂ ਪਰ ਕੁਇੰਟਲ ਲਗਭਗ 250 ਤੋਂ ਲੈ ਕੇ 300 ਰੁਪਏ ਪਰ ਕੁਇੰਟਲ ਉੱਪਰ ਜਿਹੜਾ ਉਹ ਇਸ ਵੇਲੇ ਘੇਰੇ ਘੇਰੇ ਫਿਰਨ ਲੱਗੇ ਆ ਪ੍ਰਾਈਵੇਟ ਪਲੇਅਰ ਖੇਤਾਂ ਦੇ ਆਲੇ ਦੁਆਲੇ। ਜਿੰਨਾ ਟੱਕ ਹੈ ਉਹਦੇ ਹਿਸਾਬ ਦੇ ਨਾਲ ਵੀ ਤੁਸੀਂ ਸੌਦਾ ਮਾਰੋ ਸਾਡੇ ਨਾਲ, ਅਸੀਂ ਇੱਥੋਂ ਹੀ ਚੁੱਕਾਂਗੇ ਖੇਤਾਂ ਚੋਂ। ਕਿਉਂਕਿ ਪ੍ਰਾਈਵੇਟ ਪਲੇਅਰ ਨੂੰ ਪਤਾ ਇਸ ਗੱਲ ਦਾ ਕਿ ਇਸ ਵਾਰੀ ਕਣਕ ਦੀ ਮਾਰਾਮਾਰੀ ਹੋਣੀ ਹੈ। ਜੇ ਅੱਜ ਨਹੀਂ ਹੁੰਦੀ ਤੇ 2-4 ਮਹੀਨਿਆਂ ਨੂੰ ਹੋਣੀ ਹੈ, ਕਿਉਂਕਿ ਸਭ ਤੋਂ ਵੱਡੇ ਸਪਲਾਇਰ ਯੂਕਰੇਨ ਤੇ ਰਸ਼ੀਆ ਨੇ। ਉੱਥੇ ਜੰਗ ਲੱਗੀ ਹੋਣ ਕਰਕੇ ਹਾਲਾਤ ਬਹੁਤ ਮਾੜੇ ਨੇ। ਇਸ ਕਰਕੇ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਜਿਹੜੇ ਜਿੱਥੇ ਕਣਕ ਸਭ ਤੋਂ ਜ਼ਿਆਦਾ ਹੁੰਦੀ ਆ, ਇਹਨਾਂ ਸੂਬਿਆਂ ਦੇ ਵਿੱਚ ਕਣਕ ਜਿਹੜੀ ਆ ਉਹ ਸਰਕਾਰੀ ਤੌਰ ਦੇ ਉੱਤੇ ਵੀ ਇਸ ਵਾਰੀ ਵੱਧ ਖਰੀਦਣ ਦੇ ਇੰਤਜ਼ਾਮ ਨੇ, ਜਿਹੜੀ ਸੈਂਟਰ ਦੀ ਸਰਕਾਰ ਖਰੀਦਦੀ ਹੈ। ਉਸ ਤੋਂ ਇਲਾਵਾ ਪ੍ਰਾਈਵੇਟ ਪਲੇਅਰਾਂ ਦੀ ਮੈਂ ਤੁਹਾਨੂੰ ਜਿਵੇਂ ਗੱਲ ਕੀਤੀ ਆ, ਉਹ ਵੀ ਘੇਰੇ ਘੇਰੇ ਫਿਰਦੇ ਨੇ। ਇਹ ਪਹਿਲੀ ਵਾਰੀ ਆ ਬਹੁਤ ਸਾਰੇ ਸਾਲਾਂ ਤੋਂ ਬਾਅਦ ਕਿ ਇੰਨੀ ਡਿਮਾਂਡ ਹੈ ਕਿ ਕਣਕ ਅਜੇ ਪੱਕਣ ਵਾਲੀ ਆ, ਉਹਦਾ ਰੰਗ ਬਦਲਣਾ ਸ਼ੁਰੂ ਹੋ ਗਿਆ। ਅਗਲੇ 5-7 ਦਿਨਾਂ ਦੇ ਵਿੱਚ ਕਣਕ ਦੀ ਕਟਾਈ ਸਟਾਰਟ ਹੋ ਸਕਦੀ ਹੈ। ਤੋਂ ਹੁਣ ਤੋਂ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹ ਫਿਰ ਰਹੇ ਨੇ ਕਣਕ ਖਰੀਦਣ ਦੇ ਵਾਸਤੇ। ਜਿਸ ਤਰ੍ਹਾਂ ਉਹ ਫਿਰ ਰਹੇ ਨੇ, ਇੱਕ ਤਾਂ ਇਹਦਾ ਫਾਇਦਾ ਇਹ ਹੋਊਗਾ ਜੀ ਕਿ ਕਣਕ ਮੰਡੀਆਂ ਦੇ ਵਿੱਚ ਘੱਟ ਆਊਗੀ, ਉਹ ਡਾਇਰੈਕਟਲੀ ਕਣਕ ਨੂੰ ਚੁੱਕ ਲੈਣਗੇ। ਦੂਸਰਾ ਇਹਦਾ ਫਾਇਦਾ ਕਿਸਾਨਾਂ ਨੂੰ ਹੋਊਗਾ ਕਿ ਉਹ ਜਿਹੜਾ ਉਹਨੂੰ ਵੱਧ ਰੇਟ ਇਸ ਵਾਰੀ ਮਿਲੂਗਾ। ਇਹ ਚੰਗੀ ਗੱਲ ਇਹ ਵੀ ਆ ਕਿ ਇਸ ਵਾਰੀ ਸਰੋਂ ਬਹੁਤ ਬੀਜੀ ਗਈ ਆ ਪੰਜਾਬ ਦੇ ਵਿੱਚ, ਕਿਉਂਕਿ ਸਰੋਂ ਦਾ ਤੇਲ ਬਹੁਤ ਮਹਿੰਗਾ ਹੋ ਗਿਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਲਗਭਗ ਡਬਲ ਪ੍ਰਾਈਸ ਤੋਂ ਉੱਪਰ ਚਲੇ ਗਿਆ। ਮਾਲਵੇ ਦੇ ਖੇਤਰ ਦੀ ਜੇ ਗੱਲ ਕਰੀਏ ਤੇ ਇਸ ਵਾਰੀ ਬੰਪਰ ਫਸਲ ਜਿਹੜੀ ਆ ਉਹ ਸਰੋਂ ਦੀ ਹੋਣ ਦੀ ਸੰਭਾਵਨਾ ਹੈ। ਔਰ ਸਰੋਂ ਜਿਹੜੀ ਆ ਉਹ ਕਣਕ ਦੇ ਨਾਲੋਂ ਵੱਧ ਰੇਟ ਦੇ ਰਹੀ ਆ, ਵਧੇ ਹੋਏ ਰੇਟਾਂ ਦੇ ਵਿੱਚ। ਜੇ ਕਿਸਾਨ ਥੋੜਾ ਜਿਹਾ ਇਸ ਪਾਸੇ ਵੱਲ ਨੂੰ ਹੁਣ ਸੋਚੇ ਜਾਂ ਸਰਕਾਰ ਖਾਸ ਤੌਰ ਦੇ ਉੱਤੇ ਉਹਦੀ ਕੋਈ ਮਦਦ ਕਰੇ, ਕਿਉਂਕਿ ਕਈ ਵਾਰੀ ਇਹ ਗੱਲ ਚੱਲਦੀ ਆ 20 ਫਸਲਾਂ ਤੇ MSP, 21 ਤੇ MSP, ਇਹ ਪੋਸੀਬਲ ਨਹੀਂ ਹੋ ਸਕਣਾ। 2-3 ਫਸਲਾਂ ਨੇ ਜਿਹਦਾ ਯੂਕਰੇਨ ਤੇ ਰਸ਼ੀਆ ਸਪਲਾਇਰ ਨੇ, ਜੌਂ ਨੇ, ਸੂਰਜਮੁਖੀ ਆ। ਜੇ ਇਹ 2 ਫਸਲਾਂ ਦੇ ਉੱਤੇ ਹੀ ਕਿਸਾਨਾਂ ਵੱਲ ਨੂੰ ਤੋਰਿਆ ਜਾਵੇ, ਪਰ ਉਹਦੇ ਵਾਸਤੇ MSP ਦਿੱਤੀ ਜਾਵੇ, ਚਾਹੇ ਸੂਬੇ ਦੀ ਸਰਕਾਰ ਦੇਵੇ ਜਾਂ ਉਹਨੂੰ ਚੁੱਕਣ ਦਾ ਪ੍ਰਬੰਧ ਮੰਡੀ ਦਾ ਇੰਤਜ਼ਾਮ ਕਰੇ, ਤੇ ਕਿਸਾਨ ਇਹਨਾਂ ਫਸਲਾਂ ਵੱਲ ਨੂੰ ਮੁੜ ਸਕਦੇ ਆ, ਕਿਉਂਕਿ ਇਹਨਾਂ ਦੀ ਬਹੁਤ ਵੱਡੀ ਡਿਮਾਂਡ ਆਉਂਦੇ ਦਿਨਾਂ ਦੇ ਦੌਰਾਨ ਸ਼ੁਰੂ ਹੋਣੀ ਆ। ਤੇ ਜੇ ਇਹ ਇੱਥੋਂ ਪੂਰੀ ਹੁੰਦੀ ਆ ਪੰਜਾਬ ਚੋਂ, ਤਾਂ ਇੱਕ ਚੰਗਾ ਸ਼ਗਨ ਹੋ ਸਕਦਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਪਾਸੇ ਵੱਲ ਨੂੰ ਵੀ ਸੋਚਿਆ ਜਾਊਗਾ, ਕਿਉਂਕਿ ਡਾਈਵਰਸਿਫਿਕੇਸ਼ਨ ਦੀ ਗੱਲ ਚੱਲਦੀ ਬੜੀ ਦੇਰ ਤੋਂ ਆ, ਪਰ ਉਹ ਹੋ ਨਹੀਂ ਰਹੀ। ਜੇ ਝੋਨਾ ਲਾਉਣ ਤੋਂ ਅੱਜ ਨਾ ਬਚਿਆ ਤੇ ਇੱਥੇ ਬਚਣਾ ਕੱਖ ਨਹੀਂ ਗਾ ਜੀ। ਸਿੰਪਲ ਜੀ ਗੱਲ ਹੈ, ਪਾਣੀ ਖਤਮ ਹੋ ਰਿਹਾ ਬੜੀ ਤੇਜ਼ੀ ਦੇ ਨਾਲ, ਫਿਰ ਪੀਣ ਜੋਗਾ ਵੀ ਨਹੀਂ ਰਹਿਣਾ। ਝੋਨਾ ਝਾਨਾ ਤਾਂ ਬਹੁਤ ਦੂਰ ਦੀ ਚੀਜ਼ ਹੈ। ਬਿਲਕੁਲ ਜੀ, ਚੇਂਜਿਸ ਤਾਂ ਆਉਣੀਆਂ ਚਾਹੀਦੀਆਂ ਆ।
ਚਲੋ ਪਹਿਲਾਂ ਹੀ ਇਮਤਿਹਾਨ ਦਾ ਪਤਾ ਲੱਗ ਜਾਊਗਾ। ਅੱਗੇ ਬੰਗਾਲ ਵਿਧਾਨ ਸਭਾ ਦੇ ਵਿੱਚ ਹੰਗਾਮਾ ਕਿਹੜੀ ਗੱਲ ਕਰਕੇ ਹੋ ਗਿਆ ਕਿ ਵਿਧਾਇਕ ਇੱਕ ਦੂਜੇ ਨਾਲ ਹੱਥੋਂ ਪਾਈ ਹੋ ਗਏ? ਅਕਸਰ ਜਦੋਂ ਜਿਹੜੀ ਕਿਹਾ ਜਾਂਦਾ ਨਾ ਕਿ ਪਾਰਲੀਮੈਂਟਰੀ ਲੈਂਗੁਏਜ ਜਿਹੜੀ ਆ ਉਹ ਵਰਤੀ ਜਾਵੇ। ਹੁਣ ਪਾਰਲੀਮੈਂਟਰੀ ਲੈਂਗੁਏਜ ਕਿਹੋ ਜਿਹੀ ਹੁੰਦੀ ਆ, ਇਹ ਅਕਸਰ ਵਿਧਾਨ ਸਭਾਵਾਂ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਵੇਖਣ ਸੁਣਨ ਨੂੰ ਮਿਲ ਜਾਂਦੀ ਹੈ। ਜਦੋਂ ਉਹ ਦੇਖੀਦੀ ਆ ਤੇ ਸੁਣੀਦੀ ਆ ਤੇ ਉਹ ਲੱਗਦਾ ਵੀ ਇਹਨੂੰ ਪਾਰਲੀਮੈਂਟਰੀ ਲੈਂਗੁਏਜ ਕਹਿੰਦੇ ਆ। ਤੇ ਫਿਰ ਜਿਹੜੀ ਆਮ ਕਿਸੇ ਸੱਤ ਦੇ ਉੱਤੇ ਬੈਠੇ ਚਾਰ ਜਾਣੇ ਤਾਸ਼ ਕੁੱਟਦੇ ਜਿਹੜੀ ਉਹ ਭਾਸ਼ਾ ਜਿਹੋ ਜਿਹੀ ਵਰਤਦੇ ਆ, ਉਹ ਇਹਦੇ ਨਾਲੋਂ ਕਿਤੇ ਬਿਹਤਰ ਹੁੰਦੀ ਆ। ਜਦੋਂ ਇਹਨਾਂ ਦੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤੇ ਇਹ ਵੀ ਸਵਾਲ ਖੜਾ ਹੁੰਦਾ ਕਿ ਕਿਹੋ ਜਿਹੇ ਲੋਕ ਇੱਥੇ ਚੁਣ ਕੇ ਭੇਜ ਦਿੱਤੇ ਗਏ ਆ। ਪੱਛਮੀ ਬੰਗਾਲ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਵਿਧਾਇਕ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਨਹੀਂ ਹੋਏ, ਮੁੱਕਿਓ ਮੁੱਕੀ ਵੀ ਹੋ ਗਏ। ਬੀਰਭੂਮ ਹੱਤਿਆਕਾਂਡ ਦੇ ਉੱਤੇ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਤਿੱਖੀ ਤਕਰਾਰ ਹੋਈ। ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਸ਼ਿਵਿੰਦੂ ਅਧਿਕਾਰੀ ਸਣੇ ਭਾਜਪਾ ਦੇ 5 ਵਿਧਾਇਕਾਂ ਨੂੰ ਮੁਅੱਤਲ ਕਰਤਾ। ਸ਼ਿਵਿੰਦੂ ਦੇ ਉੱਤੇ ਇੱਕ ਵਿਰੋਧੀ ਵਿਧਾਇਕ ਦਾ ਨੱਕ ਭੰਨਣ ਦਾ ਦੋਸ਼ ਹੈ, ਵਿਰੋਧੀ ਧਿਰ ਦੇ ਨੇਤਾ ਦੇ ਉੱਤੇ। ਜਦੋਂ ਇਹ ਸਦਨ ਜੁੜਿਆ ਤੇ ਭਾਜਪਾ ਦੇ ਵਿਧਾਇਕ ਸਦਨ ਦੇ ਵਿਚਕਾਰ ਇਕੱਠੇ ਹੋ ਗਏ। ਉਹ ਮਮਤਾ ਬੈਨਰਜੀ ਤੋਂ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਬਾਰੇ ਬਿਆਨ ਜਾਰੀ ਕਰਨ ਦੀ ਮੰਗ ਕਰ ਰਹੇ ਸੀਗੇ। ਬੀਰਭੂਮ ਜ਼ਿਲ੍ਹੇ ਦੇ ਵਿੱਚ ਪਿਛਲੇ ਹਫ਼ਤੇ ਹੋਈ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ 8 ਜਣੇ ਸੜ ਕੇ ਮਰ ਗਏ ਸੀਗੇ। ਸਪੀਕਰ ਬਿਮਨ ਬੈਨਰਜੀ ਨੇ ਨਾਅਰੇਬਾਜ਼ੀ ਕਰ ਰਹੇ ਭਾਜਪਾ ਵਿਧਾਇਕਾਂ ਨੂੰ ਠੰਡਿਆ ਕਰਨ ਦਾ ਯਤਨ ਕੀਤਾ, ਪਰ ਇਹਦੇ ਦੌਰਾਨ ਵਿਰੋਧੀ ਧਿਰ ਦੇ ਇੱਕ ਵਿਧਾਇਕ ਸੱਤਾਧਾਰੀਆਂ ਦੇ ਨਾਲ ਹੱਥੋਂ ਪਾਈ ਹੋ ਗਏ ਔਰ ਸ਼ਿਵਿੰਦੂ ਅਧਿਕਾਰੀ ਮਗਰੋਂ ਸਦਨ ਦੇ ਵਿੱਚੋਂ ਬਾਹਰ ਚਲੇ ਗਏ। ਤੇ ਦਾਅਵਾ ਇਹ ਕੀਤਾ ਗਿਆ ਕਿ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਨੇ ਭਾਜਪਾ ਮੈਂਬਰਾਂ ਦੀ ਕੁੱਟਮਾਰ ਕੀਤੀ ਹੈ। ਸ਼ਿਵਿੰਦੂ ਅਧਿਕਾਰੀ ਕਹਿੰਦਾ ਕਿ ਵਿਧਾਇਕ ਸਦਨ ਦੇ ਅੰਦਰ ਵੀ ਸੁਰੱਖਿਅਤ ਨਹੀਂ। 8.5 ਤੋਂ 10 ਵਿਧਾਇਕਾਂ ਨੂੰ ਕੁੱਟਿਆ ਗਿਆ। ਤ੍ਰਿਣਮੂਲ ਕਾਂਗਰਸ ਦੇ ਆਗੂ ਤੇ ਮੰਤਰੀ ਜਿਹੜੇ ਆ ਫਰਹਾਦ ਹਕੀਮ, ਉਹ ਇਹ ਕਹਿੰਦਾ ਕਿ ਭਾਜਪਾ ਵਿਧਾਨ ਸਭਾ ਦੇ ਵਿੱਚ ਡਰਾਮਾ ਕਰਕੇ ਹੰਗਾਮਾ ਕਰ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਕੁਝ ਵਿਧਾਇਕ ਵਿਧਾਨ ਸਭਾ ਦੇ ਵਿੱਚ ਫੱਟੜ ਹੋ ਗਏ ਔਰ ਟੀਐਮਸੀ ਵਿਧਾਇਕ ਅਸਿਤ ਮਜੂਮਦਾਰ ਨੇ ਭਾਜਪਾ ਦੇ ਚੀਫ ਵਿਪ ਮਨੋਜ ਟਿੱਗਾ ਨੂੰ ਹਸਪਤਾਲ ਲਿਜਾਣਾ ਪਿਆ। ਸਪੀਕਰ ਨੇ ਇਹ ਵੀ ਕਿਹਾ ਕਿ ਅੱਜ ਜੋ ਕੁਝ ਹੋਇਆ ਉਹ ਬਰਦਾਸ਼ਤ ਤੋਂ ਬਾਹਰ ਹੈ ਤੇ ਲੋਕਤੰਤਰ ਲਈ ਸ਼ਰਮਨਾਕ ਹੈ। ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕੀਤਾ ਗਿਆ। ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਮਹਿਲਾ ਸਟਾਫ ਦੇ ਨਾਲ ਦੁਰਵਿਹਾਰ ਕਰਨ ਦਾ ਦੋਸ਼ ਵੀ ਲਾਇਆ। ਜੇ ਤੁਸੀਂ ਇਹਦੀਆਂ ਵੀਡੀਓਜ਼ ਜਿਹੜੀਆਂ ਦੇਖ ਲਓਗੇ ਪੱਛਮੀ ਬੰਗਾਲ ਦੀ ਵਿਧਾਨ ਸਭਾ ਦੀਆਂ, ਤੇ ਤੁਸੀਂ ਇਹ ਵੇਖ ਕੇ ਕਹੋਗੇ ਵੀ ਇਹ ਵਿਧਾਨ ਸਭਾ ਜਿੱਥੇ ਚੁਣ ਕੇ ਵਿਧਾਇਕ ਭੇਜੇ ਹੋਏ ਆ ਕਿ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਨੇ ਉਠਾਉਣੀਆਂ ਨੇ, ਤੇ ਉਹ ਕਿਵੇਂ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਆ ਤੇ ਉਹਨਾਂ ਨੂੰ ਘਸੁੰਨ ਮਾਰ ਰਹੇ ਆ। ਇਸ ਭੰਬਲ ਭੂਸੇ ਦੇ ਵਿੱਚ ਹੀ 5 ਸਾਲ ਲੰਘ ਜਾਂਦੇ, ਲੋਕਾਂ ਦਾ ਤਾਂ ਕੁਝ ਵੀ ਨਹੀਂ ਹੁੰਦਾ। ਤੇ ਅੱਗੇ ਕੋਇਲੇ ਦੀ ਗੱਲ ਕਰੀਏ, ਹਰੇਕ ਸਾਲ ਗਰਮੀਆਂ ਦੇ ਵਿੱਚ ਆਹੀ ਮਾਮਲਾ ਰਹਿੰਦਾ ਪੰਜਾਬ ਦਾ। ਕੇਂਦਰ ਵੱਲੋਂ ਕੋਇਲੇ ਦੇ ਮਾਮਲੇ ਤੇ ਪੰਜਾਬ ਲਈ ਮੁਸ਼ਕਲਾਂ। ਦੇਖੋ ਮੁਸ਼ਕਲਾਂ ਤਾਂ ਖੜੀਆਂ ਕੀਤੀਆਂ ਜਿਹੜੀਆਂ ਉਜਾਰੀਆਂ ਨੇ। ਕੋਲੇ ਦੀ ਜਿਹੜੀ ਸ਼ਾਰਟੇਜ ਦੇ ਪਿੱਛੇ ਦੋ ਅਸਲ ਦੇ ਵਿੱਚ ਕਾਰਨ ਨੇ। ਇੱਕ ਤਾਂ ਕੋਲ ਇੰਡੀਆ ਦੀ ਈ ਨਿਲਾਮੀ ਦੇ ਜ਼ਰੀਏ ਕੋਲਾ ਵੇਚ ਰਹੀ ਹੈ। ਮਹਿੰਗੇ ਰੇਟ ਦੇ ਉੱਤੇ ਕੋਲਾ ਖਰੀਦਣ ਵਾਲੀ ਕੰਪਨੀ ਨੂੰ ਪਹਿਲ ਦੇ ਆਧਾਰ ਦੇ ਉੱਤੇ ਸਪਲਾਈ ਭੇਜੀ ਜਾ ਰਹੀ ਹੈ। ਜਦੋਂ ਕਿ ਪੰਜਾਬ ਦੇ ਵਿੱਚ ਜਦੋਂ ਕੋਲਾ ਮਿਲਣ ਦੀ ਉਮੀਦ ਹੁੰਦੀ ਆ, ਉਸ ਵੇਲੇ ਰੈਕ ਖਾਲੀ ਨਾ ਹੋਣ ਦਾ ਹਵਾਲਾ ਦੇ ਕੇ ਰੇਲਵੇ ਸਮੇਂ ਦੇ ਉੱਤੇ ਸਪਲਾਈ ਨਹੀਂ ਪਹੁੰਚਾਉਂਦਾ। ਰੇਲਵੇ ਪਹਿਲਾਂ ਹੀ ਸੂਚਿਤ ਕਰ ਚੁੱਕਾ ਹੈ ਕਿ ਜੇ ਸਪਲਾਈ ਦੇ ਵਿੱਚ ਤੇਜ਼ੀ ਚਾਹੀਦੀ ਆ ਤਾਂ 15% ਐਕਸਟਰਾ ਚਾਰਜ ਦੇਣਾ ਪਊਗਾ। ਇਧਰੋਂ ਜਿਹੜਾ ਜੀ ਉਹ ਫਸਾ ਲਿਆ ਗਿਆ। ਕੋਲੇ ਦੀ ਵੱਧਦੀ ਮੰਗ ਨੂੰ ਲੈ ਕੇ ਛੱਤੀਸਗੜ੍ਹ ਦੇ ਪੁਛਵਾੜਾ ਦੇ ਵਿੱਚ ਭੇਜੀ ਗਈ ਪੰਜਾਬ ਸਰਕਾਰ ਦੀ ਟੀਮ ਉੱਥੇ ਡਟੀ ਹੋਈ ਆ ਔਰ ਟੀਮ ਕੋਲਾ ਕੰਪਨੀਆਂ ਦੇ ਨਾਲ ਸਮਝੌਤਿਆਂ ਦੇ ਆਧਾਰ ਦੇ ਉੱਤੇ ਕੋਲਾ ਉਤਪਾਦਨ ਦੀਆਂ ਸੰਭਾਵਨਾਵਾਂ ਵਧਾਉਣ ਦੇ ਵਾਸਤੇ ਜੁਟੀ ਹੋਈ ਆ। ਕੋਲੇ ਦੀ ਸਪਲਾਈ ਦੇ ਵਧਾਉਣ ਦੇ ਪ੍ਰਸਤਾਵ ਨੂੰ ਕੇਂਦਰ ਦੀ ਸਰਕਾਰ ਨੇ ਠੁਕਰਾਤਾ। ਸੂਬੇ ਦੇ 5 ਸਰਕਾਰੀ ਤੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਰੋਜ਼ 74.6 ਮੀਟ੍ਰਿਕ ਟਨ ਕੋਲੇ ਦੀ ਜ਼ਰੂਰਤ ਹੁੰਦੀ ਹੈ। ਇਸ ਵੇਲੇ ਸਪਲਾਈ ਅੱਧੀ ਤੋਂ ਵੀ ਘੱਟ ਹੋਣ ਕਰਕੇ ਥਰਮਲ ਪਲਾਂਟ ਅੱਧੀ ਕਪੈਸਿਟੀ ਦੇ ਨਾਲ ਚਲਾਉਣੇ ਪੈ ਰਹੇ ਆ। ਸਰਕਾਰ ਦੇ ਸਾਹਮਣੇ ਇਹ ਚੁਣੌਤੀ ਤਾਂ ਜਿਹੜੀ ਉਹ ਹੈਗੀ ਆ ਔਰ ਕੇਂਦਰ ਨੇ
ਰਾਜਾਂ ਨੂੰ ਵਿਦੇਸ਼ਾਂ ਤੋਂ ਜਿਹੜਾ ਆਉਂਦਾ ਕੋਲਾ ਉਹ ਖਰੀਦਣ ਦੀ ਸਲਾਹ ਦਿੱਤੀ ਆ, ਜਿਹੜਾ ਕਿ ਬੜਾ ਮਹਿੰਗਾ। ਔਰ ਵਿਦੇਸ਼ ਦੇ ਵਿੱਚ ਕੋਲੇ ਦਾ ਜਿਹੜਾ ਮਾਰਕੀਟ ਦਾ ਰੇਟ ਆ ਉਹ 3350,000 ਮੀਟ੍ਰਿਕ ਟਨ ਹੈ। ਇਹ ਕਿਹਾ ਗਿਆ ਕਿ 4% ਵਿਦੇਸ਼ੀ ਦੇ ਵਿੱਚ ਬਾਕੀ ਦੇਸੀ ਕੋਲਾ ਮਿਕਸ ਕਰਕੇ ਕੰਮ ਚਲਾਇਆ ਜਾਵੇ, ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਇਦਾਂ ਕਰਨਾ ਮੁਸ਼ਕਿਲ ਹੈ। ਇਹਦੇ ਪਿੱਛੇ ਸਭ ਤੋਂ ਜਿਹੜੀ ਵੱਡੀ ਵਜ੍ਹਾ ਹੈ ਉਹ ਇਹ ਕਹੀ ਜਾ ਰਹੀ ਆ ਕਿ ਅਧਿਕਾਰੀਆਂ ਦੇ ਅਨੁਸਾਰ ਪਾਵਰਕਾਮ ਜਿਹੜਾ ਉਹ 1800 ਕਰੋੜ ਰੁਪਏ ਸਿਰਫ ਇਹਦਾ ਇੰਟਰਸਟ ਹੀ ਪੇ ਕਰ ਰਿਹਾ। ਔਰ ਜੇ ਕਿਸੇ ਕਰਕੇ ਰੇਲ ਦੁਰਘਟਨਾ, ਮੀਂਹ ਵਗੈਰਾ ਜਿਹੜਾ ਜੀ ਉਹ ਪੈ ਜਾਏ ਤੇ ਉਹਦੇ ਕਰਕੇ ਜੇ ਨਾਗਾ ਪੈ ਗਿਆ ਤੇ ਜਿਹੜੇ ਥਰਮਲ ਪਲਾਂਟ ਨੇ ਉਹ ਠੰਡੇ ਹੋ ਜਾਣੇ ਆ। ਤੋ ਇਸ ਕਰਕੇ ਇਹ ਵੱਡੀ ਮੁਸ਼ਕਲ ਜਿਹੜੀ ਉਹ ਬਣ ਰਹੀ ਆ। ਔਰ ਇਹਦੇ ਵਿੱਚ ਕੇਂਦਰ ਦੀ ਸਰਕਾਰ ਨੇ ਹੱਥ ਪਿੱਛੇ ਖਿੱਚ ਲਿਆ। ਇਹ ਕਿਹਾ ਕਿ ਤੁਸੀਂ ਜਿਹੜੇ ਤੁਹਾਡੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਦੇ ਨਾਲ ਕੀਤੇ ਗਏ ਜਿਹੜੇ ਸਮਝੌਤੇ ਨੇ ਉਹਨਾਂ ਦੇ ਤਹਿਤ ਹੀ ਤੁਸੀਂ ਉਹਨਾਂ ਦੇ ਨਾਲ ਚੱਲੋਗੇ, ਜਦੋਂ ਕਿ ਜਿਹੜੇ ਸਮਝੌਤੇ ਨੇ ਜੇ ਤੁਸੀਂ ਉਹਨਾਂ ਸਮਝੌਤਿਆਂ ਦੀ ਡਿਟੇਲ ਦੇ ਵਿੱਚ ਜਾਓਗੇ ਤਾਂ ਉਹਦੇ ਵਿੱਚ ਘੱਟੋ ਘੱਟ ਇਹ ਜ਼ਰੂਰ ਹੈਗਾ ਕਿ ਕੋਲੇ ਨੂੰ ਪ੍ਰੋਕਿਉਰ ਕਰਕੇ ਰੱਖਣਾ ਇਹ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ। ਉਹ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹ ਆਪਣੀ ਇੰਨੀ ਕੁ ਤਾਂ ਹੋਂਦ ਜਤਾਉਣੀ ਚਾਹੁੰਦੇ ਆ ਕਿ ਸਾਡੇ ਜਿਹੜੇ ਸਮਝੌਤੇ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ, ਜਿਹਦੇ ਕਰਕੇ ਉਹ ਆਪਣੀ ਹੋਂਦ ਜਤਾਉਣ ਦੇ ਵਾਸਤੇ ਇਹ ਸਾਰਾ ਕੁਝ ਅਕਸਰ ਕਰਦੇ ਰਹਿੰਦੇ ਆ ਜੀ। ਬਿਲਕੁਲ ਜੀ, ਮੁਸ਼ਕਲਾਂ ਤੋਂ ਪੈਦਾ ਜ਼ਰੂਰ ਕਰਨਗੇ ਇਹਨਾਂ ਦੇ ਲਈ। ਤਾਂ ਸਰੋਤਿਓ ਅੱਜ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ। ਜੇ ਤੁਹਾਡਾ ਕੋਈ ਸਵਾਲ ਹੈ ਕਾਲ ਕਰ ਸਕਦੇ ਹੋ। ਤੇ ਐਕਸਪੋਰਟ ਦੇ ਮਾਮਲੇ ਤੇ ਪੰਜਾਬ ਦੀ ਕੀ ਅਪਡੇਟ ਆ? ਦੇਖੋ, ਪੰਜਾਬ ਨੇ ਇਸ ਮਾਮਲੇ ਦੇ ਵਿੱਚ ਕਾਫੀ ਪੋਜ਼ਿਟਿਵ ਜਿਹੜਾ ਉਹ ਕੀਤਾ ਜੀ। ਔਰ ਜਿਹੜੇ ਐਕਸਪੋਰਟ ਦੇ ਮਾਮਲੇ ਦੇ ਵਿੱਚ ਪੰਜਾਬ ਨੇ ਜਿਹੜਾ ਉਹ 10 ਰੈਂਕ ਦੀ ਛਾਲ ਮਾਰੀ ਹੈ ਔਰ 31 ਮਾਰਚ ਨੂੰ ਨਵਾਂ ਰਿਕਾਰਡ ਬਣ ਸਕਦਾ ਹੈ। ਜਿਹੜਾ ਨੀਤੀ ਆਯੋਗ ਆ ਉਹਦੀ EPI ਐਕਸਪੋਰਟ ਇੰਡੈਕਸ ਜਿਹੜੀ ਆ ਉਹਦੀ ਰਿਪੋਰਟ ਦੇ ਵਿੱਚ ਪੰਜਾਬ ਨੇ ਇਸ ਵਾਰੀ ਐਕਸਪੋਰਟ ਦੇ ਵਿੱਚ 10 ਜਿਹੜੇ ਰੈਂਕ ਨੇ ਉਹ ਛਾਲ ਲਾਈ ਆ। ਲੈਂਡ ਲੌਕ ਰਾਜ ਜਿਹੜੇ ਨੇ, ਜਿਹੜੇ ਬੰਦਰਗਾਹ ਦੇ ਨਾਲ ਜੁੜੇ ਹੋਏ ਨਹੀਂ, ਉਹਦੀ ਸੂਚੀ ਦੇ ਵਿੱਚ ਇਹ 8ਵੇਂ ਤੋਂ ਚੌਥੀ ਜਗ੍ਹਾ ਦੇ ਉੱਤੇ ਆ ਗਿਆ। ਔਰ ਪਿਛਲੇ ਸਾਲ ਪੰਜਾਬ ਨੇ ਹੌਜ਼ਰੀ, ਟੈਕਸਟਾਈਲ, ਆਟੋ ਪਾਰਟਸ, ਆਇਰਨ ਸਟੀਲ, ਆਰਟੀਕਲ, ਸਪੋਰਟਸ ਗੁੱਡ ਤੇ ਐਗਰੀਕਲਚਰ ਦੇ ਵਿੱਚ ਚੌਲ ਤੇ ਰੂਹ ਦੇ ਮਾਮਲੇ ਦੇ ਵਿੱਚ ਜਿੰਨਾ ਐਕਸਪੋਰਟ ਕੀਤਾ ਸੀਗਾ ਉਹਨਾਂ ਮੌਜੂਦਾ ਜਿਹੜਾ ਸਾਲ ਹੈ ਇਹਦੇ ਦਸੰਬਰ 2021 ਤੱਕ ਹੀ ਹੋ ਚੁੱਕਿਆ। ਜੇ ਜਨਵਰੀ 2022 ਮਹੀਨੇ ਨੂੰ ਨਾਲ ਜੋੜ ਲਿਆ ਜਾਵੇ ਤਾਂ ਸੂਬਾ ਪਿਛਲੇ ਸਾਲ ਤੋਂ 3752 ਕਰੋੜ ਰੁਪਏ ਜ਼ਿਆਦਾ ਐਕਸਪੋਰਟ ਕਰ ਚੁੱਕਿਆ। ਇਹ ਜਿਹੜਾ ਵਿੱਤੀ ਵਰਾ ਫਰਵਰੀ ਤੇ ਮਾਰਚ ਦੇ ਅੰਕੜੇ ਇਹਦੇ ਵਿੱਚ ਜੁੜਨੇ ਬਾਕੀ ਨੇ। ਐਕਸਪੋਰਟ ਵਿਭਾਗ ਦਾ ਇਹ ਅੰਕੜਾ ਜਿਹੜਾ 31 ਮਾਰਚ 22 ਤੱਕ 60,000 ਕਰੋੜ ਰੁਪਏ ਤੋਂ ਪਾਰ ਹੋਣ ਦੀ ਸੰਭਾਵਨਾ ਹੈ, ਜਿਹੜੀ ਕਿ ਆਪਣੇ ਆਪ ਦੇ ਵਿੱਚ ਪ੍ਰਦੇਸ਼ ਦਾ ਐਕਸਪੋਰਟ ਦੇ ਵਿੱਚ ਇੱਕ ਰਿਕਾਰਡ ਹੋਊਗਾ। ਹੁਣ ਤੱਕ ਪ੍ਰਦੇਸ਼ ਦਾ ਐਕਸਪੋਰਟ ਸਿਰਫ 40,000 ਕਰੋੜ ਰੁਪਏ ਦੇ ਇਰਦ ਗਿਰਦ ਜਿਹੜਾ ਉਹ ਰਿਹਾ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ ਦਾ। ਐਗਰੀਕਲਚਰ ਦੇ ਵਿੱਚ ਜਿਹੜੀ ਕਾਟਨ ਹੈ, ਕਿਉਂਕਿ ਕਾਟਨ ਬੈਲਟ ਜਿਹੜੀ ਆ ਉਹ, ਤੇ ਚੌਲਾਂ ਦੇ ਐਕਸਪੋਰਟ ਦੇ ਮਾਮਲੇ ਦੇ ਵਿੱਚ ਮਾਲਵਾ ਜਿਹੜਾ ਜੀ ਉਹ ਪਹਿਲੇ ਨੰਬਰ ਦੇ ਉੱਤੇ ਰਿਹਾ। ਹੌਜ਼ਰੀ, ਟੈਕਸਟਾਈਲ, ਆਟੋ ਪਾਰਟਸ, ਆਇਰਨ ਐਂਡ ਸਟੀਲ ਪ੍ਰੋਡਕਟਸ, ਸਪੋਰਟਸ ਗੁੱਡ, ਚੌਲ ਜਿਹੜਾ ਇਹਦਾ ਐਕਸਪੋਰਟ ਵਧਿਆ। ਸਾਰੇ ਸੈਕਟਰਾਂ ਦੇ ਵਿੱਚ 20 ਤੋਂ 30% ਵਾਧਾ ਹੋਇਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਵਿਡ ਤੋਂ ਬਾਅਦ ਚਾਈਨਾ ਤੋਂ ਘੱਟ ਇੰਪੋਰਟ ਤੇ ਯੂਕਰੇਨ ਰਸ਼ੀਆ ਯੁੱਧ ਦਾ ਪ੍ਰਭਾਵ ਜਿਹੜਾ ਜੀ ਉਹ ਇਹ ਐਕਸਪੋਰਟ ਉਹਨੇ ਵਧਾਇਆ। ਨੈਚੁਰਲ ਹਨੀ, ਬੇਕਰੀ ਦਾ ਐਗਰੋ ਪ੍ਰੋਸੈਸਿੰਗ ਵੀ ਇਸੇ ਸੈਕਟਰ ਦੇ ਵਿੱਚ ਹੈ, ਜਿਹਦੇ ਵਿੱਚ ਚੰਗਾ ਗ੍ਰੋਥ ਆ ਰਿਹਾ। ਔਰ ਯੂਕਰੇਨ ਵਾਰ ਦੇ ਚੱਲਦਿਆਂ ਸਭ ਤੋਂ ਜ਼ਿਆਦਾ ਇਨਕੁਆਇਰੀ ਕਣਕ ਦੀ ਆ ਰਹੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਉਹਦੇ ਉੱਤੇ ਜਿਹੜਾ ਉਹ ਦੱਸ ਕੇ ਹਟਿਆ। ਔਰ ਇਹ ਜਿਹੜਾ ਨਵਾਂ ਅੰਕੜਾ ਛੁਇਆ, ਇਹਦੇ ਤੋਂ ਇੱਕ ਚੀਜ਼ ਜਿਹੜੀ ਹੋਰ ਤੁਸੀਂ ਲੈਣਾ, ਉਹ ਇਹ ਲੈਣਾ ਕਿ ਜਦੋਂ ਜਿਹੜੇ ਕਿਸਾਨ ਬਿੱਲ ਆਏ ਸੀਗੇ ਉਹ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੀ ਇਨਕਮ ਜਿਹੜੀ ਆ ਨਾ ਉਹ ਦੁੱਗਣੀ ਕਰਨੀ ਹੈ। ਉਹਦੇ ਵਿੱਚ ਇੱਕ ਬੜਾ ਵੱਡਾ ਪੁਆਇੰਟ ਇਹ ਉਭਾਰਦੇ ਸੀ। ਐਕਚੁਅਲੀ ਕਿਸਾਨਾਂ ਦੀ ਇਨਕਮ ਦੁੱਗਣੀ ਨਹੀਂ। ਹੁਣ ਮੇਰਾ ਖਿਆਲ ਹੋ ਸਕਦਾ ਕਿ ਜੇ ਇਹ ਚੀਜ਼ਾਂ ਚਾਹੇ ਤੁਸੀਂ ਕਣਕ ਵਾਲੀ ਮੈਂ ਤੁਹਾਨੂੰ ਦੱਸੀ ਹੈ ਤੇ ਚਾਹੇ ਇਹ ਐਕਸਪੋਰਟ ਵਾਲੀ ਹੈ,
ਜਦੋਂ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਸਾਹਮਣੇ ਰੱਖੋਗੇ ਤੇ ਕਹਾਣੀ ਤੁਹਾਡੇ ਸਾਹਮਣੇ ਆਉਂਦੀ ਹੈ ਕਿ ਪਤਾ ਇਹਨਾਂ ਸਭ ਨੂੰ ਹੈ ਕਿ ਇਹ ਕਿਸ ਜਗ੍ਹਾ ਦੇ ਉੱਤੇ ਗਰੋਥ ਹੋਣੀ ਹੈ, ਕਿਹੜੀਆਂ ਚੀਜ਼ਾਂ ਦੇ ਵਿੱਚ ਗਰੋਥ ਹੋਣੀ ਹੈ। ਉੱਥੇ ਪ੍ਰਾਈਵੇਟ ਪਲੇਅਰ ਜਿਹੜੇ ਉਹ ਲਿਆਂਦੇ ਜਾ ਰਹੇ ਨੇ। ਜਿਹੜੀ ਗੱਲ ਆਪਾਂ ਬਹੁਤ ਵਾਰੀ ਇਸੇ ਪਲੇਟਫਾਰਮ ਦੇ ਉੱਤੋਂ ਮੈਂ ਉਭਾਰੀ ਹੈ ਕਿ ਜਦੋਂ ਜੇ ਬਿਜ਼ਨਸ ਜਿਹੜਾ ਜੀ ਉਹ ਹੋਣਾ, ਉਹ ਮੇਰਾ ਬਹੁਤ ਸਟਰੋਂਗਲੀ ਇਹ ਮੰਨਣਾ ਕਿ ਉਹ ਹੋਣਾ ਬਹੁਤ ਜਲਦੀ ਹੋਣਾ ਹੈ ਕਿ ਜਦੋਂ ਵਾਗੇ ਦੇ ਰਾਹੀਂ ਇਹ ਵਪਾਰ ਖੁੱਲਿਆ, UAE ਤੱਕ ਗਿਆ, ਤੇ ਇਹ ਜਿਹੜਾ ਐਕਸਪੋਰਟ ਗਰੋਥ ਹੈ ਉਹ ਪੰਜਾਬ ਦਾ ਕਿੰਨਾ ਹੋ ਸਕਦਾ ਜੀ, ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ ਜੀ। ਇਹ ਇਸੇ ਕਰਕੇ ਉਸ ਪਾਸੇ ਵੱਲ ਨੂੰ ਜਾ ਨਹੀਂ ਰਹੇ, ਜਾਣਾ ਪੈਣਾ, ਨਹੀਂ ਤਾਂ ਅਦਰਵਾਈਜ਼ ਚਾਈਨਾ ਚ ਆਉਂਦਾ ਜੀ। ਜਿਹੜਾ ਸੈਂਟਰਲ ਏਸ਼ੀਆ ਹੈ, ਜਦੋਂ ਉਸ ਪਾਸੇ ਵੱਲ ਨੂੰ ਇਹ ਵਪਾਰ ਖੁੱਲਣਗੇ ਤੇ ਇਹਦੇ ਵਿੱਚ ਸਭ ਤੋਂ ਫਾਇਦਾ ਜਿਹੜਾ ਹੋਊਗਾ ਉਹ ਕਿਸਾਨਾਂ ਦਾ ਹੋਊਗਾ। ਉਹ ਫਾਇਦੇ ਤੋਂ ਪਹਿਲਾਂ ਉੱਥੇ ਕੁਝ ਲੋਕ ਜਿਹੜੇ ਆ ਉਹ ਲਿਆ ਕੇ ਕਾਬਜ਼ ਕਰਵਾਉਣੇ ਸੀਗੇ। ਇਹ ਚੀਜ਼ ਕਿਸਾਨ ਸਮਝ ਗਏ ਪਿਛਲੇ ਸਮੇਂ ਦੇ ਦੌਰਾਨ, ਜਿਹਦੇ ਕਰਕੇ ਉਹਨਾਂ ਨੇ ਤਕੜੇ ਹੋ ਕੇ ਇਹ ਕਿਸਾਨ ਖੇਤੀ ਬਿੱਲ ਹਾਲ ਦੀ ਘੜੀ ਜਿਹੜਾ ਉਹ ਰੱਦ ਕਰਵਾ ਲਏ ਨੇ। ਪਰ ਇਸ ਮਾਮਲੇ ਪ੍ਰਤੀ ਸੁਚੇਤ ਰਹਿਣਾ ਪਊਗਾ। ਬਿਲਕੁਲ ਜੀ, ਬਿਲਕੁਲ ਅੱਖਾਂ ਗਾੜ ਕੇ ਰੱਖਣੀਆਂ ਪੈਣਗੀਆਂ। ਤੇ ਅੱਗੇ ਬਿਕਰਮ ਮਜੀਠੀਆ ਦੀ ਜੇ ਗੱਲ ਕਰੀਏ, ਕੋਰਟਾਂ ਦੇ ਚੱਕਰ ਹੁਣ ਸੁਪਰੀਮ ਕੋਰਟ। ਦੇਖੋ ਬਿਕਰਮ ਮਜੀਠੀਆ ਵਾਲਾ ਮਾਮਲਾ, ਉਹ ਮੋਹਾਲੀ ਤੋਂ ਤਾਂ ਉਹਦੀ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੋਈ ਆ। ਉਹ ਹਾਈ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਉਹ ਕਿਉਂ ਨਹੀਂ ਲਾ ਰਿਹਾ, ਇਹਦੇ ਪਿੱਛੇ ਹੋ ਸਕਦਾ ਕਿ ਉਹਦੀ ਜਿਹੜੀ ਟੀਮ ਹੈ ਵਕੀਲਾਂ ਦੀ, ਉਹ ਕੁਝ ਜਿਹੜੀ ਜੇਲ੍ਹ ਹੈ ਉਹਦੇ ਵਿੱਚ ਜੋੜ ਕੇ ਦੇਖੇ ਕਿ ਜੀ ਦੇਖੋ ਇੰਨੀ ਜੇਲ੍ਹ ਉਹਨੇ ਕੱਟ ਲਈ ਹੋਈ ਹੈ, ਇਸ ਕਰਕੇ ਉਹਨੂੰ ਜ਼ਮਾਨਤ ਦਿੱਤੀ ਜਾਵੇ। ਤੁਰੰਤ ਰਾਹਤ ਦੀ ਆਸ ਹੈ ਨਹੀਂ ਉਹਨੂੰ ਹਾਈ ਕੋਰਟ ਤੋਂ, ਇਸ ਕਰਕੇ ਸ਼ਾਇਦ ਇਹ ਜ਼ਮਾਨਤ ਅਰਜ਼ੀ ਨਹੀਂ ਲਾਈ ਜਾ ਰਹੀ। ਬਿਕਰਮ ਮਜੀਠੀਆ ਉਂਝ ਵੈਸੇ ਇਸ ਪੱਖੋਂ ਚਰਚਾ ਦੇ ਵਿੱਚ ਹੈ ਕਿ ਉਹਨੂੰ VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਪਿਛਲੇ ਦਿਨੀ ਜੇਲ੍ਹ ਮੰਤਰੀ ਹੋਰਾਂ ਨੇ ਜੇਲ੍ਹ ਦਾ ਦੌਰਾ ਕਰਕੇ ਜੇਲ੍ਹ ਸੁਪਰੀਡੈਂਡੈਂਟ ਬਦਲ ਵੀ ਦਿੱਤਾ ਸੀਗਾ। ਦੂਜੇ ਸੁਪਰੀਡੈਂਡੈਂਟ ਨੂੰ ਲੈ ਕੇ ਵੀ ਇੱਕ ਵਿਵਾਦ ਚੱਲੀ ਜਾਂਦਾ। ਹੁਣ ਇਹ ਪਤਾ ਲੱਗ ਰਿਹਾ ਕਿ ਬਿਕਰਮ ਮਜੀਠੀਆ ਦੇ ਉੱਤੇ ਦਰਜ ਕੇਸ ਰੱਦ ਕਰਵਾਉਣ ਲਈ ਉਹਦੇ ਵਕੀਲਾਂ ਦੀ ਟੀਮ ਸੁਪਰੀਮ ਕੋਰਟ ਚਲੀ ਗਈ ਹੈ। ਔਰ ਇਹ ਕੇਸ ਅਕਾਲੀ ਆਗੂ ਦੇ ਖਿਲਾਫ ਪੰਜਾਬ ਪੁਲਿਸ ਨੇ NDPS ਐਕਟ ਦੇ ਤਹਿਤ ਦਰਜ ਕੀਤੇ ਆ। ਮਜੀਠੀਆ ਨੂੰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਸੀ, ਔਰ ਇਹ ਛੋਟ ਵਿਧਾਨ ਸਭਾ ਚੋਣਾਂ ਕਰਕੇ ਦਿੱਤੀ ਗਈ ਸੀ। ਉਸ ਤੋਂ ਬਾਅਦ ਅਦਾਲਤ ਦੇ ਵਿੱਚ ਉਹਨੂੰ ਇਹ ਕਿਹਾ ਗਿਆ ਸੀਗਾ ਕਿ ਉਹ ਸਰੈਂਡਰ ਕਰੂਗਾ, ਤੇ ਉਹਨੇ ਸਰੈਂਡਰ ਕੀਤਾ। ਪਟਿਆਲੇ ਦੀ ਜੇਲ੍ਹ ਦੇ ਵਿੱਚ ਉਹ ਬੰਦ ਹੈ। ਸਾਬਕਾ ਮੰਤਰੀ ਕਹਿੰਦਾ ਕਿ ਉਹਦੇ ਉੱਤੇ ਦਰਜ ਕੇਸ ਜਿਹੜੇ ਨੇ ਉਹ ਸਿਆਸਤ ਤੋਂ ਪ੍ਰੇਰਿਤ ਨੇ, ਤੇ ਦਲੀਲ ਇਹ ਦਿੱਤੀ ਗਈ ਸੀ ਕਿ ਇਹਨਾਂ ਕੇਸਾਂ ਵਿੱਚ ਪਹਿਲਾਂ ਹੀ ਜਿਹੜੇ ਹਾਈ ਰੈਂਕ ਦੇ ਪੁਲਿਸ ਅਧਿਕਾਰੀ ਉਹ ਜਾਂਚ ਕਰ ਚੁੱਕੇ ਹੋਏ ਨੇ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜੀ ਸਿੱਟ ਬਣਾਈ ਸੀਗੀ ਕਾਂਗਰਸ ਦੀ ਸਰਕਾਰ ਨੇ, ਉਹਦੇ ਸਾਰੇ ਅਫਸਰਾਂ ਨੂੰ ਬਦਲ ਦਿੱਤਾ। ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਆਫੀਸਰ ਲਾਏ ਗਏ ਜਿਹੜੇ ਕਿ ਇਸ ਕੇਸ ਨੂੰ ਦੁਬਾਰਾ ਤੋਂ ਖੰਗਾਲ ਰਹੇ ਆ, ਔਰ ਇਹਦੇ ਵਿੱਚ ਕਿਹੜੀਆਂ ਕੋ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਲੱਭ ਰਹੇ ਆ। ਸ਼ਾਇਦ ਇਹ ਇੱਕ ਰੀਜ਼ਨ ਹੈ ਜਿਹਦੇ ਕਰਕੇ ਜਿਹੜੇ ਬਿਕਰਮ ਮਜੀਠੀਆ ਦੇ ਵਕੀਲਾਂ ਦੀ ਟੀਮ ਹੈ ਉਹ ਹਾਈ ਕੋਰਟ ਨਹੀਂ ਗਈ, ਕਿਉਂਕਿ ਉੱਥੇ ਸ਼ਾਇਦ 75-25 ਹੈ ਨਹੀਂ। ਹੁਣ ਜਿਹੜੇ ਜਿਹੋ ਜਿਹੇ ਪਹਿਲਾਂ ਐਡਵੋਕੇਟ ਜਨਰਲ ਸੀ, ਅਤੁਲ ਨੰਦਾ ਵਰਗੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਾਏ, ਜਿਨ੍ਹਾਂ ਨੇ ਕੇਸ ਹਾਰੇ ਸੀਗੇ, ਔਰ ਕਿੰਨਾ ਕੁ ਪੈਸਾ ਉਹ ਇਕੱਠਾ ਕਰ ਗਏ ਪੰਜਾਬ ਦੇ ਵਿੱਚੋਂ ਕੋਈ ਸੋਚ ਵੀ ਨਹੀਂ ਸਕਦਾ। ਇਸ ਕਰਕੇ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੂੰ ਲੱਗਦਾ ਹੈ ਕਿ ਉੱਥੋਂ ਜ਼ਮਾਨਤ ਨਹੀਂ ਮਿਲਣੀ। ਇਹ ਜਿਹੜੀ ਆ ਉਹ ਕੁਐਸਚਨ ਪਾਈ ਗਈ ਆ ਹੁਣ ਇੱਥੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਿ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਨੇ, ਇਸ ਕਰਕੇ ਰੱਦ ਕੀਤੇ ਜਾਣ। ਦੂਜਾ ਇਹਦਾ ਇੱਕ ਟੈਕਨੀਕਲ ਪੱਖ ਇਹ ਵੀ ਹੈ ਕਿ ਜਿਹੜੇ NDPS ਐਕਟ ਦੀਆਂ ਧਾਰਾਵਾਂ ਨੇ ਉਹਦੇ ਵਿੱਚ ਸੁਪਰੀਮ ਕੋਰਟ ਤੋਂ ਹੇਠਾਂ ਰਾਹਤ ਨਹੀਂ ਮਿਲਦੀ। ਮੋਸਟਲੀ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਉਹ ਰਿਸਕ ਨਹੀਂ ਲੈਂਦੀਆਂ ਇਸ ਮਾਮਲੇ ਦੇ ਉੱਤੇ। ਸ਼ਾਇਦ ਇਸ ਕਰਕੇ ਵਕੀਲਾਂ ਨੇ ਇਹ ਪਾਈ ਗਈ ਆ ਕੁਐਸਚਨ ਸੁਪਰੀਮ ਕੋਰਟ ਦੇ ਵਿੱਚ। ਜੇ ਇਹ ਜਿਹੜੇ ਆ ਕੇਸ ਰੱਦ ਨਹੀਂ ਹੁੰਦੇ, ਕੁਐਸਚਨ ਜਿਹੜੀ ਉਹ ਨਹੀਂ ਮੰਨੀ ਜਾਂਦੀ, ਤੇ ਬਿਕਰਮ ਮਜੀਠੀਆ ਦੇ ਵਾਸਤੇ ਮੁਸ਼ਕਲਾਂ ਵਧਣਗੀਆਂ ਹੋਰ, ਕਿਉਂਕਿ ਹਾਈ ਕੋਰਟ ਦੇ ਵਿੱਚੋਂ ਇਹਨਾਂ ਧਾਰਾਵਾਂ ਦੇ ਤਹਿਤ ਜ਼ਮਾਨਤ ਮਿਲਣ ਦੇ ਅਸਾਰ ਘੱਟ ਨੇ। ਉਹਨੂੰ ਫਿਰ ਉਸ ਚੈਨਲ ਦੇ ਥਰੂ ਜਾਣਾ ਪਊਗਾ। ਹੇਠੋਂ ਤਾਂ ਰੱਦ ਹੋ ਚੁੱਕੀ ਹੈ ਮਹਾਲੀ ਵਾਲੀ ਤੋਂ, ਫਿਰ ਉਹ ਹਾਈ ਕੋਰਟ ਜਾਊਗਾ। ਜੇ ਹਾਈ ਕੋਰਟ ਤੋਂ ਰੱਦ ਹੁੰਦੀ ਹੈ
ਫਿਰ ਉਹਨੂੰ ਸੁਪਰੀਮ ਕੋਰਟ ਜ਼ਮਾਨਤ ਦੇ ਵਾਸਤੇ ਜਾਣਾ ਪਊਗਾ। ਅਜੇ ਇਹ ਜ਼ਮਾਨਤ ਨਹੀਂ ਲਾਈ ਗਈ, ਬਲਕਿ ਕੁਐਸ਼ਨ ਪਾਈ ਗਈ ਹੈ। ਜੀ, ਤਾਂ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ 4082725200। ਵਾਪਸ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਉਸ ਤੋਂ ਬਾਅਦ ਹੋਣਗੇ ਤੁਹਾਡੇ ਕੁਐਸਚਨ। ਵਾਪਸ ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ।
ਹਾਂਜੀ ਹੋਲਡ ਹਾਂਜੀ ਕਰ ਲੈ ਹਾਂਜੀ ਹੋਲਡ ਕਰ ਲੈ full benefits. ਪ੍ਰੀਤ ਕੌਰ ਸੜੀ ਤੋਂ ਬੋਲ ਰਹੀ ਹਾਂ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ, ਜਿਸ ਇਸ ਹਿੱਸੇ ਦੇ ਵਿੱਚ ਬਲਤੇਜ ਪੰਨੂ ਹੋਰਾਂ ਨੂੰ ਤੁਸੀਂ ਸਵਾਲ ਕਰਦੇ ਹੋ ਤੇ ਉਹ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਵਾਰੀ ਤੁਹਾਡੀਆਂ ਕਾਲਾਂ ਲਵਾਂਗੇ, ਤੁਸੀਂ ਕਾਲ ਕਰ ਸਕਦੇ ਹੋ 4082725200। ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਤੇ ਸ਼੍ਰੀ ਦੋ ਸਤਿ ਸ਼੍ਰੀ ਤਿੰਨ ਕੀ ਅਕਾਲ ਜੀ। ਗੱਲਾਂ ਮੇਰੇ ਪੁੱਛਣੀਆਂ ਸੀ ਮੈਂ। ਜਦੋਂ 14 ਦੇ ਵਿੱਚ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਬਣੀ ਆ, ਤੇ ਉਦੋਂ ਬਾਅਦ ਐਂ ਲੱਗਦਾ ਸੀ ਕਿ ਜਦੋਂ ਇਹ ਫਸਦੇ ਆ ਕਿਸੇ ਮਾਮਲੇ ਤੇ, ਤਾਂ ਐਂ ਲੱਗਦਾ ਸੀ ਕਿ ਜਿਵੇਂ ਪਾਕਿਸਤਾਨ ਨੂੰ ਕਹਿ ਦਿੱਤਾ ਹੋਵੇ ਵੀ 2 ਗੋਲੀਆਂ ਤੁਸੀਂ ਚਲਾ ਦਿਓ ਜਾਂ ਇੱਕ ਅੱਧਾ ਬੰਬ ਸੱਟ ਦਿਓ, ਲੋਕਾਂ ਦਾ ਧਿਆਨ ਡਾਈਵੇਟ ਹੋ ਜਾਵੇ, ਹਨਾ। ਤੇ ਉਦੋਂ ਬਾਅਦ ਇਮਰਾਨ ਖਾਨ ਆਏ ਤਾਂ ਉਹਨਾਂ ਨੇ ਚਲੋ ਇੱਕ ਗੱਲ ਤਾਂ ਬਹੁਤ ਉਦੋਂ ਚੰਗੀ ਕੀਤੀ ਸੀ ਕਿ ਅਸੀਂ ਜੰਗ ਲਾਉਣ ਦੀ ਸਥਿਤੀ ਵਿੱਚ ਨਹੀਂ, ਜਿਹੜੀ ਜੰਗ ਦਾ ਹੁਣ ਲੋਕ ਅੱਜ ਨਤੀਜਾ ਭੁਗਤ ਰਹੇ ਕਿ ਦੇਖੋ ਕੀ ਹਾਲ ਇਕੋਨਮੀ ਦੇ ਹੋਣ ਡਿਆ ਤੇ ਕਿੰਨੀ ਮਹਿੰਗਾਈ ਹੋਣ ਡਈ ਆ। ਤੇ ਏਦਾਂ ਹੀ ਮੈਨੂੰ ਲੱਗਦਾ ਕਿ ਚੰਡੀਗੜ੍ਹ ਦਾ ਮਸਲਾ ਜਿਹੜਾ ਸੀ, ਇਹਨਾਂ ਦੇ ਬਾਦਲ ਹੋਣਾ ਨੇ ਰੱਖਿਆ ਸੀਗਾ, ਜਾਂ ਪੰਥ ਦਾ ਮਸਲਾ ਆਪਣੇ ਹੱਥ 'ਚ ਰੱਖਿਆ ਸੀ। ਜਿਹੜਾ ਹੁਣ ਚੰਡੀਗੜ੍ਹ ਦਾ ਫੈਸਲਾ ਉਹਨੇ ਕਰ ਦਿੱਤਾ ਅਮਿਤ ਸ਼ਾਹ ਨੇ, ਕਿਤੇ ਬਾਦਲ ਸਾਹਿਬ ਉਹਨਾਂ ਨੇ ਜਾਂ ਕਹਿੰਦੇ ਇਹਨਾਂ ਦੇ ਹਾਰਨ ਵਾਲੇ ਲੋਕਾਂ ਨੇ ਆਪ ਹੀ ਤਾਂ ਨਹੀਂ ਕਿਤੇ ਕਹਿ ਕੇ ਕਰਵਾਤਾ, ਉਂਗਲ ਲਾਤੀ ਹੋਊਗੀ, ਕਿਉਂਕਿ ਭਾਈਵਾਲੀ ਤੇ ਇਹਨਾਂ ਦੀ ਹੈਗੀ ਆ ਨਾ। ਬਾਕੀ SYL ਆ ਜਿਹੜੀ, ਉਹ ਵੀ ਹਜੇ ਮੁੱਦਾ ਚੱਕਣਗੇ। ਪਰ ਮੈਨੂੰ ਇੱਕ ਯਾਦ ਆ, ਤੁਸੀਂ ਗੱਲ ਕਹੀ ਸੀ ਕਿ ਮੇਰੀ ਗੱਲ ਅੰਡਰਲਾਈਨ ਕਰ ਲਓ ਕਿ SYL ਦੇ ਵਿੱਚ ਪੰਜਾਬ ਦੇ ਲੋਕਾਂ ਦਾ ਖੂਨ ਵਹਿਆ ਹੋਇਆ ਆ, ਇਹਦੇ ਵਿੱਚ ਕਦੀ ਪਾਣੀ ਨਹੀਂ ਬਦਲੂਗਾ, ਹਨਾ। ਉਹ ਮੈਂ ਅੰਡਰਲਾਈਨ ਕੀਤੀ ਵੀ ਆ ਸ਼ਾਇਦ, ਕਿਉਂਕਿ ਇਹਨੀ ਆਉਣ ਵਾਲੇ ਮਸਲੇ ਚੱਕਰਾਂ ਤੇ SYL ਨੂੰ ਵੀ ਆ। ਜਦੋਂ ਸੌਹਾਂ ਖਾਣ ਵਾਲੇ ਗੁਟਕਾ ਸਾਹਿਬ ਦੀਆਂ ਤੇ ਜਿਹੜੀ ਨਾਗਵਲ ਪਾਉਣਾ ਜਾਣਦੇ ਸੀ, ਉਹ ਆਪਣੀਆਂ ਪੈਨਸ਼ਨਾਂ ਦੇ ਉੱਤੇ ਹੁਣ ਸਾਰੇ ਵਿਧਾਇਕ ਪਿੱਟੇ ਆ। ਜਦੋਂ ਪੰਜਾਬ ਦੇ ਨਾਲ ਧੱਕਾ ਹੁੰਦਾ ਸੀ, ਪੰਜਾਬ ਲੁੱਟਿਆ ਜਾਂਦਾ ਸੀ, ਜੇ ਇੰਨਾ ਕਿ ਉਦੋਂ ਬੋਲੇ ਹੁੰਦੇ, ਸ਼ਾਇਦ ਇੰਨਾ ਪੰਜਾਬ ਲੁੱਟ ਨਾ ਹੁੰਦਾ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਲੁੱਟਿਆ ਸੀ। ਇਹਨੀ 5 ਸਾਲਾਂ 'ਚ ਕੋਈ ਹਿਸਾਬ ਨਹੀਂ ਕੀਤਾ। ਤੁਹਾਨੂੰ ਯਾਦ ਹੋਣਾ ਜੀ, 31,000 ਕਰੋੜ ਰੁਪਏ ਦਾ ਜਿਹੜਾ ਘਟਾਲਾ ਸੀ, ਉਹਨੂੰ ਪਾਤਾ ਸੀ ਇਹਨੀ ਲੋਨ ਦੇ ਵਿੱਚ ਪਾਤਾ ਸੀ ਜਾਂ ਕਰਜ਼ੇ 'ਚ ਪਵਾਤਾ ਸੀ। ਉਦੋਂ ਸਕੂਟਰ ਦੇ ਉੱਤੇ, ਮੋਟਰਸਾਈਕਲ ਦੇ ਉੱਤੇ ਪਲੇਟਾਂ ਦਿਖਾਉਂਦੇ ਸੀ ਜਾਖੜ ਸਾਹਿਬ, ਚਲੋ ਉਹਨਾਂ ਦੇ ਉੱਤੇ ਮੈਂ ਉਂਗਲ ਨਹੀਂ ਚੱਕਦਾ, ਪਰ ਉਹਦੀ ਦਿਖਾਲਿਆ ਸੀ ਕਿ ਇਹਦੇ ਉੱਤੇ ਇਹ ਟਰੱਕ ਦਾ ਨੰਬਰ ਆ ਜੀ, ਇਹਦੇ ਉੱਤੇ ਢੋਈ ਆ ਕਣਕ ਤੇ ਸਾਰਾ ਕੁਛ, ਹਨਾ। ਜੇ ਉਦੋਂ ਬੋਲਦੇ ਸੀ, ਜੇ ਕੱਪੜੇ ਕੱਢ ਲਏ ਜਾਂਦੇ ਤੇ ਸ਼ਾਇਦ ਸਰਕਾਰ ਦਾ ਥੋੜਾ ਬਹੁਤਾ ਨਵੀਂ ਨੂੰ ਵੀ ਫਰਕ ਪੈਂਦਾ ਤੇ ਇਹ ਵੀ ਮਾੜਾ ਮੋਟਾ ਟੈਕ ਸਕਦੇ ਸੀ, ਹਨਾ। ਤੇ ਨਾਲ ਮੈਂ ਇੱਕ ਛੋਟੀ ਜਿਹੀ ਹੋਰ ਗੱਲ ਕਰਨਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਜਿਵੇਂ ਮਾਨ ਸਾਹਿਬ ਦੀ, ਭਗਵੰਤ ਮਾਨ ਸਾਹਿਬ ਦਾ, ਜਿਵੇਂ ਬਹੁਤੇ ਲੋਕਾਂ ਨੂੰ ਉਹਨਾਂ ਨੂੰ ਹਜੇ ਇੱਦਾਂ ਲੱਗਦਾ ਨਹੀਂ ਕਿ CM ਮੰਨਣ ਨੂੰ ਤਿਆਰ ਨਹੀਂ ਕਈ ਲੋਕ। ਹਾਂਜੀ, ਥੈਂਕ ਯੂ ਜੀ। ਐਕਚੁਅਲੀ ਰਾਜੀ, ਲਾਸਟ 'ਚ ਤੁਸੀਂ ਜਿਹੜਾ ਉਹ ਕਹਿ ਹੀ ਦਿੱਤਾ ਵੀ ਉਹ ਯਕੀਨ ਨਹੀਂ ਹੋ ਰਿਹਾ ਉਹਨਾਂ ਨੂੰ ਕਿ ਇਹ ਕੀ ਕੁਛ ਹੋ ਗਿਆ। ਉਹ ਪੁਰਾਣੀ ਕਹਾਵਤ ਸੁਣਾਉਂਦੇ ਹੁੰਦੇ ਆ, ਮੈਂ ਉਹਦੇ ਵਿੱਚ ਜਿਹੜਾ ਲਫ਼ਜ਼ ਵਰਤਦੇ ਉਹ ਤਾਂ ਨਹੀਂ ਮੈਂ ਇਹਦੇ ਉੱਤੇ ਵਰਤੂੰਗਾ, ਪਰ ਉਹ ਕਿਸੇ ਨੇ ਪੁੱਛਿਆ ਸੀ ਇੱਕ ਔਰਤ ਨੂੰ ਵੀ ਆ ਜਿਹੜਾ ਢੱਠਾ ਇਹਨੂੰ ਪਛਾਣਦੀ ਹੈ। ਉਹਨੇ ਅੱਗੋਂ ਇਹ ਕਿਹਾ ਸੀਗਾ, ਮੈਂ ਥੋੜਾ ਮੋਡੀਫਾਈ ਕਰਕੇ ਦੱਸਦਾ ਵੀ ਹੋਰ ਵਿਧਵਾ ਕਿਹਨੇ ਕੀਤੀ ਹੋਈ ਹੈ। ਸਵਾਲ ਤਾਂ ਇਹ ਹੈ ਨਾ ਕਿ ਇਹ ਤਾਂ ਢੱਠੇ ਨੇ ਜਿਨ੍ਹਾਂ ਨੇ ਇੱਥੋਂ ਤੱਕ ਕਹਾਣੀ ਜਿਹੜੀ ਉਹ ਲੈ ਕੇ ਆਂਦੀ ਆ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਇਹ ਬਾਦਲਾਂ ਦੀ ਵਜ੍ਹਾ ਕਰਕੇ ਹੋ ਰਿਹਾ ਹੋਊਗਾ ਜਾਂ ਉਹਨਾਂ ਨੇ ਕਹਾਇਆ ਹੋਊਗਾ, ਪਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹ ਸਮਝਦੀ ਹੈ ਕਿ ਦਿੱਲੀ ਦੇ ਵਿੱਚ ਤਾਂ ਉਹਨਾਂ ਨੇ LG ਦੇ ਥਰੂ ਦੱਬ ਕੇ ਰੱਖਿਆ ਆ ਜੀ, ਨੱਪ ਕੇ ਰੱਖਿਆ ਆ ਕਿ ਉਹ ਨਹੀਂ ਕੁਛ ਕਰਨ ਦਿੰਦੇ ਦਿੱਲੀ ਦੀ ਸਰਕਾਰ ਨੂੰ। ਜਿਹੜਾ ਐਂਟੀ ਕਰਪਸ਼ਨ ਬਿਊਰੋ ਆ, ਏਦਾਂ ਦਾ ਉਹਨਾਂ ਨੇ ਨੰਬਰ ਦਿੱਲੀ ਦੇ ਵਿੱਚ ਵੀ ਜਾਰੀ ਕੀਤਾ ਸੀਗਾ, ਤੇ ਉਦੋਂ ਫਿਰ ਐਂਟੀ ਕਰਪਸ਼ਨ ਬਿਊਰੋ LG ਦੇ ਅੰਡਰ ਕਰ ਦਿੱਤਾ ਗਿਆ। ਉਹਦੀਆਂ ਪਾਵਰਾਂ, ਉਹਦੀਆਂ ਤਾਕਤਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਬਿੱਲ ਪਾਸ ਕਰਕੇ ਵੀ
ਲੈ ਲਈਆਂ ਗਈਆਂ ਦਿੱਲੀ ਦੀਆਂ। ਅੱਛਾ, ਪੰਜਾਬ ਜਿਹੜੀ ਆ ਉਹ ਫੁੱਲ ਸਟੇਟ ਹੈ, ਇੱਥੇ ਇਹੋ ਜਿਹਾ ਤੁਸੀਂ ਇਹ ਕਹਿ ਲਓ ਕਿ ਹੋ ਨਹੀਂ ਸਕਦਾ। ਤੇ ਉਹਨਾਂ ਨੇ ਫਿਰ ਹੁਣ ਦੂਜੇ ਪਾਸੇ ਤੋਂ ਨਾਗਵਲ ਪਾਉਣਾ ਸ਼ੁਰੂ ਕਰ ਦਿੱਤਾ ਜੀ। ਇਹ ਚਾਹੇ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਮੁੱਦਾ ਹੈ, ਚਾਹੇ ਇਹ ਮਾਮਲਾ ਜਿਹੜਾ ਜੀ ਹੁਣ ਆ ਚੰਡੀਗੜ੍ਹ ਵਾਲਾ ਹੈ, ਇਹ ਉਹਦਾ ਇੱਕ ਪਾਰਟ ਕਿਹਾ ਜਾ ਸਕਦਾ ਹੈ ਕਿ ਰੋਕਿਆ ਕਿਵੇਂ ਜਾਵੇ। ਕਿਉਂਕਿ ਅਸਲ 'ਚ ਸਿਆਣੇ ਕਹਿੰਦੇ ਨਾ, ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਤਾਂ ਦੱਬ ਲਿਆ, ਕਾਂਗਰਸ ਮੁਕਤ ਭਾਰਤ ਦੀ ਗੱਲ ਭਾਜਪਾ ਕਰਦੀ ਸੀ, ਉਹ ਲਗਭਗ ਉਹਦੇ ਨੇੜੇ ਤੇੜੇ ਪਹੁੰਚ ਚੱਲੀ ਆ। ਪਰ ਉਹਨੂੰ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੇ ਕਾਂਗਰਸ ਦਾ ਤੋੜ ਹੈ, ਜਿਹੜਾ ਕਾਂਗਰਸ ਦਾ ਬਦਲ ਹੈ, ਉਹ ਕਿਤੇ ਆਮ ਆਦਮੀ ਪਾਰਟੀ ਨਾ ਬਣ ਜੇ। ਜਿਹੜੇ ਤਰੀਕੇ ਦੇ ਨਾਲ ਹਿਮਾਚਲ ਤੇ ਹਰਿਆਣੇ ਦੇ ਵਿੱਚ ਕਾਂਗਰਸ ਵਾਲੇ ਝਾਕ ਰਹੇ ਆ ਕਿ ਜੇ ਇਸ ਪਾਰਟੀ ਦੇ ਵਿੱਚ ਚਲੇ ਜਾਇਆ ਜਾਵੇ, ਤੇ ਇਹ ਅਹਿਸਾਸ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਹੈ ਨਾ। ਉਹ ਚਾਹੇ ਉਹ ਕੋਲੇ ਵਾਲਾ ਮਾਮਲਾ ਹੈ, ਚਾਹੇ ਚੰਡੀਗੜ੍ਹ ਵਾਲਾ ਮਾਮਲਾ ਹੈ, ਮੁਸ਼ਕਲਾਂ ਤਾਂ ਉਹ ਖੜੀਆਂ ਕਰੂਗੀ। ਹੁਣ ਅਸਲੀਅਤ ਸਭ ਦੇ ਸਾਹਮਣੇ ਆ ਰਹੀ ਹੈ। ਮੰਨ ਲਓ ਜਿਹੜੇ ਅਗਲੇ ਢਾਂਚੇ ਵੱਲ ਨੂੰ ਜਿਹੜੀ ਵੱਧਦੀ ਹੈ, ਜੇ ਇਹ ਮੌਜੂਦਾ ਸਰਕਾਰ ਜਿਹਦੇ ਵਿੱਚ ਡਿਸਪੈਂਸਰੀ ਸਿਸਟਮ ਹੈ, ਮੁਹੱਲਾ ਕਲੀਨਿਕ ਹੈ, ਜੇ ਉਧਰ ਨੂੰ ਤੁਰ ਪੈਂਦੀ ਹੈ ਜਾਂ ਉਹ ਬਣਾਉਣ ਵਾਲੇ ਪਾਸੇ ਨੂੰ ਤੁਰ ਪੈਂਦੀ ਹੈ, ਇਹਦੇ ਵਿੱਚ NRIs ਜਿਹੜੇ ਨੇ ਉਹ ਇੱਕ ਵੱਡਾ ਰੋਲ ਅਦਾ ਕਰ ਸਕਦੇ ਆ ਆਪੋ ਆਪਣੇ ਪਿੰਡਾਂ ਦੇ ਵਿੱਚ, ਇਹਨਾਂ ਡਿਸਪੈਂਸਰੀਆਂ ਦੇ ਵਾਸਤੇ, ਸਕੂਲਾਂ ਦੇ ਵਾਸਤੇ। ਤੇ ਇਹ ਮਾਡਲ ਜਿਹੜਾ ਪੰਜਾਬ ਦਾ, ਉਹ ਵੱਡੇ ਸੂਬਿਆਂ ਦੇ ਵਿੱਚ ਫਿਰ ਲਾਗੂ ਹੋ ਸਕਦਾ, ਜਾਂ ਉਹਨੂੰ ਦਿਖਾ ਕੇ ਉਹ ਤੁਰ ਸਕਦੇ। ਹੁਣ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਫਿਰ ਰਹੀ ਆ, ਉੱਥੇ ਉਹ ਦੋ ਚੀਜ਼ਾਂ ਨੂੰ ਦਿਖਾ ਰਹੀ ਆ। ਉਹ ਕਹਿੰਦੇ ਜੀ ਆਹ ਦੇਖੋ, ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਬੰਦਾ ਸੀ ਲਾਭ ਸਿੰਘ ਉਗੋਕੇ, ਤੇ ਇਹਨੇ ਉੱਥੋਂ ਦੇ ਉਦੋਂ ਦੇ ਮੌਜੂਦਾ ਮੁੱਖ ਮੰਤਰੀ ਨੂੰ ਹਰਾਤਾ। ਇੱਕ ਉਹ ਗੁਰਿੰਦਰ ਸਿੰਘ ਹੈ, ਉਹਨਾਂ ਨੂੰ ਦਿਖਾ ਰਹੀ ਹੈ ਵੀ ਆਹ ਦੇਖੋ ਜੀ, ਇੱਕ ਢਾਬਾ ਚਲਾਉਣ ਵਾਲਾ ਬੰਦਾ ਸੀ, ਇਹਨੇ ਚੰਡੀਗੜ੍ਹ ਦੇ ਮੇਅਰ ਨੂੰ ਹਰਾਤਾ। ਉਹ ਇਹ ਦਿਖਾਉਂਦੇ ਆ ਕਿ ਜੇ ਇਹ ਆਮ ਬੰਦੇ ਸਿਆਸਤ ਦੇ ਵਿੱਚ ਆ ਕੇ ਇੱਥੋਂ ਤੱਕ ਜਾ ਸਕਦੇ ਆ, ਤੇ ਤੁਸੀਂ ਕਿਉਂ ਨਹੀਂ ਜਾ ਸਕਦੇ। ਉਹ ਹਰਿਆਣੇ ਵਾਲਿਆਂ ਨੂੰ ਇਹ ਪੁੱਛ ਰਿਹਾ, ਔਰ ਇਹ ਚੀਜ਼ ਦਾ ਅਸਰ ਪੈ ਰਿਹਾ ਉੱਥੇ। ਇਹ ਚੀਜ਼ਾਂ ਸਾਰੀਆਂ ਨੂੰ ਜੇ ਤੁਸੀਂ ਸਾਹਮਣੇ ਰੱਖਦੇ ਹੋ, ਤੇ ਇੱਕ ਕਿਸਮ ਦੇ ਨਾਲ ਘੇਰਨ ਦਾ ਯਤਨ ਉਹ ਹੋਊਗਾ। ਇਹਦੀ ਸ਼ੁਰੂਆਤ ਉਹ ਹੋ ਚੁੱਕੀ ਹੋਈ ਆ, ਕਿਉਂਕਿ ਕਹਿਣ ਨੂੰ ਭਾਵੇਂ ਉਹ ਜੋ ਮਰਜ਼ੀ ਕਹੀ ਜਾਂਦੇ, ਪਤਾ ਤਾਂ ਸਭ ਨੂੰ ਲੱਗ ਗਿਆ ਸੀਗਾ ਪਹਿਲਾਂ ਕਿ ਸਰਕਾਰ ਬਦਲ ਰਹੀ ਹੈ, ਸਰਕਾਰ ਕੀ ਆ ਰਹੀ ਹੈ। ਤਾਂ ਕਰਕੇ ਉਦੋਂ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ, ਉਹਦੇ ਉੱਤੋਂ ਪੰਜਾਬ ਤੇ ਹਰਿਆਣਾ ਦੀ ਨੁਮਾਇੰਦਗੀ ਜਿਹੜੀ ਉਹ ਲਾਂਭੇ ਕੀਤੀ ਗਈ ਆ। ਇੱਥੇ ਲੋਕ ਬਹੁਤ ਕੁਝ ਜਿਹੜਾ ਜੀ ਉਹ ਸਮਝਦੇ। ਲੋਕ ਕਹਿੰਦੇ ਆ, ਕੱਲ ਵੀ ਕੋਈ ਕਹਿੰਦਾ ਸੀ ਉਹਦੇ ਉੱਤੇ ਕਿ ਜੀ ਇੱਥੇ ਰਾਸ਼ਟਰਪਤੀ ਰਾਜ ਵੱਲੋਂ ਵੱਧ ਹੋਵੇਗਾ। ਬਾਵੇਂ ਵਿਧਾਇਕ ਨੇ, ਐਡਾ ਸੌਖਾ ਥੋੜੀ ਆ, ਐਡਾ ਸੌਖਾ ਨਹੀਂਗਾ। ਹਾਂ, ਮੁਸ਼ਕਲਾਂ ਪੈਦਾ ਜਿਹੜਾ ਉਹ ਹੋਣਗੀਆਂ, ਤੇ ਜੇ ਮੁਸ਼ਕਲਾਂ ਦੇ ਵਿੱਚੋਂ ਸਰਵਾਈਵ ਕਰਨਾ ਸ਼ੁਰੂ ਕਰ ਦਿੱਤਾ ਸਰਕਾਰ ਨੇ, ਤੇ ਫਿਰ ਐਡੀ ਵੀ ਕੋਈ ਗੱਲ ਨਹੀਂ ਹੈਗੀ। ਲੋਕਾਂ ਨੂੰ ਸਾਥ ਜਿਹੜਾ ਉਹ ਦੇਣਾ ਜ਼ਰੂਰੀ ਆ। ਲੋਕ ਕੁਝ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਜਿਹੜੇ ਲੋਕ ਨੇ, ਪੰਜਾਬ ਦੇ ਲੋਕ ਨਹੀਂ ਕਾਲੇ ਹੈਗੇ ਮਾਮਲੇ ਦੇ ਉੱਤੇ, ਸੋਸ਼ਲ ਮੀਡੀਆ ਤੇ ਬੈਠੇ ਕੁਝ ਲੋਕ ਜਿਹੜੇ ਉਹ ਕਾਲੇ ਨੇ। ਆਹ ਕਿਉਂ ਨਹੀਂ ਹੋਇਆ, ਆਹ ਕਿਉਂ ਨਹੀਂ ਹੋਇਆ, ਆਹ ਕਿਉਂ ਨਹੀਂ, ਆਹ ਕਿਉਂ ਨਹੀਂ ਹੋਇਆ। ਚੰਡੀਗੜ੍ਹ ਵਾਲੇ ਚੰਡੀਗੜ੍ਹ ਵਾਸਤੇ ਬੋਲੋ, ਚੰਡੀਗੜ੍ਹ ਵਾਸਤੇ ਬੋਲੋ, ਬਸ ਆਹ 5-4 ਡਾਇਲਾਗ ਨੇ ਜਿਹੜੇ ਉਹਨਾਂ ਨੂੰ ਲਿਖ ਕੇ ਦਿੱਤੇ ਹੋਏ ਨੇ, ਉਹ ਅੱਗੇ ਤੋਂ ਅੱਗੇ ਕਾਪੀ ਪੇਸਟ ਦਾ ਉਹ ਕਰੀ ਜਾ ਰਹੇ ਨੇ, ਰੌਲਾ ਉਹੀ ਬਹੁਤਾ ਪਾ ਰਹੇ ਨੇ। ਘੱਟੋ ਘੱਟ 1 ਸਾਲ ਦਾ ਸਮਾਂ, ਅਜੇ ਮਹੀਨਾ ਵੀ ਨਹੀਂ ਹੋਇਆ, ਅਜੇ ਤਾਂ 15 ਦਿਨ ਹੋਏ ਨੇ। ਸੋ 15 ਦਿਨਾਂ ਦੇ ਵਿੱਚ ਜੇ ਇੰਨਾ ਵਕਤ ਪੈ ਗਿਆ, ਤੇ ਉਹ ਇਸੇ ਕਰਕੇ ਹੀ ਪੈ ਗਿਆ ਨਾ ਜੀ। ਉਹਨਾਂ ਨੂੰ ਇਹ ਲੱਗਦਾ ਵੀ ਜੇ ਇਸੇ ਤਰੀਕੇ ਨਾਲ ਕੰਮ ਹੋਣੇ ਸ਼ੁਰੂ ਹੋ ਗਏ, ਤੇ ਫਿਰ ਔਖਾ ਹੋ ਜਾਊਗਾ ਉਹਨਾਂ ਨੂੰ। ਜੀ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਚੱਲ ਜੀ। ਭਾਜੀ ਇੱਕ ਤਾਂ 3 ਸਵਾਲ ਨਿੱਕੇ ਨਿੱਕੇ। ਇੱਕ ਤਾਂ ਕਹਿੰਦੇ ਕੋਈ ਬੈਂਕਾਂ ਬੰਦ ਹੋ ਰਹੀਆਂ, ਤੁਹਾਨੂੰ ਕੋਈ ਨੌਲੇਜ ਇਹਦੇ ਬਾਰੇ? ਨੰਬਰ 2 ਤੇ ਜਿਹੜੀਆਂ ਕਹਿੰਦੇ ਬੀੜਾਂ ਚੋਰੀ ਹੋਈਆਂ ਸੀ, ਉਹਦੇ ਵਿੱਚ ਲਗਾ ਮਾਤਰਾ ਕੋਈ ਚੇਂਜ ਕਰਕੇ ਤੇ ਬਾਹਰਲੇ ਮੁਲਕਾਂ ਨੂੰ ਭੇਜੀਆਂ ਜਾ ਰਹੀਆਂ। ਤੇ ਨੰਬਰ ਤੀਸਰਾ, ਜਦੋਂ ਵੀ ਕੋਈ ਪਹਿਲਾਂ ਮੁੱਖ ਮੰਤਰੀ ਬਣਦੇ ਸੀ, ਇਹਨਾਂ ਦੇ ਕੀ ਹੱਥ ਵਢਾ ਲਏ ਜਾਂਦੇ ਆ? ਸੈਂਟਰ ਗੌਰਮੈਂਟ ਆ ਉਹਨਾਂ ਦੇ ਮਤਲਬ ਕੋਈ ਜ਼ਬਾਨ ਕੱਟ ਦਿੰਦੀ ਆ ਵੀ ਤੁਸੀਂ ਪੰਜਾਬ ਬਾਰੇ ਬੋਲਣਾ ਨਹੀਂ ਜਾ ਕੇ। ਜਿੱਦਾਂ ਕਹਿੰਦੇ ਇੰਦਰਾ ਗਾਂਧੀ ਨੇ ਦਰਬਾਰਾ ਤੋਂ ਕੇਸ ਵਾਪਸ ਕਰਾ ਲਿਆ ਸੀ ਸੁਪਰੀਮ ਕੋਰਟ ਦੇ ਵਿੱਚੋਂ ਪਾਣੀਆਂ ਬਾਰੇ। ਏਦਾਂ ਇਹ ਮੁੱਖ ਮੰਤਰੀ ਪੰਜਾਬ ਬਾਰੇ ਬੋਲਦੇ ਕਿਉਂ ਨਹੀਂ ਗੇ? ਜੇ ਪੰਜਾਬ ਜਿੰਦਾ ਰਹੂਗਾ ਤੇ ਤਾਂ ਹੀ ਮਤਲਬ ਇਹ ਖਾ ਸਕਦੇ ਪੰਜਾਬ 'ਚ, ਜਿੱਦਾਂ ਕਰਪਸ਼ਨ ਇਹ ਲੁੱਟਦੇ ਰਹੇ ਸਾਰਾ ਕੁਝ। ਤੇ ਜੇ ਪੰਜਾਬ ਹੀ ਨਾ ਬਚਿਆ ਤੇ ਇਹ ਕਿੱਥੇ ਰਹਿਣਗੇ?
ਤੇ ਅਸੀਂ ਤਾਂ ਜੀ ਹੁਣ ਐਂਡ ਤੇ ਤੰਦਰੁਸਤੀ ਮੰਗਦੇ ਭਗਵੰਤ ਮਾਨ ਦੀ ਵੀ ਇਹ ਕੁਛ ਨਾ ਕੁਛ ਮਹਾਰਾਜ ਕਰੇ, ਵੀ ਚੰਗੇ ਕੰਮ ਕਰੇ ਤੇ ਮਹਾਰਾਜ ਇਸ ਸਰਕਾਰ ਨੂੰ ਮਤਲਬ ਸਮੱਤ ਬਖਸ਼ੇ ਤੇ ਵਧੀਆ ਕੰਮ ਕਰਨ। ਅਸੀਂ ਇਹਨਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਜੀ। ਇਹ 3 ਨਿੱਕੇ ਨਿੱਕੇ ਸਵਾਲ ਆ ਜੀ। ਥੈਂਕ ਯੂ। ਬੈਂਕਾਂ ਦੇ ਬੰਦ ਹੋਣ ਵਾਲੀ ਕੋਈ ਗੱਲ ਨਹੀਂ, ਬੈਂਕਾਂ ਸਟ੍ਰਾਈਕ ਦੇ ਉੱਤੇ ਜ਼ਰੂਰ ਥੋੜੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਦੇਖੋ ਢਾਂਚਾ ਜਿਹੜਾ ਬੈਂਕਿੰਗ ਵਾਲਾ ਉਹ ਹਿੱਲਿਆ ਹੋਇਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਔਰ ਪਲੇ ਸਮੇਂ ਦੇ ਦੌਰਾਨ ਆਪਾਂ ਦੇਖਿਆ ਵੀ ਗਲਤ ਪਾਲਿਸੀਜ਼ ਨੇ ਜਿਹਦੇ ਕਰਕੇ ਆ, ਪਰ ਇਦਾਂ ਦੀ ਕੋਈ ਅਜੇ ਓਪਨ ਗੱਲ ਨਹੀਂ ਹੈਗੀ ਕਿ ਕੋਈ ਪਾਰਟਿਕੂਲਰ ਬੈਂਕਾਂ ਜਿਹੜੀਆਂ ਉਹ ਬੰਦ ਹੋ ਰਹੀਆਂ ਨੇ। ਥੋੜਾ ਜਿਹਾ ਨਾ ਮੈਂ ਇੱਕ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜਿਹੜੇ WhatsApp ਦੇ ਉੱਤੇ ਆਉਂਦੇ ਮੈਸੇजेस ਨੇ ਜਾਂ ਜਿਹੜੇ ਕੱਚ ਘਰੜ ਜੇ YouTube ਦੇ ਉੱਤੇ ਚੈਨਲ ਫਿਰਦੇ ਉਹਨਾਂ ਦੇ ਉੱਤੇ ਥੋੜਾ ਘੱਟ ਯਕੀਨ ਕਰਿਆ ਕਰੋ। ਬਿਨਾਂ ਤੱਥਾਂ ਤੋਂ ਆਧਾਰ ਜਿਹੜੀ ਉਹ ਹੀ ਮਾਈਕ ਲੈ ਕੇ ਜਿਹੜਾ ਜੀ ਕੋਈ ਕਿਤੇ ਖੜ ਜਾਂਦਾ, ਕੋਈ ਕਿਤੇ ਖੜ ਜਾਂਦਾ, ਉਹ ਚੀਜ਼ਾਂ ਅੱਗੇ ਵੀ ਪ੍ਰਮੋਟ ਨਾ ਹੋਣ। ਘੱਟੋ ਘੱਟ ਇਸ ਪਲੇਟਫਾਰਮ ਦੇ ਉੱਤੇ ਜਿੰਨੇ ਵੀ ਕੰਮ ਕਰਦੇ ਨੇ, ਜਿਹੜੇ ਵੀ ਨੇ, ਇੱਥੋਂ ਪੰਜਾਬ ਤੋਂ ਕਵਰ ਕਰਦੇ ਨੇ, ਇੰਡੀਆ ਤੋਂ ਕਵਰ ਕਰਦੇ ਨੇ, ਉੱਥੇ ਬੈਠਦੇ ਨੇ, ਜਾਣਕਾਰ ਲੋਕ ਨੇ, ਤੁਹਾਨੂੰ ਕਿਸੇ ਇਨਫੋਰਮੇਸ਼ਨ ਤੋਂ ਵਾਂਝਿਆ ਨਹੀਂ ਰਹਿਣ ਦੇਣਗੇ। ਮੈਂ ਇਹ ਆਪਣੇ ਬਾਰੇ ਨਹੀਂ ਕਹਿ ਰਿਹਾ, ਮੈਂ ਸਮੁੱਚੇ ਸਾਰਿਆਂ ਦੇ ਬਾਰੇ ਵਿੱਚ ਕਹਿ ਰਿਹਾ ਜੀ। ਉਹ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੋਈ ਉਹ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਉਹ ਦੱਸਣਗੇ। ਦੇਖੋ ਜਿਹੜੀ ਦੂਜੀ ਗੱਲ ਤੁਸੀਂ ਕਹੀ ਆ, ਅਸਲ ਦੇ ਵਿੱਚ ਸਮੱਸਿਆ ਹੀ ਇਹ ਰਹੀ ਹੈ ਨਾ, ਕਿਉਂਕਿ ਨਿੱਜ ਦੇ ਵਾਸਤੇ ਸੋਚਦੇ ਰਹੇ ਕਿ ਸਾਡੀਆਂ ਜੇਬਾਂ ਕਿੱਥੋਂ ਭਰਦੀਆਂ ਨੇ, ਸਾਡੀਆਂ ਜੇਬਾਂ ਕਿੰਨੀਆਂ ਭਰਦੀਆਂ ਨੇ, ਪੰਜਾਬ ਤੋਂ ਅਸੀਂ ਕੀ ਲੈਣਾ। ਇਹ ਤਾਂ ਇਹੋ ਹੀ ਸੀਗਾ। ਤੋ ਜਿਹੜੇ ਹੱਥ ਵੱਢਣ ਵਾਲੀ ਗੱਲ ਸੀਗੀ, ਦਿੰਦੇ ਰਹੇ ਨੇ ਹੱਥ ਵੱਢ ਕੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਪਰ ਏਦਾਂ ਦੀ ਗੱਲ ਘੱਟੋ ਘੱਟ ਨਹੀਂ ਹੋਣ ਲੱਗੀ ਜੀ ਹੁਣ। ਉਹਦੇ ਕਾਰਨ ਨੇ, ਇੱਕ ਤਾਂ ਭਗਵੰਤ ਮਾਨ ਹੋਰਾਂ ਦੇ ਉੱਤੇ ਤੁਸੀਂ ਕੋਈ ਕਰਪਸ਼ਨ ਦਾ ਦੋਸ਼ ਤਾਂ ਨਹੀਂ ਨਾ ਲਾ ਸਕਦੇ। ਉਹਨੇ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਕਿੰਨਾ ਕੁ ਕੰਮ ਕੀਤਾ ਉਹ ਦੱਸਣ ਦੀ ਤਾਂ ਲੋੜ ਨਹੀਂ ਗੀ। ਕਿੰਨਾ ਕੁ ਬੋਲਦੇ ਹੁੰਦੇ ਸੀ ਜੇ 14 ਤੋਂ ਪਹਿਲਾਂ ਤੁਸੀਂ ਦੇਖੋ ਤਾਂ 14 ਇਲੈਕਸ਼ਨਾਂ ਦੇ ਵਿੱਚ, 19 ਦੀਆਂ ਇਲੈਕਸ਼ਨਾਂ ਦੇ ਵਿੱਚ ਕਿੰਨਾ ਕੁ ਉਹਨੇ ਲੋਕਾਂ ਨੂੰ ਜਾਗਰੂਕ ਕੀਤਾ। ਜੇ ਅੱਜ ਪੰਜਾਬ ਦੇ ਲੋਕ ਸਵਾਲ ਕਰਨ ਲੱਗੇ ਤੇ ਉਹਦੇ ਵਿੱਚ ਭਗਵੰਤ ਮਾਨ ਦਾ ਬਹੁਤ ਵੱਡਾ ਯੋਗਦਾਨ ਹੈ, ਕਿਸਾਨ ਅੰਦੋਲਨ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ। ਲੋਕ ਅਵੇਅਰ ਹੋ ਰਹੇ ਨੇ, ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਜੇ ਪੈਨਸ਼ਨਾਂ ਵਾਲਾ ਮਾਮਲੇ ਦੇ ਉੱਤੇ ਕੀਤਾ ਗਿਆ ਕਿ ਨਹੀਂ ਇੱਕੋ ਪੈਨਸ਼ਨ ਦਿੱਤੀ ਜਾਊਗੀ, ਆ ਹੁਣ ਇਨਕਮ ਟੈਕਸ ਵਾਲੇ ਮਾਮਲੇ ਦੇ ਉੱਤੇ ਹੋ ਜਾਣਾ ਕਿ ਇਨਕਮ ਟੈਕਸ ਸਰਕਾਰ ਕਿਉਂ ਦੇਵੇ, ਜਦੋਂ ਕਮਾਉਂਦੇ ਤੁਸੀਂ ਹੋ ਤੇ ਇਨਕਮ ਟੈਕਸ ਆਪਣੇ ਪੱਲੋਂ ਦਿਓ। ਇਦਾਂ ਦੇ ਫੈਸਲੇ ਹੋ ਰਹੇ ਨੇ, ਇੱਕ ਤੋਂ ਬਾਅਦ ਇੱਕ ਫੈਸਲਾ ਹੋ ਰਿਹਾ। ਲੋਕ ਕੀਤੀ ਇਹ ਫੈਸਲੇ ਨੇ, ਲੋਕਾਂ ਨੇ ਜਿੰਨਾ ਵੱਡਾ ਮੈਂਡੇਟ ਦਿੱਤਾ, ਲੋਕਾਂ ਦੀਆਂ ਐਕਸਪੈਕਟੇਸ਼ਨਸ ਓਡੀਆਂ ਵੱਡੀਆਂ ਨੇ ਤੇ ਹੋਣੀਆਂ ਵੀ ਚਾਹੀਦੀਆਂ ਨੇ ਜਿਹੜੀਆਂ ਐਕਸਪੈਕਟੇਸ਼ਨਸ। ਇਸੇ ਕਰਕੇ ਤੁਸੀਂ ਲੈ ਕੇ ਆਓ ਨਾ ਕਿਸੇ ਨੂੰ ਕਿ ਬਦਲਾਓ ਕੀਤਾ, ਤੇ ਉਹਨਾਂ ਦੀ ਜਿਹੜਾ ਨੇ ਉਹ ਆਸਾਂ ਵੀ ਬਹੁਤ ਵੱਡੀਆਂ ਨੇ। ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਘੱਟੋ ਘੱਟ ਉਹ ਜਿਹੜੀ ਰਵਾਇਤੀ ਲੀਡਰਸ਼ਿਪ ਸੀ ਉਹਦੇ ਤੋਂ ਖਹਿੜਾ ਛੁੱਟਿਆ ਤੇ ਅੱਗੋਂ ਦੇ ਹੁਣ ਆਏ ਨੇ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਗੇ ਜਿਹਦੇ ਨਾਲ ਲੋਕਾਂ ਦੇ ਜਿਹੜੇ ਹੱਕ ਨੇ ਉਹਨਾਂ ਦੇ ਉੱਤੇ ਡਾਕਾ ਪੈਂਦਾ ਹੋਵੇ। ਜੀ ਅਗਲੇ ਸਾਡੇ ਕਾਲਰ ਨੇ ਜੀ ਜੋਰਾ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪਹਿਲਾਂ ਸ਼੍ਰੀ ਤਾਂ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਵੀ ਤੁਸੀਂ ਆਣ ਕੇ ਤੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਜੀ। ਬਹੁਤ ਪੱਤਰਕਾਰ ਨੇ ਜਿਹੜੇ ਇਸ ਤਰ੍ਹਾਂ ਆਣ ਕੇ ਨਹੀਂ ਜਵਾਬ ਦਿੰਦੇ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੇ ਪੰਨੂ ਸਾਹਿਬ ਇੱਕ ਮੈਂ ਛੋਟੀ ਜਿਹੀ ਟਿੱਪਣੀ ਕਰਨਾ ਚਾਹੁੰਦਾ ਵੀ ਜਿੱਦਾਂ ਹਰੇਕ ਡਿਪਾਰਟਮੈਂਟ ਦੇ ਵਿੱਚ ਇੱਥੇ ਆਪਾਂ ਬਾਹਰ ਵੇਖਦੇ ਹਾਂ ਵੀ ਚਾਹੇ ਤੇ ਕੋਈ ਸਰਕਾਰੀ ਡਿਪਾਰਟਮੈਂਟ ਹੈ ਚਾਹੇ ਕੋਈ ਪ੍ਰਾਈਵੇਟ, ਜੇ ਉਹ ਡਿਪਾਰਟਮੈਂਟ ਫਾਇਦਾ ਨਹੀਂ ਦੇ ਰਿਹਾ ਉਹਨੂੰ ਬੰਦ ਕਰਕੇ ਉਹ ਕਿਸੇ ਹੋਰ ਚੀਜ਼ ਵਿੱਚ ਮਰਜ ਕਰ ਦਿੰਦੇ ਆ। ਇਹ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਵੀ ਕੋਈ ਇੱਕ ਡਿਪਾਰਟਮੈਂਟ ਜਿਹੜਾ ਜੇ ਉਹ ਤੋਂ ਫਾਇਦਾ ਨਹੀਂ ਹੋ ਰਿਹਾ ਤੇ ਚਿੱਟਾ ਹਾਥੀ ਬੰਦ ਆ, ਉਹਨੂੰ ਬੰਦ ਕਰਕੇ ਤੇ ਕਿਤੇ ਹੋਰ ਐਡਜਸਟ ਕੀਤੇ ਜਾਣ। ਤੇ ਦੂਸਰਾ ਮੈਂ ਤੁਹਾਡੇ ਤੋਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਸੀਗਾ ਵੀ ਨੰਨੀ ਛਾਂ ਦਾ ਕੋਈ ਬਿਆਨ ਆਇਆ ਬਾਅਦ ਵਿੱਚ, ਉਹ ਨਹੀਂ ਲੜਕੀ ਜਦੋਂ ਦੇ ਰਿਜ਼ਲਟਸ ਆਏ ਨੇ। ਤੇ ਇੱਕ ਚੀਜ਼ ਹੋਰ ਤੁਸੀਂ ਨੋਟਿਸ ਕੀਤੀ ਹੋਏਗੀ ਵੀ ਅੱਜ ਕੱਲ੍ਹ ਕਾਫੀ ਡਾਕਟਰ ਜਾਂ ਕਾਫੀ ਸਰਕਾਰੀ ਅਹੁਦਿਆਂ ਤੋਂ ਅਸਤੀਫੇ ਦੇਣੇ ਸ਼ੁਰੂ ਹੋ ਗਏ ਨੇ, ਉਹਦਾ ਕੀ ਰੀਜ਼ਨ ਆ? ਥੈਂਕ ਯੂ ਜੀ। ਥੈਂਕ ਫੋਨ ਨਾ ਕੱਟੇ ਕੋਈ। ਦੇਖੋ ਜਿੱਥੋਂ ਤੱਕ ਮਰਜ ਕਰਨ ਵਾਲੀ ਗੱਲ ਆ, ਹੋ ਸਕਦੇ ਆ ਇਸ ਤਰ੍ਹਾਂ ਦਾ ਹੋਵੇ, ਪਰ ਉਹ ਸਰਕਾਰ ਨੂੰ ਫਾਇਦਾ ਦੇਣ ਜਾਂ ਨਾ ਦੇਣ, ਜਿਹੜੇ ਹੈਗੇ ਨੇ ਸਿਆਸੀ ਲੋਕ ਸੀ ਉਹਨਾਂ ਨੂੰ ਤਾਂ ਫਾਇਦਾ ਦਿੰਦੇ ਸੀ ਨਾ।
ਤੁਸੀਂ ਹੈਰਾਨ ਹੋਵੋਗੇ, ਕੱਲ ਅਸਤੀਫਾ ਦਿੱਤਾ ਲਾਲ ਸਿੰਘ ਹੋਰਾਂ ਨੇ ਮੰਡੀ ਬੋਰਡ ਦੇ ਚੇਅਰਮੈਨ ਤੋਂ। ਇੱਥੇ ਪਟਿਆਲੇ ਸ਼ਹਿਰ ਦੇ ਵਿੱਚ 4 ਕਿੱਲਿਆਂ ਦੀ ਕੋਠੀ ਆ ਜਿਹੜੀ ਉਹਨਾਂ ਨੂੰ ਅਲਾਟ ਹੋਈ ਸੀ। 4 ਕਿੱਲਿਆਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਕਿੰਨੇ ਖਰਚੇ ਜਿਹੜੇ ਸੀਗੇ ਹੁਣ ਇਹ ਲੋਕ ਪਾ ਰਹੇ ਸੀਗੇ। ਹਾਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਦੇ ਵਾਸਤੇ ਸਮਾਂ ਚਾਹੀਦਾ ਨਾ, ਕੁਝ ਜਿਹੜਾ ਉਹ ਆਇਡੈਂਟੀਫਾਈ ਹੋਣੇ। ਇਹ ਜਿਹੜੀ ਪ੍ਰਕਿਰਿਆ ਹੁੰਦੀ ਆ, ਤੁਹਾਡਾ ਪੁਆਇੰਟ ਬਹੁਤ ਵਾਜਬ ਹੈ, ਸਹੀ ਹੈ ਕਿ ਉਹ ਕਿਸੇ ਤਰੀਕੇ ਨਾਲ ਬੋਝ ਘਟਾਇਆ ਜਾਵੇ। ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਉਹਦੇ ਵਿੱਚ ਮੈਨੂੰ ਬੈਠਣ ਦਾ ਮੌਕਾ ਮਿਲਿਆ। ਮੈਂ ਉਹਦੇ ਵਿੱਚ ਇੱਕ ਪੁਆਇੰਟ ਰੇਜ਼ ਕੀਤਾ ਸੀਗਾ ਜਿਹੜਾ ਕਿ ਸਾਰਿਆਂ ਨੇ ਉਸ ਗੱਲ ਨੂੰ ਮੰਨਿਆ ਕਿ ਬਿਲਕੁਲ ਇਸ ਤਰ੍ਹਾਂ ਹੋਣਾ ਚਾਹੀਦਾ। ਮੈਂ ਉਹਦੇ ਕਿਹਾ ਵੀ ਜੇ ਤੁਸੀਂ ਸਪੋਜ਼ 2 ਕਰੋੜ ਰੁਪਏ ਦੀ ਇਨਕਮ ਜਨਰੇਟ ਕਰਦੇ ਹੋ, ਸਪੋਜ਼ ਵਧਾਉਂਦੇ ਹੋ ਵੀ ਇੱਕ ਮਹਿਕਮਾ ਉਹ ਸਿਫਰ ਦੇ ਉੱਤੇ ਆ ਜਿੱਥੋਂ ਤੁਹਾਨੂੰ ਇਨਕਮ ਨਹੀਂ ਆ ਰਹੀ, ਸਿਫਰ ਤੇ ਨਹੀਂ, ਪਰ ਇਹਨੂੰ ਸਿਰਫ ਸਿੰਬੋਲਿਕ ਰੂਪ ਤੇ ਦੇਖਣਾ ਕਿ 2 ਕਰੋੜ ਰੁਪਏ ਦੀ ਇਨਕਮ ਉਹਦੇ ਵਿੱਚੋਂ ਤੁਸੀਂ ਜਨਰੇਟ ਕੀਤੀ, ਤਾਂ 2 ਕਰੋੜ ਰੁਪਏ ਦੇ ਜਿਹੜੇ ਖਰਚੇ ਆ ਉਹ ਘਟਾ ਦਿਓ ਉਧਰੋਂ। ਉਹ ਲੋਕਾਂ ਦੇ ਉੱਤੇ ਬੋਝ ਨਹੀਂ ਪਊਗਾ। ਉਹਦੇ ਨਾਲ ਜਿਹੜੀ ਇਨਕਮ ਹੈ ਉਹ 2 ਕਰੋੜ ਨਹੀਂ ਰਹੂਗੀ, ਫਿਰ 4 ਕਰੋੜ ਹੋ ਜੂਗੀ। ਇਹ ਤੁਹਾਨੂੰ ਬਰਾਬਰ ਦੇ ਉੱਤੇ ਕਰਨਾ ਪਊਗਾ। ਇਹ ਨਹੀਂ ਹੋ ਸਕਦਾ ਕਿ ਅਸੀਂ ਸਿਰਫ ਇਨਕਮ ਜਨਰੇਟ ਕਰੀਏ ਤੇ ਖਰਚੇ ਨਾ ਘਟਾਈਏ। ਇਹ ਉਸ ਪਾਸੇ ਵੱਲ ਨੂੰ ਸਾਰਾ ਕੁਝ ਜਿਹੜਾ ਉਹ ਜਾ ਰਿਹਾ, ਚਾਹੇ ਉਹ ਵਿਧਾਨਕਾਰਾਂ ਦੀਆਂ ਪੈਨਸ਼ਨਾਂ ਨੇ, ਚਾਹੇ ਉਹ ਇਨਕਮ ਟੈਕਸ ਹੈ, ਬਾਕੀ ਜਿਹੜੇ ਖਰਚੇ ਨੇ ਉਹ ਘਟਾਉਣ ਵਾਲੇ ਪਾਸੇ ਵੀ ਹੋਪ ਕਿ ਇਹ ਤੁਰਨਗੇ। ਤੇ ਜਿਹੜਾ ਪੁਆਇੰਟ ਹੈ ਬਿਲਕੁਲ ਸਹੀ ਹੈ, ਜਿੱਥੇ ਕਿਤੇ ਮੌਕਾ ਮਿਲਿਆ ਜ਼ਰੂਰ ਉਠਾਵਾਂਗੇ ਕਿ ਇਦਾਂ ਦੇ ਜਿਹੜੇ ਬਿਮਾਰ ਪਏ ਮਹਿਕਮੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮਰਦ ਕੀਤਾ ਜਾਵੇ ਜਾਂ ਉਹਨਾਂ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਹ ਸਿਆਸੀ ਲੋਕਾਂ ਦੇ ਫਾਇਦੇ ਦੇ ਵਾਸਤੇ ਨਹੀਂ, ਬਲਕਿ ਉਹ ਸਰਕਾਰ ਦੇ ਫਾਇਦੇ ਦੇ ਵਾਸਤੇ ਹੋਣ। ਨੰਨੀ ਸ਼ਾਹ ਹੋਰਾਂ ਦਾ ਕੋਈ ਬਿਆਨ ਨਹੀਂ ਜਿਹੜਾ ਆਇਆ ਜੀ, ਉਸ ਤੋਂ ਬਾਅਦ ਉਹ ਚੁੱਪ ਚਾਂ ਹੀ ਨੇ। ਚੁੱਪ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਪਸਰੀ ਹੋਈ ਹੈ ਨਾ। ਇਹੋ ਜਿਹੀ ਚੁੱਪ ਪਸਰੀ ਹੋਈ ਹੈ ਕਿ ਪਹਿਲਾਂ ਤਾਂ 16 ਮੈਂਬਰੀ ਕਮੇਟੀ ਬਣਾਈ ਸੀ, ਉਹ ਹੁਣ 16 ਮੈਂਬਰੀ ਕਮੇਟੀ ਕਹਿੰਦੀ ਵੀ ਇੱਕ 13 ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾਓ। ਤੇ ਹੁਣ ਉਹ ਨਾ ਹੋਵੇ 13 ਮੈਂਬਰੀ ਕਮੇਟੀ ਜਿਹੜੀ ਆ ਉਹ ਕਹੇ ਵੀ 6 ਮੈਂਬਰੀ ਕਮੇਟੀ ਬਣਾ ਲਓ। ਮਤਲਬ ਕਿ ਉਹ ਕਮੇਟੀ ਦੇ ਵਿੱਚ ਵੀ ਕੋਈ ਰਹਿਣਾ ਨਹੀਂ ਚਾਹੁੰਦਾ। ਇਸ ਕਰਕੇ ਨਹੀਂ ਰਹਿਣਾ ਚਾਹੁੰਦਾ, ਕੋਈ ਜਿਹੜੇ ਰਿਸੋਰਸ ਨੇ ਅੰਦਰੋਂ ਉਹ ਦੱਸ ਰਹੇ ਸੀਗੇ, ਸੋਰਸ ਨੇ ਜਿਹੜੇ ਮੇਰੇ ਮਾਫ ਕਰਨਾ, ਸੋਰਸ ਨੇ ਦੱਸਿਆ ਕਿ ਜਿਹੜੀ ਮੀਟਿੰਗ ਹੋਈ ਸੀਗੀ, ਮੰਥਨ ਮੀਟਿੰਗ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ ਕਿ ਪ੍ਰਧਾਨਗੀ ਜਿਹਨੂੰ ਦੇਣੀ ਹੈ ਤੁਸੀਂ ਦੇ ਲਓ। ਤੇ ਇੱਕ ਪ੍ਰੋਫੈਸਰ ਨਾਮ ਦੇ ਨਾਲ ਲਾਉਂਦੇ ਜਿਹੜੇ ਲੀਡਰ ਸੀ, ਉਹਨਾਂ ਨੇ ਕਿਹਾ 14 ਤੋਂ 15 ਲੱਖ ਰੁਪਈਆ ਖਰਚਾ ਪਾਰਟੀ ਦਾ ਮਹੀਨੇ ਦਾ, ਉਹ ਕੌਣ ਦਊਗਾ? ਪ੍ਰਾਪਰਟੀਆਂ ਤਾਂ ਸਾਰੀਆਂ ਤੁਸੀਂ ਬਣਾ ਲਈਆਂ, ਅਸੀਂ ਥੋੜੀ ਬਣਾਈਆਂ। ਇਸ ਕਰਕੇ ਪ੍ਰਧਾਨ ਕੋਈ ਲੈਣ ਦੇ ਵਾਸਤੇ ਤਿਆਰ ਨਹੀਂ। ਉਹ 16 ਤੋਂ 13 ਦੇ ਉੱਤੇ ਹੌਲੀ ਹੌਲੀ ਉਹ ਟੁੰਗੜਨਾ ਸ਼ੁਰੂ ਹੋ ਗਏ ਨੇ ਜੀ। ਇਸ ਕਰਕੇ ਇਸੇ ਕਰਕੇ ਕੋਈ ਬਿਆਨਬਾਜ਼ੀ ਉਹਨਾਂ ਦੀ ਜਿਹੜੀ ਇਸ ਮਾਮਲੇ ਦੇ ਉੱਤੇ ਨਹੀਂ ਆ ਰਹੀ ਜੀ। ਬਲਰਾਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਇਹ ਸਵਾਲ ਸੀ ਕਿ ਜਿੱਦਾਂ ਕੁੰਵਰ ਵਿਜੇ ਪ੍ਰਤਾਪ ਨੂੰ ਬਹੁਤ ਲੋਕ ਉਮੀਦ ਕਰ ਰਹੇ ਸੀ, ਸ਼ਾਇਦ ਸਾਬਕਾ ਪੁਲਿਸ ਆਫਿਸਰ ਨੇ, ਵਧੀਆ ਨੇ, ਇਮਾਨਦਾਰ ਨੇ, ਕੋਈ ਉਹਨਾਂ ਨੂੰ ਉਹਦਾ ਪੁਲਿਸ ਦੇ ਰਿਲੇਟਡ ਦਿੱਤਾ ਜਾਊਗਾ ਤਾਂ ਕਿ ਜਿਹੜੇ ਪੁਰਾਣੇ ਪੈਂਡਿੰਗ ਪਏ ਕੇਸ ਆ ਪੁਲਿਸ ਦੇ, ਮੀਨ ਹੋਮ ਮਿਨਿਸਟਰੀ, ਇਦਾਂ ਦਾ ਕੋਈ ਹੈ ਉਮੀਦ ਵੀ ਇਦਾਂ ਦਾ ਬਣਨਗੇ? ਉਹ ਜਿਹੜੇ ਪੁਰਾਣੇ ਕੇਸ ਆ ਸਾਰੇ ਨਿਕਲਣ, ਇੰਨੇ ਜਿਹੜੇ ਪੈਂਡਿੰਗ ਪਏ ਠੰਡੇ ਬਸਤੇ 'ਚ ਪਾਏ ਇਹਨਾਂ ਨੇ। ਥੈਂਕ ਯੂ ਜੀ। ਥੈਂਕ ਯੂ। ਦੇਖੋ, ਜਿਹੜੇ ਅਜੇ ਇੱਕ ਤਾਂ 7 ਮਹਿਕਮੇ ਅਜੇ ਰਹਿੰਦੇ ਆ ਜੀ, ਹੋ ਸਕਦਾ ਉਹਦੇ ਵਿੱਚ ਉਹਨਾਂ ਦਾ ਨੰਬਰ ਆਵੇ, ਪਰ ਹੋਮ ਮਿਨਿਸਟਰੀ ਵਰਗਾ ਚਾਂਸ ਨਹੀਂ, ਮੈਨੂੰ ਨਹੀਂ ਲੱਗਦਾ ਕਿ ਹੋਮ ਮਿਨਿਸਟਰੀ ਵਰਗਾ ਚਾਂਸ ਹੋਵੇ, ਕਿਉਂਕਿ ਅਕਸਰ ਜਿਹੜੀ ਹੋਮ ਮਿਨਿਸਟਰੀ ਹੈ ਉਹ ਸੀਐਮ ਕੋਲੇ ਰਹਿੰਦੀ ਹੈ ਜੀ, ਉਹ ਰਹਿਣੀ ਚਾਹੀਦੀ ਹੈ, ਕਿਉਂਕਿ ਇਹਦੇ ਕਈ ਰੀਜ਼ਨ ਨੇ ਜੀ। ਜਿਹੜਾ ਪੰਜਾਬ ਹੈ ਇੱਕ ਬਾਰਡਰ ਸਟੇਟ ਹੈ, ਇਹ ਵੀ ਇੱਕ ਰੀਜ਼ਨ ਹੈ ਕਿ ਸੀਐਮ ਤੁਰੰਤ ਜਿਹੜਾ ਉਹ ਫੈਸਲੇ ਇਹਨਾਂ ਮਾਮਲਿਆਂ ਦੇ ਉੱਤੇ ਲੈ ਸਕੇ। ਹੋਮ ਮਿਨਿਸਟਰੀ ਦੇ ਵਾਸਤੇ ਦੇਖੋ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਉਹਨਾਂ ਦੇ ਕੈਪੇਬਿਲਿਟੀ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂਗਾ। ਉਹ ਇੱਕ ਵਧੀਆ ਆਫੀਸਰ ਰਹੇ ਨੇ, ਉਹ ਕਈ ਮਾਮਲਿਆਂ ਦੇ ਉੱਤੇ ਕੰਮ ਕਰ ਸਕਦੇ ਨੇ। ਸਿਰਫ ਹੋਮ ਮਿਨਿਸਟਰ ਬਣ ਕੇ ਹੀ ਕਿਉਂ, ਉਂਝ ਵੀ ਕੋਈ ਹੋਰ ਮੰਤਰਾਲਾ ਵੀ ਹੋਵੇ ਉਹਦੇ ਉੱਤੇ ਵੀ ਉਹ ਚੰਗਾ ਕੰਮ ਕਰ ਸਕਦੇ ਨੇ। ਹੋਪਫੁਲੀ ਜਿਹੜੇ 7 ਮਹਿਕਮੇ ਰਹਿੰਦੇ ਨੇ, ਸ਼ਾਇਦ ਉਹਦੇ ਵਿੱਚ ਉਹਨਾਂ ਦਾ ਨੰਬਰ ਆ ਜੇ। ਇਮਾਨਦਾਰ ਨੇ ਜਿਹੜੇ ਬਾਕੀ ਵੀ ਲਏ ਨੇ, ਉਹ ਵੀ ਇਮਾਨਦਾਰੀ ਨੇ। ਅਜੇ ਕਿਸੇ ਦੇ ਉੱਤੇ ਕੋਈ ਬੇਈਮਾਨੀ ਦਾ ਜਾਂ ਕਰਪਸ਼ਨ ਦਾ ਕਿਸੇ ਕਿਸਮ ਦਾ ਦੋਸ਼ ਨਹੀਂ ਹੈਗਾ, ਬਲਕਿ ਫਰੈਸ਼ ਨੇ ਸਾਰੇ ਦੇ ਸਾਰੇ ਫੇਸ। ਲੈਟਸ ਸੀ ਜਿਹੜੇ 7 ਰਹਿੰਦੇ ਨੇ ਉਹ ਕਦੋਂ
ਮੰਤਰੀ ਮੰਡਲ ਦੇ ਵਿੱਚ ਵਾਧਾ ਕੀਤਾ ਜਾਂਦਾ ਤੇ ਉਹਦੇ ਵਿੱਚ ਹੋ ਸਕਦਾ ਉਹਨਾਂ ਦਾ ਨਾਮ ਆ ਜਾਵੇ। ਜੀ ਅਗਲੇ ਕਾਲਰ ਨੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਮੇਰੇ ਦੋ ਸਵਾਲ ਨੇ ਜੀ। ਪਹਿਲਾ ਸਵਾਲ ਇਹ ਹੈ ਵੀ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਕੇਜਰੀਵਾਲ ਸਾਹਿਬ ਪੰਜਾਬ ਦਾ ਜਿਹੜਾ ਪਾਣੀ ਦਾ ਬਿੱਲ ਬਣਦਾ ਦਿੱਲੀ ਵੱਲ ਉਹ ਦੇ ਦੇਣ ਤੇ ਪੰਜਾਬ ਲਈ ਰਾਹ ਖੁੱਲ੍ਹ ਜਾਵੇ ਹਰਿਆਣਾ ਤੇ ਰਾਜਸਥਾਨ ਤੋਂ ਪਾਣੀ ਦਾ ਬਿੱਲ ਮੰਗਣ ਲਈ। ਤੇ ਦੂਸਰਾ ਸਵਾਲ ਇਹ ਆ ਕਿ MLA 400 ਰੁਪਏ ਦੇ ਵਿੱਚ ਅਨਲਿਮਿਟਿਡ ਡੇਟਾ ਲੈਂਦੇ ਰਹੇ ਆ ਤੇ ਗੌਰਮੈਂਟ ਕੋ 1500 ਰੁਪਇਆ ਭੱਤਾ ਵਸੂਲਦੇ ਰਹੇ ਆ ਟੈਲੀਫੋਨ ਦਾ। ਉਹਨਾਂ ਤੇ ਫਰਾਡ ਦਾ ਕੇਸ ਕਰਕੇ ਉਹਨਾਂ ਕੋ ਸਾਰੇ ਬਕਾਏ ਵਸੂਲੇ ਨਹੀਂ ਜਾ ਸਕਦੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਦੇਖੋ ਜੇ ਇਸ ਪਾਸੇ ਵੱਲ ਨੂੰ ਤੁਰ ਪਿਆ ਨਾ ਜੀ ਕੰਮ ਜਿਹੜਾ ਫਰਾਡ ਦੇ ਕੇਸ ਕਰਕੇ, ਤੇ ਸੱਚੀ ਪੁੱਛੋ ਜੀ ਤੇ ਸਰਕਾਰ ਉਲਝ ਜੂਗੀ ਜੀ। ਉਹ ਫਿਰ ਪੋਲੀਟੀਕਲ ਵੈਰੈਂਟਾ ਦੇ ਵਿੱਚ ਉਲਝ ਕੇ ਜਿਹੜੇ ਕੰਮਾਂ ਦੇ ਵਾਸਤੇ ਲੋਕਾਂ ਨੇ ਉਹਨੂੰ ਚੁਣਿਆ ਉਹ ਉੱਥੇ ਨਹੀਂ ਆਊਗੀ ਜੀ। ਲੋਕਾਂ ਨੇ ਵੋਟਾਂ ਜਿਹੜੀਆਂ ਨੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੇ ਵਾਸਤੇ, ਬਿਹਤਰ ਐਜੂਕੇਸ਼ਨ ਸਿਸਟਮ ਦੇ ਵਾਸਤੇ ਪਾਈਆਂ ਨੇ। ਲੋਕਾਂ ਨੇ ਲਾਅ ਐਂਡ ਆਰਡਰ ਬਿਹਤਰ ਹੋਵੇ, ਕਰਪਸ਼ਨ ਫ੍ਰੀ ਹੋਵੇ, ਇਹਦੇ ਵਾਸਤੇ ਵੋਟਾਂ ਪਾਈਆਂ ਨੇ। ਹਸਪੀਟਲਾਂ ਦੇ ਵਿੱਚ ਲੋਕਾਂ ਦਾ, ਸਰਕਾਰੀ ਹਸਪੀਟਲਾਂ ਦੇ ਵਿੱਚ ਬਿਹਤਰ ਇਲਾਜ ਹੋਵੇ, ਉਹਨਾਂ ਨੂੰ ਦਵਾਈਆਂ ਫ੍ਰੀ ਮਿਲਣ, ਲੋਕਾਂ ਨੇ ਵੋਟਾਂ ਇਸ ਚੀਜ਼ ਦੇ ਵਾਸਤੇ ਪਾਈਆਂ ਨੇ। ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਹਿਲਾਂ ਵੀ ਇੱਕ ਭਾਈ ਸਾਹਿਬ ਨੇ ਸਵਾਲ ਰਾਜ ਹੋਰਾਂ ਨੇ ਕੀਤਾ ਸੀਗਾ ਜਿਹੜਾ 31,000 ਕਰੋੜ ਰੁਪਏ ਵਾਲਾ। ਏਦਾਂ ਦੇ ਜਿਹੜੇ ਮਾਮਲੇ ਨੇ ਮੈਂ ਸਮਝਦਾ ਉਹ ਖੁੱਲਣੇ ਜ਼ਰੂਰ ਚਾਹੀਦੇ ਨੇ। 2,000 ਕਰੋੜ ਰੁਪਏ ਦਾ ਇਰੀਗੇਸ਼ਨ ਸਕੈਮ ਹੈ, 31,000 ਕਰੋੜ ਰੁਪਏ ਦਾ ਅਨਾਜ ਘੁਟਾਲਾ, ਪੰਜਾਬ ਦੇ ਵਿੱਚ ਲੱਗੀਆਂ ਨਕਲੀ ਸ਼ਰਾਬ ਫੈਕਟਰੀਆਂ ਨੇ। ਇਹ ਘੁਟਾਲੇ ਬਹੁਤ ਵੱਡੇ ਨੇ। ਆ ਜਿਹੜੇ ਗੋਦਾਮ ਖਾ ਗਿਆ ਸੀਗਾ ਮਦਨ ਲਾਲ ਜਲਾਲਪੁਰ ਦਾ ਭਾਣਜਾ, ਇੱਥੇ ਜੜਿਆਲਾ ਗੁਰੂ ਤੋਂ ਚਟਨੀ ਕਰ ਗਏ ਸਾਰੇ, ਉਹ ਮਾਮਲੇ ਨੇ। ਇਹ ਬਹੁਤ ਵੱਡੇ ਮਾਮਲੇ ਨੇ, ਹਜ਼ਾਰਾਂ ਕਰੋੜ ਰੁਪਏ ਦੇ। ਜੇ ਪੈਨਸ਼ਨਾਂ ਜਿਹੜੀਆਂ ਉਹ ਬੰਦ ਹੋ ਗਈਆਂ ਤੇ ਅੱਗੋਂ ਇਨਕਮ ਟੈਕਸ ਜਿਹੜਾ ਉਹ ਬੰਦ ਹੋ ਗਿਆ, ਇਹ ਕੋਈ ਛੋਟੀ ਚੀਜ਼ ਥੋੜੀ ਹੈ ਜੀ। ਜੇ ਆਪਾਂ ਹੁਣ ਫੋਨ ਫਾਨ ਦੇ ਉੱਤੇ ਹੀ ਜਿਹੜਾ ਜੀ ਉਹ ਉਲਝਾ ਦਈਏ ਕਿ ਤੁਸੀਂ ਪਹਿਲਾਂ ਫੋਨ ਵਾਲਾ ਕਰੋ, ਬਾਕੀ ਡਿਸਪੈਂਸਰੀਆਂ ਵਾਲਾ ਰਹਿਣ ਦਿਓ, ਮੇਰੀ ਚਾਚੇ ਇਹ ਬਹੁਤਾ ਕੁਝ ਆਪੇ ਹੀ ਖਤਮ ਹੋਣਾ ਸ਼ੁਰੂ ਹੋ ਜਾਣਾ ਜੀ। ਔਰ ਭੱਤਿਆਂ ਦੇ ਉੱਤੇ ਵੀ ਗੱਲ ਜਿਹੜੀ ਆ ਉਹ ਆਉਂਦੇ ਸਮੇਂ ਦੇ ਦੌਰਾਨ ਹੋਊਗੀ। ਪਰ ਇਸ ਟਾਈਮ ਜਿਹੜੇ ਮੁੱਦੇ ਨੇ ਨਾ, ਜਿੰਨੇ ਲੋਕ ਔਖੇ ਨੇ, ਤੁਸੀਂ ਹੈਰਾਨ ਹੋਵੋਗੇ ਰਜਿੰਦਰਾ ਹਸਪੀਟਲ ਜਾਂ ਬਾਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਲਗਭਗ ਸਾਰੀਆਂ ਨਹੀਂ ਪਰ ਬਹੁਤ ਸਾਰੀਆਂ ਦਵਾਈਆਂ ਮੁਫਤ ਮਿਲਣ ਲੱਗ ਪਈਆਂ। ਔਰ ਡਾਕਟਰ ਉਹ ਦਵਾਈਆਂ ਲਿਖਣ ਲੱਗ ਪਏ ਜਿਨ੍ਹਾਂ ਦਾ ਸਾਲਟ ਸੇਮ ਹੈ ਤੇ ਉਹ 100 ਰੁਪਏ ਦੀ ਜਗ੍ਹਾ ਤੇ 20 ਰੁਪਏ ਦੀ ਮਿਲ ਜਾਂਦੀ ਹੈ। ਜੇ ਇਹ ਰਾਹਤ ਲੋਕਾਂ ਨੂੰ ਮਿਲਦੀ ਹੈ ਨਾ, ਇਹ ਕਿਤੇ ਵੱਡੀ ਰਾਹਤ ਹੋਊਗੀ। ਜੇ ਉਹਨਾਂ ਦੀਆਂ ਰਜਿਸਟਰੀਆਂ ਦੇ ਕੰਮ ਬਿਨਾਂ ਕਰਪਸ਼ਨ ਤੋਂ ਹੋਣੇ ਸ਼ੁਰੂ ਹੋ ਗਏ, ਤਹਿਸੀਲਦਾਰਾਂ ਨੇ ਪੈਸੇ ਨਾ ਲਏ ਤੇ ਉਹਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਿਆ, ਤੇ ਇਹ ਕੰਮ ਜਿਹੜੇ ਉਹ ਜ਼ਿਆਦਾ ਜ਼ਰੂਰੀ ਨੇ ਪੰਨੂ ਸਾਹਿਬ। ਜੇ ਉਧਰ ਨੂੰ ਉਲਝ ਗਏ ਤੇ ਮੇਰਾ ਖਿਆਲ ਸਰਕਾਰ ਹੋਰ ਹੀ ਪਾਸੇ ਨੂੰ ਤੁਰ ਪਊਗੀ ਜੀ। ਫਿਰ ਜੀ ਅਗਲੇ ਸਵਾਲ ਤੁਸੀਂ ਮਾਫ ਕਰਨਾ ਜੀ, ਦੂਜਾ ਸਵਾਲ ਤੁਸੀਂ ਪੁੱਛਿਆ ਸੀ ਕਿ ਕੇਜਰੀਵਾਲ ਹੋਰੀ ਜੇਕਰ ਪੈਸੇ ਦੇਣ ਪਾਣੀ ਦੇ ਤਾਂ ਕਿ ਹਰਿਆਣੇ ਤੇ ਰਾਜਸਥਾਨ ਦੇ ਵਾਸਤੇ, ਦੇਖੋ ਇਹ ਸਵਾਲ ਤਾਂ ਉੱਠਦਾ, ਪਰ ਦਿੱਲੀ ਨੂੰ ਪਾਣੀ ਹਰਿਆਣਾ ਦਿੰਦਾ ਹੈ, ਪੰਜਾਬ ਨੂੰ ਡਾਇਰੈਕਟਲੀ ਪੈਸੇ ਕਿਵੇਂ ਦੇ ਸਕਦੇ ਆ? ਇਹ ਟੈਕਨੀਕਲ ਗੱਲ ਹੈ, ਪਤਾ ਜ਼ਰੂਰ ਮੈਂ ਕਰੂੰਗਾ ਕਿ ਇਹ ਹੋ ਨਹੀਂ ਸਕਦਾ ਕਿਉਂਕਿ ਦਿੱਲੀ ਨੂੰ ਸਿੱਧਾ ਪਾਣੀ ਜਾਂਦਾ ਹੀ ਨਹੀਂਗਾ ਜੀ। ਹਾਂ, ਜੇ ਹਰਿਆਣੇ ਨੂੰ ਲਾਏ ਜਾਂਦੇ ਉਹ ਪੈਸੇ ਤੇ ਹਰਿਆਣਾ ਦਿੱਲੀ ਤੋਂ ਅੱਗੇ ਚਾਰਜ ਕਰ ਸਕਦਾ ਜੀ, ਜਾਂ ਰਾਜਸਥਾਨ ਨੂੰ ਜੇ ਲਾਏ ਜਾਂਦੇ ਆ ਤਾਂ ਫਿਰ ਉਹ ਇਹ ਪੋਸੀਬਲ ਹੋ ਸਕਦਾ। ਤੁਸੀਂ ਮੰਨ ਲਓ ਇੱਕ ਜਿਹੜਾ ਸਮਾਨ ਹੈ, ਇੱਕ ਦੁਕਾਨ ਜਿਹੜੀ ਦੂਜੀ ਦੁਕਾਨ ਨੂੰ ਵੇਚਦੀ ਹੈ, ਤੁਸੀਂ ਉਹ ਜਿਹੜੀ ਦੂਜੀ ਦੁਕਾਨ ਆ ਉਹ ਤੋਂ ਨਹੀਂ ਨਾ ਲੈ ਸਕਦੇ ਜਿਹੜਾ ਜੀ ਉਹਦਾ ਬਿੱਲ, ਤੁਸੀਂ ਤਾਂ ਜਿਹਨੂੰ ਸਮਾਨ ਦੇ ਰਹੇ ਹੋ ਉਹਦੇ ਤੋਂ ਲਓਗੇ। ਸੋਸ਼ਲ ਮੀਡੀਆ ਦਾ ਜਵਾਬ ਮੰਗਦਾ ਨਾ, ਉਹ ਗੱਲ ਆ। ਅੱਗੇ ਸਾਡੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ, ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਅੱਛਾ ਜੀ, ਮੇਰਾ ਤਾਂ ਸਵਾਲ ਵੀ ਆ ਤੇ ਵਿੱਚ ਕਮੈਂਟ ਵੀ ਆ। ਆ ਜਿਹੜਾ ਚੰਡੀਗੜ੍ਹ ਵਾਲਾ ਮਸਲਾ ਪਹਿਲਾਂ ਸੀ ਨਾ, ਇਹਨਾਂ ਕਾਂਗਰਸੀਆਂ ਨੇ ਤਾਂ ਆਰਾ ਫੇਰਿਆ ਸੀ, ਤੇ ਇਹ ਜਿਹੜੇ ਅਕਾਲੀ ਸੀ ਤੇ ਭਾਜਪਾ ਦੀ ਸਰਕਾਰ ਜਦੋਂ ਬਣੀ ਨਾ, ਇਹਨਾਂ ਨੇ ਜਮਾ ਕਣ ਉੱਤੋਂ ਵੱਢ ਕੇ ਮੋਛਾ ਤੇ ਜੜ੍ਹਾਂ 'ਚ ਤੇਲ ਵੀ ਚੋਲ। ਇਹ ਜ਼ਿੰਮੇਵਾਰ ਹੈ ਜਿਹੜੇ ਇਹਨਾਂ ਨੇ
ਮੁਹਾਲੀ ਨੂੰ ਡਿਵੈਲਪ ਕਰਕੇ ਆਪਦੀਆਂ ਪ੍ਰਾਪਰਟੀਆਂ ਇਹਨਾਂ ਦੀਆਂ ਜ਼ਮੀਨਾਂ ਤਾਂ ਉਹਨਾਂ ਤੋਂ ਲੈ ਕੇ ਸਾਰੇ ਦਫ਼ਤਰ ਕਰ ਲਏ। ਇਹ ਤਾਂ ਇਹਨਾਂ ਨੂੰ ਉਦੋਂ ਤੋਂ ਛੱਡਦਾ ਤਾਂ ਹੀ ਇਹ ਕੰਮ ਹੈ। ਤੇ ਦੂਜਾ ਨੰਬਰ ਇਹ ਆ ਜੀ ਕਿ ਜਿਹੜਾ ਆਪਣਾ ਭਾਰਨਾ ਤੋਂ ਬਿਜਲੀ ਜਾਂਦੀ ਹੈ, ਨੰਗਲ ਤੋਂ ਉਧਰ ਚੱਲਦੇ ਆ ਸੈਂਟਰ ਨੂੰ, ਉਹ ਫ੍ਰੀ ਵਾਲੀ ਹੈ। ਤੇ ਉਹ ਜੇ ਇਹ ਕੋਲਾ ਨਹੀਂ ਲੈਂਦੇ ਤਾਂ ਉਧਰੋਂ ਫਿਰ ਪੰਜਾਬ ਗੌਰਮੈਂਟ ਵੀ ਕੱਟ ਲਾ ਸਕਦੀ, ਉਧਰੋਂ ਵੀ ਨਹੀਂ ਭਾਈ ਅਸੀਂ ਵੀ ਇਹਦੇ ਹਿੱਸੇਦਾਰ ਆ ਤੇ ਆਪਦਾ ਹਿੱਸਾ ਲੈ ਸਕਦੇ ਤੇ ਅਸੀਂ ਤੁਹਾਨੂੰ ਬਿਜਲੀ ਨਹੀਂ ਦਿੰਦੇ। ਤੇ ਦੂਜਾ ਇੱਕ ਹੋਰ ਰਾਏ ਆ ਜੀ, ਦੇਖੋ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਫੰਡ ਚਲਾਇਆ ਸੀ, ਜੇ ਪੰਜਾਬ ਸਰਕਾਰ ਚਲਾਵੇ ਨਾ ਤਾਂ ਇੱਥੋਂ NRI ਬਥੇਰੇ ਸੇਵਾਦਾਰ ਬੈਠੇ ਆ, ਬਹੁਤ ਖਜ਼ਾਨਾ ਕਿਹੜਾ ਭਰ ਦੇਣਗੇ ਵੀ ਇਹ ਇੱਥੇ ਆ ਕੇ ਚਲਾਉਣ ਨੰਬਰ, ਚਾਹੇ ਉੱਥੇ ਹੋਵੇ ਕਿਵੇਂ ਵੀ ਹੋਵੇ, ਪੰਜਾਬ ਸਰਕਾਰ ਦੇ ਫੰਡ ਦੇ ਵਿੱਚ। ਇਹਦੇ ਚ ਦੱਸੋ ਜੀ। ਥੈਂਕ ਯੂ ਜੀ। ਦੇਖੋ ਇੱਕ ਤਾਂ ਜਿਹੜਾ ਤੁਸੀਂ ਉਹ ਬਿਜਲੀ ਵਾਲੀ ਗੱਲ ਕਹੀ ਆ, ਮੈਂ ਫੇਰ ਕਹੂੰਗਾ ਕਿ ਜਿਹੜੀ ਪੋਜ਼ਿਟਿਵ ਜਿਹੜੀ ਉਹ ਗੱਲ ਹੋਵੇ, ਜਿਹੜਾ ਇਸ ਤਰ੍ਹਾਂ ਦਾ ਬੇਲੋੜਾ ਟਕਰਾਓ ਆ, ਜੇ ਉਹ ਸ਼ੁਰੂ ਹੋ ਜਾਂਦਾ ਫਿਰ ਕੰਮ ਨਹੀਂ ਹੋਣੇ। ਫਿਰ ਜਿਹੜਾ ਇਹ ਟਕਰਾਓ ਵਾਲੇ ਪਾਸੇ ਨੂੰ ਹੀ ਸਾਰਾ ਕੁਝ ਚੱਲ ਪਊਗਾ, ਬਜਾਏ ਇਹਦੇ ਕਿ ਟਕਰਾਓ ਜਿਹੜਾ ਉਹ ਛੱਡ ਕੇ ਹਾਂ ਜਿਹੜਾ ਇਹ ਕਿਹਾ ਜ਼ਰੂਰ ਜਾ ਸਕਦਾ ਕੇਂਦਰੀ ਪੂਲ ਨੂੰ ਜਿਹੜੀ ਜਾਂਦੀ ਬਿਜਲੀ ਹੈ, ਕਿਉਂਕਿ ਕੇਂਦਰੀ ਪੂਲ ਤੋਂ ਫਿਰ ਮਿਲਦੀ ਹੈ ਨਾ ਪੰਜਾਬ ਨੂੰ ਜਿਹੜੀ ਬਿਜਲੀ। ਤਾਂ ਇਸ ਕਰਕੇ ਹੋ ਸਕਦਾ ਜਿਹੜਾ ਤੁਸੀਂ ਫੰਡ ਵਾਲੀ ਗੱਲ ਕੀਤੀ ਆ ਕਿ ਇਦਾਂ ਦਾ ਕੁਝ ਜਿਹੜਾ ਉਹ ਫੰਡ ਹੋਵੇ, ਮੁੱਖ ਮੰਤਰੀ ਰਾਹਤ ਫੰਡ, ਉਹਦੇ ਨਾਲੋਂ ਜਿਹੜਾ ਇਦਾਂ ਦਾ ਕੋਈ ਫੰਡ ਸ਼ੁਰੂ ਕੀਤਾ ਜਾਵੇ। ਆਉਂਦੇ ਦਿਨਾਂ ਦੇ ਦੌਰਾਨ ਇਹ ਜ਼ਰੂਰ ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਪਿੰਡਾਂ ਥਾਵਾਂ ਦੇ ਉੱਤੇ ਜਿਹੜੀਆਂ ਡਿਸਪੈਂਸਰੀਆਂ ਨੇ ਜਾਂ ਜਿਹੜੇ ਸਕੂਲ ਨੇ, ਇਹਨਾਂ ਦੋ ਚੀਜ਼ਾਂ ਨੂੰ ਬਿਹਤਰ ਬਣਾਉਣ ਦੇ ਵਾਸਤੇ NRIs ਦਾ ਸਹਿਯੋਗ ਲਿਆ ਜਾਵੇ। ਉਹ ਸਹਿਯੋਗ ਕਿਹੜੇ ਤਰੀਕੇ ਦੇ ਨਾਲ ਹੋਊਗਾ ਵੀ ਜਾਂ ਤਾਂ ਉਹ ਮੇਨ ਤਾਂ ਇਹ ਹੋ ਸਕਦਾ ਵੀ ਜੇ ਕੋਈ ਪਿੰਡ ਵਾਲੇ ਇਕੱਠੇ ਹੋ ਕੇ NRI ਆਪਣੇ ਡਿਸਪੈਂਸਰੀ ਜਾਂ ਸਕੂਲ ਦੇ ਵਾਸਤੇ ਉਹ ਕੁਝ ਕਰਨਾ ਚਾਹੁੰਦੇ ਨੇ, ਜਿੰਨੇ ਉਹ ਪੈਸੇ ਇਕੱਠੇ ਕਰਨ ਉਹਦੇ ਮੈਚਿੰਗ ਜਿਹੜੇ ਆ ਇੱਥੋਂ ਪੰਜਾਬ ਸਰਕਾਰ ਦੇ, ਤੇ ਸਰਕਾਰ ਜਿਹੜੀ ਆ ਉਹਦੇ ਉੱਤੇ ਗਿੱਧਾ ਕੁੰਡਾ ਰੱਖ ਕੇ ਉਹਨੂੰ ਪ੍ਰੋਪਰ ਲਾਵੇ। ਜੇ ਕਿਤੇ ਇਸ ਪਾਸੇ ਹੋ ਗਿਆ ਤਾਂ ਮੇਰੀ ਚਾਚੇ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੇ ਵਿੱਚ ਇੱਕ ਆਸ ਤਾਂ ਵੱਡੀ ਵੱਜੀ ਆ, ਉਹ ਆਪੋ ਆਪਣੇ ਪਿੰਡਾਂ ਨੂੰ ਇੱਕ ਇਹੋ ਜਿਹਾ ਤੋਹਫਾ ਦੇ ਸਕਦੇ ਆ ਕਿ ਉਹਦਾ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਲੋਕ ਨੇ ਉਹ ਮਹਿੰਗੇ ਟੈਸਟਾਂ ਤੇ ਮਹਿੰਗੀਆਂ ਦਵਾਈਆਂ ਕਰਕੇ ਸ਼ਹਿਰਾਂ ਵੱਲ ਨੂੰ ਜਾਂਦੇ ਹੀ ਨਹੀਂਗੇ, ਕਿ ਜੇ ਉੱਥੇ ਡਾਕਟਰ ਨੇ ਜਿੱਡੀ ਵੱਡੀ ਪਰਚੀ ਲਿਖ ਕੇ ਦੇਤੀ, ਬਣਾ ਕੇ ਦੇਤੀ, ਉਹ ਅਸੀਂ ਦਵਾਈਆਂ ਕਿੱਥੋਂ ਲਵਾਂਗੇ। ਇਹ ਕਿਸੇ ਨੂੰ ਗੱਲਾਂ ਬਹੁਤ ਛੋਟੀਆਂ ਲੱਗਦੀਆਂ ਹੋ ਸਕਦੀਆਂ ਨੇ, ਇਹਦੇ ਬੜੇ ਵੱਡੇ ਮਾਇਨੇ ਨੇ। ਜੇ ਕਿਸੇ ਬਿਮਾਰ ਦਾ ਉੱਥੇ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਨੂੰ ਪਹਿਲਾਂ ਰੋਕ ਲਿਆ ਜਾਵੇ ਤਾਂ ਉਹ ਵੱਡੀਆਂ ਬਣਨ ਤੋਂ ਰੁਕ ਸਕਦੀਆਂ ਨੇ। ਜੇ ਡਿਸਪੈਂਸਰੀ ਸਿਸਟਮ ਜਿਹੜਾ ਮੁਹੱਲਾ ਕਲੀਨਿਕ ਦੇ ਨਾਂ ਦੇ ਉੱਤੇ, ਜਿਵੇਂ ਕੱਲ ਵੀ ਸਿਹਤ ਮੰਤਰੀ ਹੋਰਾਂ ਨੇ ਐਲਾਨ ਕੀਤਾ ਕਿ ਅਸੀਂ 16,000 ਬਣਾਉਣੇ ਨੇ ਜਿਹੜੇ, ਤਾਂ ਇਹਦੇ ਵਿੱਚ ਜਿਹੜੇ NRIs ਨੇ ਉਹਨਾਂ ਦਾ ਸਹਿਯੋਗ ਲਿਆ ਜਾਵੇ, ਕਿਉਂਕਿ ਉਹ ਆਪੋ ਆਪਣੇ ਪਿੰਡਾਂ ਦੇ ਵਾਸਤੇ ਹਮੇਸ਼ਾ ਫਿਕਰਮੰਦ ਰਹਿੰਦੇ ਆ ਕਿ ਅਸੀਂ ਉੱਥੇ ਕੁਝ ਨਾ ਕੁਝ ਕਰਨਾ ਚਾਹੁੰਦੇ ਆ। ਜੇ ਤੁਸੀਂ ਪਿੰਡਾਂ ਦੇ ਤੌਰ ਦੇ ਉੱਤੇ ਇਕੱਠੇ ਹੋਵੋਗੇ, ਇਕੱਠੇ ਹੋ ਕੇ ਇਸ ਮਾਮਲੇ ਤੇ ਕੁਝ ਕਰਨਾ ਚਾਹੋਗੇ, ਤੇ ਇੰਨਾ ਜ਼ਰੂਰ ਹੈਗਾ ਜੀ ਕਿ ਉਹ ਮੈਸੇਜ ਵੀ ਪਹੁੰਚਾਇਆ ਜਾ ਸਕਦਾ ਤੇ ਉਸ ਮਾਮਲੇ ਦੇ ਉੱਤੇ ਕੋਈ ਪਾਲਿਸੀ ਜਿਹੜੀ ਆ ਉਹ ਵੀ ਬਣਵਾਈ ਜਾ ਸਕਦੀ ਆ ਕਹਿ ਕੇ, ਉਹ ਜ਼ਿਆਦਾ ਬਿਹਤਰ ਹੋਊਗਾ ਬਜਾਏ ਇਹਦੇ ਕਿ ਆਪਾਂ ਇਹ ਕਹੀਏ ਕੋਈ ਰਾਹਤ ਫੰਡ ਜਿਹੜਾ ਉਹਦੇ ਵਿੱਚ ਕੋਈ ਡਾਇਰੈਕਟ ਪੈਸੇ ਪਾਵੇ। ਉਹ ਇੱਕ ਨਵੀਂ ਕੰਟਰੋਵਰਸੀ ਜਿਹੜੀ ਆ ਉਹ ਸਟਾਰਟ ਹੋ ਜੂਗੀ ਜੀ। ਅਗਲੇ ਕਾਲਰ ਨੇ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਜਾਣਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪੰਨੂ ਜੀ, ਇੱਕ ਤਾਂ ਮੇਰਾ ਸਵਾਲ ਆ, ਜਿੱਦਾਂ ਜੋ ਪਹਿਲਾ ਕੇਸ ਸੀਗਾ ਕੈਪਟਨ ਅਮਰਿੰਦਰ ਦਾ ਸਿਟੀ ਸੈਂਟਰ ਘੁਟਾਲੇ ਦਾ, ਕੀ ਉਹਦਾ ਕੋਈ ਹੁਣ ਨਵੀਂ ਸਰਕਾਰ ਆਉਣ ਨਾਲ ਬਣ ਹੋ ਸਕਦਾ, ਜਾਂ ਫਿਰ ਉਹ ਕਹਿ ਲਓ ਵੀ ਕਲੀਨ ਚਿੱਟ ਦੇ ਕੇ ਉਹ ਨਿਬੇੜ ਦਿੱਤਾ ਉਹਨੇ ਕੇਸ ਬਾਦਲਾਂ ਨੇ। ਤੇ ਨਾਲੇ ਜੱਗੀ ਜੌਲ ਹੁਣਾਂ ਦੇ ਕੇਸ ਦੇ ਵਿੱਚ ਕੁਛ ਨਾ ਕੁਛ ਆਪਾਂ ਨੂੰ ਦੇਖਣ ਨੂੰ ਕੁਛ ਨਵਾਂ ਮਿਲ ਸਕਦਾ, ਕਿਉਂਕਿ ਉਹ ਨਜਾਇਜ਼ ਹੀ ਕਿਸੇ ਮਾਂ ਦਾ ਪੁੱਤ ਰਗੜਿਆ ਗਿਆ। ਤੇ ਬਾਕੀ ਮੈਂ ਪੁੱਛਣਾ ਚਾਹੁੰਦਾ ਬਾਰਦਾਨੇ ਦਾ ਜੀ, ਆਪਾਂ ਜਿਹੜਾ ਹਰ ਸਾਲ ਬਾਰਦਾਨਾ ਸੈਂਟਰ ਤੋਂ ਮੰਗਵਾਉਂਦੇ ਆ, ਕੀ ਕੋਈ ਉਹਨਾਂ ਤੋਂ ਹੀ ਮੰਗਵਾਉਣਾ ਹੁੰਦਾ, ਜਾਂ ਇਹ ਤਾਂ ਕੋਈ ਐਡੀ ਕੋਈ ਗੱਲ ਨਹੀਂ ਹੈਗੀ, ਬਾਰਦਾਨਾ ਇੱਥੇ ਵੀ ਤਿਆਰ ਕੀਤਾ ਜਾ ਸਕਦਾ, ਕੋਈ ਬੁਰੇ ਔਖੇ ਨਹੀਂ ਹੈਗੇ ਹਨਾ। ਤੇ ਉਹ ਵੀ ਬੜੇ ਮਾੜੀ ਕੁਆਲਿਟੀ ਦੇ ਹੁੰਦੇ ਆ। ਜੇ ਉਹਦੇ ਵਿੱਚ ਇੱਕ ਪੇਪਰ ਲੱਗ ਜਾਂਦਾ, ਕਿੰਨੀ ਕੁ ਕੋਈ ਕੋਸਟ ਤਾਂ ਨਹੀਂ ਵੱਧਦੀ, ਮੁੜ ਕੇ ਕਿੰਨਾ ਅਨਾਜ ਆ ਫਿਰ ਸਾਡਾ ਖਰਾਬ ਹੋ ਜਾਂਦਾ ਆ। ਤੇ ਇਹ ਦੱਸਿਓ ਦੋਨਾਂ ਬਾਰੇ
ਕੀ ਆਪਾਂ ਪੰਜਾਬ ਵਾਲੇ ਨਹੀਂ ਬਣਾ ਸਕਦੇ? ਉਹ ਸੈਂਟਰ ਤੇ ਆਪਾਂ ਨੂੰ ਅੰਗੂਠੇ ਦਿਖਾਲਦਾ ਆ, ਭੇਜਦਾ ਨਹੀਂ, ਲੇਟ ਕਰ ਦਿੰਦਾ ਆ, ਤੇ ਕਿਸਾਨ ਫਿਰ ਉੱਥੇ ਮੰਡੀਆਂ ਵਿੱਚ 15-20 ਦਿਨ, ਮਹੀਨਾ, ਜਿੰਨਾ ਵੀ ਕਹਿ ਲਓ, ਉਹਨੂੰ ਰੋਲਿਆ ਜਾ ਸਕਦਾ ਆ। ਬਾਕੀ ਸੁਣ ਲੈਣ ਦਿਓ ਭੈਣ ਜੀ। ਦੇਖੋ ਵੈਸੇ ਤਾਂ ਇਹ ਸਮੱਸਿਆ ਹੁਣ ਬਹੁਤੀ ਹੈ ਨਹੀਂ ਗੀ ਬਾਰਦਾਨੇ ਦੀ, ਹੁਣ ਆਉਂਦਾ ਹੈ ਕਿਉਂਕਿ ਇਹ ਆਊਟਸੋਰਸਿੰਗ ਕੀਤੀ ਹੋਈ ਹੈ। ਪਰ ਤੁਹਾਡਾ ਪੁਆਇੰਟ ਜਿਹੜਾ ਉਹ ਬਿਲਕੁਲ ਸਹੀ ਹੈ, ਦੇ ਆਊਟਸੋਰਸਿੰਗ ਵੀ ਹੋਈ ਹੈ ਤੇ ਅੱਗੇ ਤੋਂ ਅੱਗੇ ਨਾ ਓਬਲਾਈਜ਼ ਹੀ ਕੀਤਾ ਜਾਂਦਾ ਨਾ, ਕਿ ਫਲਾਣੇ ਨੂੰ ਦੇ ਦਿੱਤਾ ਜੀ ਇਹ ਠੇਕਾ, ਫਲਾਣੇ ਨੂੰ ਦੇ ਦਿੱਤਾ। ਮੈਂ ਤਾਂ ਕਿਹਾ ਸੀਗਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਸਭ ਤੋਂ ਜ਼ਿਆਦਾ ਇਹਦੇ ਤੋਂ ਕਮਾਉਂਦੇ ਆ ਹਮੇਸ਼ਾ। ਐਤਕੀ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਵੈਸੇ ਪਹਿਲਾਂ ਇਹ ਹੋਣ ਲੱਗਿਆ ਸੀਗਾ ਜਿਹੜੀ ਲਿਫਟਿੰਗ ਹੈ ਉਹ ਸਾਰੀ ਦੀ ਸਾਰੀ ਆੜਤੀਆਂ ਨੂੰ ਦੇ ਦਿੱਤੀ ਜਾਵੇ। ਜੇ ਆੜਤੀਆਂ ਨੂੰ ਦੇ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਇਹ ਹੋਊਗਾ ਕਿ ਉਹ ਬਿਹਤਰ ਰੇਟਾਂ ਦੇ ਉੱਤੇ ਇਹਨੂੰ ਚੁਕਵਾ ਸਕਣਗੇ। ਔਰ ਜਿਹੜੀ ਇਹਦੇ ਵਿੱਚ ਕਰਪਸ਼ਨ ਹੁੰਦੀ ਹੈ ਨਾ ਲਿਫਟਿੰਗ ਦੇ ਵਿੱਚ, ਉਹ ਕਰਪਸ਼ਨ ਨਹੀਂ ਹੋਊਗੀ ਕਿਉਂਕਿ ਜਵਾਬਦੇਹੀ ਆੜਤੀਏ ਦੀ ਕਰ ਦਿੱਤੀ ਜਾਊਗੀ। ਇਹ ਐਤਕੀ ਤਾਂ ਨਹੀਂ ਹੋ ਸਕਿਆ ਕਿ ਦਿਨ ਥੋੜੇ ਸੀਗੇ, ਅਗਲੀ ਵਾਰੀ ਇਹ ਹੋ ਜਾਊਗਾ। ਜਿਹੜੀ ਲਿਫਟਿੰਗ ਆ ਉਹ ਆੜਤੀਆਂ ਦੇ ਕੋਲੇ ਚੱਲ ਜੂਗੀ। ਉਹਦੇ ਨਾਲ ਤੁਸੀਂ ਦੇਖਣਾ ਕਰਪਸ਼ਨ ਨੂੰ ਜਿਹੜੀ ਉਹ ਠੱਲ ਪਊਗੀ। ਜਿਹੜੇ ਤੁਸੀਂ ਸਿਟੀ ਸੈਂਟਰ ਘੁਟਾਲੇ ਵਾਲੀ ਗੱਲ ਕਰਦੇ ਹੋ, ਹਾਲ ਦੀ ਘੜੀ ਤਾਂ ਉਹ ਠੱਪ ਕਰ ਗਏ ਨੇ। ਇਹ ਸਰਕਾਰ ਉਸ ਮਾਮਲੇ ਦੇ ਉੱਤੇ ਦੁਬਾਰਾ ਉਹਨੂੰ ਖੋਲੂਗੀ ਜਾਂ ਨਹੀਂ, ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਜਿਹੜੇ ਜੱਗੀ ਜੌਲ ਵਾਲੀ ਤੁਸੀਂ ਗੱਲ ਕੀਤੀ ਆ, ਉਹ ਜਿਹੜੇ ਜੱਗੀ ਜੌਲ ਦੇ ਉੱਤੇ ਕੇਸ ਨੇ ਉਹ ਸੈਂਟਰ ਦੀ ਸਰਕਾਰ ਦੇ ਨੇ ਜੀ ਜਿਹੜੇ ਪਾਏ ਹੋਏ। ਪੰਜਾਬ ਦੀ ਸਰਕਾਰ ਦਾ ਉਹਦੇ ਉੱਤੇ ਜਿਹੜੇ ਉਹ ਕੇਸ ਨਹੀਂ ਹੈਗੇ। ਇੰਨਾ ਜ਼ਰੂਰ ਆ ਕਿ ਜੇ ਇਹੋ ਜਿਹੇ ਕੇਸਾਂ ਦੇ ਵਿੱਚ ਕੁਝ ਵੀ ਹੋ ਸਕਦਾ ਆ ਤੇ ਡੈਫੀਨੇਟਲੀ ਜਿਹੜਾ ਉਹ ਹੋਣਾ ਜ਼ਰੂਰ ਚਾਹੀਦਾ। ਘੱਟੋ ਘੱਟ ਇੱਥੇ ਇੱਕ ਹੈਗੇ ਨੇ ਇਸ ਵੇਲੇ ਜੇਲ੍ਹ ਦੇ ਅੰਦਰ ਬੰਦ ਨੇ, ਖੋਸਾ ਨੇ, ਸੁਖਜੀਤ ਸਿੰਘ ਖੋਸਾ, ਤੁਸੀਂ ਨਾਂ ਸੁਣਿਆ ਹੋਊਗਾ। ਸਿਰਫ ਕਸੂਰ ਉਹਨਾਂ ਦਾ ਇਹ ਸੀ ਵੀ ਉਹ 328 ਜਿਹੜੇ ਸਰੂਪ ਗਾਇਬ ਹੋਏ ਸੀਗੇ, ਪਹਿਲਾਂ ਸਵਾਲ ਕੀਤਾ ਸੀ ਮੈਂ, ਉਹ ਭੁੱਲ ਗਿਆ ਉਹਦੇ ਚ, ਉਹਦਾ ਉਹ ਵਿਰੋਧ ਕਰ ਰਹੇ ਸੀ। ਇੰਨੇ ਮਾਮਲੇ ਦਰਜ ਕਰਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਜੇਲ੍ਹ ਚ ਸੁੱਟਿਆ ਹੋਇਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ। ਅਗਲੇ ਕੁਝ ਦਿਨਾਂ ਦੇ ਵਿੱਚ ਉਹਦੇ ਚ ਕੁਝ ਹਾਈ ਕੋਰਟ ਦੇ ਵਕੀਲ ਨੇ, ਮੇਰੇ ਮਿੱਤਰ ਵੀ ਨੇ, ਹਾਕਮ ਸਿੰਘ ਹੋਰੀ, ਮੈਡਮ ਮਾਨ ਨੇ, ਮੰਡੇਰ ਸਾਹਿਬ ਨੇ ਰਾਮਪੁਰਾ ਪੁਲ ਤੋਂ, ਉਹ ਲੱਗੇ ਹੋਏ ਨੇ ਉਹ ਸਾਰਿਆਂ ਦੇ ਉੱਤੇ ਕਿ ਉਹਦਾ ਕਿਸ ਤਰੀਕੇ ਦੇ ਨਾਲ ਕਾਨੂੰਨੀ ਹੱਲ ਕੱਢਿਆ ਜਾਵੇ, ਉਹਨਾਂ ਨੂੰ ਖੋਸਾ ਸਾਹਿਬ ਨੂੰ ਬਾਹਰ ਲਿਆਂਦਾ ਜਾਵੇ। ਕਿ ਕਸੂਰ ਉਹਨਾਂ ਦਾ ਕੀ ਹੈ? ਸਿਰਫ ਇਹੀ ਕਿ ਉਹ 328 ਸਰੂਪਾਂ ਦੀ ਗੱਲ ਕਿਉਂ ਚੁੱਕਦੇ ਸੀਗੇ, ਕਿ ਉਹ ਕਿੱਥੇ ਨੇ? ਜਿਹੜੀ ਲਗਾ ਮਾਤਰਾ ਵਾਲੀ ਪਹਿਲਾਂ ਗੱਲ ਉਹ ਮੈਂ ਭੁੱਲ ਗਿਆ ਉਦੋਂ। ਐਕਚੁਅਲੀ ਜਿਹੜਾ ਉਹ ਮਾਮਲਾ ਹੈ ਉਹ ਆਪ ਪ੍ਰਿੰਟ ਕਹਿੰਦੇ ਕੀਤਾ ਗਿਆ। ਉਹ ਪ੍ਰਿੰਟ ਕਿੱਥੋਂ ਹੋਇਆ ਇਹ ਸ਼ਾਇਦ ਉਹਦੇ ਨਾਲ ਜੋੜ ਕੇ ਹੋ ਸਕਦਾ। ਅਸਲ ਦੇ ਵਿੱਚ ਗੰਭੀਰਤਾ ਹੀ ਇਹ ਸੀਗੀ 328 ਸਰੂਪਾਂ ਦੀ। ਭਾਈ ਰਣਜੀਤ ਸਿੰਘ ਹੋਰੀ ਲਗਾਤਾਰ ਇਹੀ ਤਾਂ ਗੱਲ ਕਹਿੰਦੇ ਰਹੇ ਨੇ, ਉਹ ਉਹੀ ਸਭ ਤੋਂ ਜ਼ੋਰਦਾਰ ਤਰੀਕੇ ਦੇ ਨਾਲ ਉਠਾਉਂਦੇ ਰਹੇ ਨੇ। ਪਰ ਹਰਪ੍ਰੀਤ ਸਿੰਘ PhD ਹੋਰੀ ਤਾਂ ਇੱਥੋਂ ਤੱਕ ਹੀ ਕਹਿ ਗਏ ਕਿ ਹੈ ਹੀ ਕੁਛ ਨੀਗਾ, ਉਹ ਤਾਂ ਕਿਤੇ ਗਏ ਹੀ ਨਹੀਂ, ਐਵੇਂ ਇੱਥੇ ਗਿਣਤੀ ਮਿਣਤੀ ਚ ਕੋਈ ਭੁਲੇਖਾ ਲੱਗ ਗਿਆ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਤੇ ਵੀਰ ਜੀ ਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਤੁਹਾਨੂੰ ਦੀ ਬਹੁਤ ਬਹੁਤ ਮਿਹਰਬਾਨੀ। ਤੁਹਾਡਾ ਮੈਂ ਬਹੁਤ ਪੁਰਾਣਾ ਫੈਨ, ਜੋ ਉਦੋਂ ਦਿੱਲੀ ਛੱਤੇ ਵਾਲਾ ਪਹਿਲਾਂ ਫਰੰਟ ਵਾਲੇ ਰੇਡੀਓ ਤੇ ਆਉਂਦੇ ਤੁਸੀਂ ਚੁੱਕੇ, ਤੁਹਾਨੂੰ ਉੱਥੋਂ ਬਾਹਰ ਕੀਤਾ ਸੀ, ਮੈਂ ਉਦੋਂ ਦਾ ਵੇਖ ਲਿਆ ਤੁਹਾਨੂੰ ਕਾਫੀ ਦੇਖੇ ਹੁੰਦੇ। ਜਦੋਂ ਤੁਸੀਂ ਜਗਬਾਣੀ ਆਪਣੇ ਸ਼ੁਰੂ ਹੋਇਆ ਸੀ ਆਪਣੇ ਪਿੰਡਾਂ ਤੋਂ, ਜੇ ਤੁਸੀਂ ਤੇ ਉਦੋਂ ਦਾ ਹੀ ਤੁਹਾਨੂੰ ਇਹ ਰਿਪੋਰਟਾਂ ਦਿੰਦੇ ਹੁੰਦੇ ਸੀ। ਇਹੀ ਗੱਲ ਇਹ ਭਾਈ, ਇੱਕ ਜਿਹੜਾ ਨਵਾਂ ਕੇਸ ਚੱਲਿਆ ਜੀ ਮੇਰੇ ਆਪਣਾ PTC ਵਾਲਾ, ਉਹ ਕੁੜੀ ਦਾ, ਉਹਦੇ ਬਾਰੇ ਮੈਨੂੰ ਸਾਨੂੰ ਥੋੜੀ ਜਾਣਕਾਰੀ ਦਿਓ। ਉਹ ਗੁਪਤ ਜਿਹਾ ਹੀ ਰਿਹਾ ਵਾ, ਉਹਦੇ ਵਾਹਵਾ ਚੱਲ ਰਿਹਾ ਕੱਲ ਪਰਸੋਂ ਦਾ ਜੀ। ਉਹ ਦੇਖੋ FIR ਦਰਜ ਹੈ, ਉਹ ਸਾਰੀ ਦੀ ਸਾਰੀ FIR ਮੁਹਾਲੀ ਦੇ ਵਿੱਚ ਦਰਜ ਹੈ। ਮਾਮਲਾ ਕੀ ਹੈ ਉਹ ਮੈਂ ਤੁਹਾਨੂੰ ਉਹਦਾ ਪਿਛੋਕੜ ਥੋੜਾ ਜਿਹਾ ਦੱਸ ਦਿੰਦਾ ਕਿ ਇੱਕ ਵਿਅਕਤੀ ਜਾਂਦਾ ਹਾਈ ਕੋਰਟ ਦੇ ਵਿੱਚ, ਉਹ ਪੁਲਿਸ ਦੇ ਵਿੱਚੋਂ ਰਿਟਾਇਰਡ ਆ, ਉਹ ਤਾਂ ਜਿਹੜਾ ਹਾਈ ਕੋਰਟ ਦੇ ਵਿੱਚ ਕਿ ਉਹਦੀ ਕੁੜੀ ਇੱਕ ਬਿਊਟੀ ਕੰਟੈਸਟ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਜਾਂਦੀ ਆ, PTC ਦੇ ਵੱਲੋਂ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਉੱਥੇ। ਉਹ ਇਹ ਕਹਿੰਦੀ ਆ ਕਿ ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ, ਔਰ ਕਮਰੇ ਦੇ ਵਿੱਚ ਬੰਦ ਕਰਕੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਗਲਤ ਕੰਮਾਂ ਦੇ ਵਾਸਤੇ। ਉਹ ਆਪਣੇ ਪਿਓ ਨੂੰ ਫੋਨ ਕਰ ਦਿੰਦੀ ਆ ਕੁੜੀ, ਔਰ ਕੁੜੀ ਲਾਅ ਦੀ ਸਟੂਡੈਂਟ
ਦੱਸੀ ਜਾ ਰਹੀ ਹੈ। ਹਾਈ ਕੋਰਟ ਵਾਰੰਟ ਅਫਸਰ ਤਾਇਨਾਤ ਕਰਦੀ ਹੈ ਕਿ ਵਾਰੰਟ ਆਫੀਸਰ ਉਹਨਾਂ ਕੁੜੀਆਂ ਨੂੰ ਲੱਭਣ। ਉਹ ਵਾਰੰਟ ਆਫੀਸਰ ਜਾ ਕੇ ਉਹਨਾਂ ਕੁੜੀਆਂ ਨੂੰ ਇੱਕ ਹੋਟਲ ਹੈ ਜੇਡੀ ਜਿਹੜਾ ਹੋਟਲ, ਉੱਥੋਂ ਬਰਾਮਦ ਕਰਦੇ ਆ। ਬਾਕੀ ਕੁੜੀਆਂ ਨਹੀਂ ਬੋਲਦੀਆਂ। ਉਹ ਇੱਕ ਕੁੜੀ ਜਿਹੜੀ ਲਾਅ ਦੀ ਸਟੂਡੈਂਟ ਹੈ, ਉਹ ਪੁਲਿਸ ਦੇ ਕੋਲੇ ਜਾਂਦੀ ਹੈ ਕਿ ਉਹਦੇ ਨਾਲ ਆ ਹੋਇਆ, ਉਹਨੂੰ ਜਬਰੀ ਜਿਹੜਾ ਉਹ ਧੱਕਿਆ ਜਾ ਰਿਹਾ ਸੀ ਦੇਹਵਾਰ ਦੇ ਧੰਦੇ ਦੇ ਵਿੱਚ। FIR ਦਰਜ ਹੋ ਜਾਂਦੀ ਹੈ ਉਹਦੇ ਵਿੱਚ PTC ਦੇ ਉੱਚ ਅਧਿਕਾਰੀ ਦੇ ਉੱਤੇ। ਹਾਲਾਂਕਿ ਉਹਦਾ ਨਾਂ ਹੈ ਨਹੀਂ, ਪਰ ਜੇ ਤੁਸੀਂ ਦੂਜਾ ਉਹਦਾ ਦੇਖ ਲਓ ਕਿ ਉਹਦੇ ਵਿੱਚ PTC ਦੇ ਵੱਲੋਂ ਇੱਕ ਸਪਸ਼ਟੀਕਰਨ ਦਿੱਤਾ ਜਾਂਦਾ। ਉਹ ਸਪਸ਼ਟੀਕਰਨ ਕੋਈ ਹੋਰ ਨਹੀਂ ਦਿੰਦਾ, ਰਵਿੰਦਰ ਨਾਰਾਇਣ ਦਿੰਦਾ। ਜਿਹਦਾ ਨਾਮ FIR ਦੇ ਵਿੱਚ ਉੱਚ ਅਧਿਕਾਰੀ ਦੱਸਿਆ ਗਿਆ, ਉਹਦਾ ਨਾਂ ਨਹੀਂ ਹੈਗਾ, ਪਰ ਸਪਸ਼ਟੀਕਰਨ ਰਵਿੰਦਰ ਨਾਰਾਇਣ ਦੇ ਰਿਹਾ। ਉਸ ਸਪਸ਼ਟੀਕਰਨ ਦੇ ਵਿੱਚ ਉਹ ਕੁੜੀ ਦਾ ਨਾਂ ਵੀ ਲਿਖ ਦਿੰਦਾ, ਜਦੋਂ ਕਿ ਜਿਹੜਾ ਕ੍ਰਾਈਮ ਅਗੇਂਸਟ ਵੂਮਨ ਹੈ ਉਹਦੇ ਵਿੱਚ ਜਿਹਦੇ ਨਾਲ ਇਹ ਕ੍ਰਾਈਮ ਹੋਇਆ ਉਹਦਾ ਨਾਮ ਨਹੀਂ ਲਿਖਿਆ ਜਾ ਸਕਦਾ। ਤੇ ਉਹ ਜਿਹੜਾ PTC ਆ ਉਹ ਇਹ ਆਪਣਾ ਸਪਸ਼ਟੀਕਰਨ SSP ਮੋਹਾਲੀ ਨੂੰ ਭੇਜਦਾ ਤੇ ਅੱਗੋਂ ਇਹਨੂੰ ਜਨਤਕ ਵੀ ਕਰ ਦਿੰਦਾ, ਉਹ ਵਾਇਰਲ ਕਰ ਦਿੰਦਾ। ਤੇ ਇਹ ਸਾਰਾ ਮਾਮਲਾ ਜਿਹੜਾ ਜੀ ਬਹੁਤ ਗੰਭੀਰ ਹੈ। ਇਹਦੇ ਵਿੱਚ ਇੱਕ ਵੱਡੇ ਲੋਕ ਨੇ ਜਿਹੜੇ ਉਹ ਜੁੜੇ ਹੋਏ ਦੱਸੇ ਜਾ ਰਹੇ ਆ। ਪਤਾ ਨਹੀਂ ਉਹ ਲੜਕੀ ਜਿਹੜੀ ਉਹ ਕੌਣ ਹੈ, ਉਹ ਸਾਹਮਣੇ ਤਾਂ ਨਹੀਂ ਆਈ ਨਾ, ਉਹਨੂੰ ਕਿਉਂਕਿ ਸਾਹਮਣੇ ਲਿਆ ਕੇ ਉਹਦਾ ਨਾਮ ਲੈ ਕੇ ਕੋਈ ਦੱਸਿਆ ਜਾ ਸਕਦਾ, ਕਿਉਂਕਿ ਉਹ ਇੱਕ ਹੋਰ ਕ੍ਰਾਈਮ ਹੋਊਗਾ। ਪਰ PTC ਨੇ ਉਹਦਾ ਨਾਮ ਜ਼ਰੂਰ ਜਿਹੜਾ ਦੀ ਉਹ ਦੱਸਿਆ। ਏਅਰ ਦੇ ਉੱਤੇ ਉਹ ਨਹੀਂ ਲਿਆ ਜਾ ਸਕਦਾ, ਇਸ ਕਰਕੇ ਨਹੀਂ ਲਿਆ ਜਾ ਸਕਦਾ ਕਿ ਉਹ ਕਾਨੂੰਨ ਮੁਤਾਬਕ ਸਹੀ ਨਹੀਂ ਹੋਊਗਾ। ਐਕਚੁਅਲੀ ਕੀ ਆ, ਜੇ ਤੁਸੀਂ ਹਿੰਦੀ ਫਿਲਮਾਂ ਵੀ ਦੇਖਦੇ ਹੋ, ਉਹਦੇ ਵਿੱਚ ਕੁਝ ਫਿਲਮਾਂ ਹੈਗੀਆਂ ਨੇ ਜਿਵੇਂ ਪੇਜ 3 ਵਰਗੀਆਂ ਜਾਂ ਫੈਸ਼ਨ ਔਰ ਸਮਥਿੰਗ ਇਦਾਂ ਦੀ ਜਿਹੜੀ ਉਹ ਫਿਲਮ ਸੀਗੀ, ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਪਰਦੇ ਦੇ ਪਿੱਛੇ ਕੀ ਹੁੰਦਾ। ਇਹ ਚੱਲ ਰਿਹਾ ਨਾ, ਮੈਂ ਨਹੀਂ ਕਹਿੰਦਾ ਸਾਰੇ, ਪਰ ਇਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਚੱਲਦੇ ਆ, ਉਹਦੇ ਵਿੱਚ ਵੀ ਇਹੀ ਕੁਝ ਚੱਲਦਾ। ਉਹਨਾਂ ਦੀ ਆੜ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਵਰਗਲਾ ਕੇ ਗਲਤ ਪਾਸੇ ਵੱਲ ਧੱਕਿਆ ਜਾ ਰਿਹਾ। ਇਹ ਸਵਾਲ ਇੱਥੇ ਹੁੰਦਾ ਨਾ, ਸਭ ਤੋਂ ਵੱਡਾ ਇਹ ਬਣਿਆ ਪਿਆ ਕਿ ਇੱਥੇ ਬਹੁਤ ਵੱਡੇ ਵੱਡੇ ਅਖਬਾਰ ਜਿਹੜੇ ਨੇ, ਚਾਹੇ ਉਹ ਇੰਗਲਿਸ਼ ਦੇ ਨੇ, ਚਾਹੇ ਉਹ ਹਿੰਦੀ ਦੇ ਨੇ, ਚਾਹੇ ਉਹ ਪੰਜਾਬੀ ਦੇ ਨੇ, ਉਹ ਤਰਹਿ ਰਹੇ ਆ ਇਸ ਖਬਰ ਨੂੰ ਲਾਉਣ ਦੇ ਵਾਸਤੇ। ਉਹ ਖਬਰ ਨੂੰ ਲਾ ਨਹੀਂ ਰਹੇ, ਜਾਂ ਉਹ ਖਬਰ ਮੈਨੇਜ ਕਰ ਲਈ ਗਈ। ਹੁਣ PTC ਕਿਹਦਾ ਆ ਇਹਦੇ ਵਿੱਚ ਤਾਂ ਕਿਸੇ ਨੂੰ ਕੋਈ ਪਤਾ ਹੀ ਨਹੀਂ। ਜੇ ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਆਪਣੇ ਪੇਪਰ ਭਰੇ ਆ ਵਿਧਾਨ ਸਭਾ ਦੇ ਵਿੱਚ, ਜਿਹੜੀ ਪ੍ਰਾਪਰਟੀ ਸ਼ੋਅ ਕੀਤੀ ਆ, ਉਹਦੇ ਵਿੱਚ PTC ਵੀ ਆ। ਤਾਂ ਇਹ ਸਵਾਲ ਤਾਂ ਬੜੇ ਵੱਡੇ ਖੜੇ ਨੇ। ਲੋਕ ਉਹਨੂੰ ਵੇਖਦੇ ਤਾਂ ਨੇ ਵੀ ਉੱਥੇ ਗੁਰਬਾਣੀ ਬ੍ਰਾਡਕਾਸਟ ਹੁੰਦੀ ਹੈ, ਤੇ ਉਹ ਇਸ ਨਾਂ ਦੇ ਉੱਤੇ ਕੀ ਕਰੀ ਜਾ ਰਹੇ ਨੇ, ਇਹ ਉਹਦਾ ਦੂਜਾ ਪੱਖ ਤੁਹਾਡੇ ਸਾਹਮਣੇ ਆ ਜੀ। ਅਗਲੇ ਕਾਲਰ ਨੇ ਇਟਲੀ ਤੋਂ ਬਾਮਾਨ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਤੇ ਖਾਸ ਕਰਕੇ ਤੁਹਾਡਾ ਬੀਬੀ ਬਲਵਿੰਦਰ ਤੇ ਪੰਨੂ ਸਾਹਿਬ ਦਾ, ਕਿ ਤੁਸੀਂ ਦੁਨੀਆ ਨੂੰ ਸੁਚੇਤ ਕਰਦੇ ਹੋ ਨਾ। ਸਾਰੇ ਬਹੁਤ ਸ਼ਲਾਘਾਯੋਗ ਆ ਕਦਮ। ਜੇ ਤੁਸੀਂ ਲੋਕ ਨਾ ਹੋ ਤੇ ਮੇਰਾ ਖਿਆਲ ਆ ਵੀ ਇਹ ਪੰਜਾਬ ਤਾਂ ਸੁੱਤਾ ਹੀ ਰਹਿਣਾ ਸੀਗਾ ਹੁਣ ਤਾਂ। ਮੈਂ ਪਹਿਲਾਂ ਵੀ ਇੱਕ ਵਾਰੀ ਫੇਸਬੁੱਕ ਤੇ ਪਾਇਆ ਸੀਗਾ ਕਿ ਵੀ ਜਿਹੜਾ ਅੰਨਾ ਵੱਡੇ ਰੋੜੀਆਂ ਮੁੜ ਆਪਣਿਆਂ ਨੂੰ, ਹੈ ਨਾ, ਫੇਸਬੁੱਕ ਤੇ ਲੋਕਾਂ ਨੇ ਦੇਖਿਆ, ਲੇਕਿਨ ਕਿਸੇ ਨੇ ਨਹੀਂ ਪਸੰਦ ਕੀਤਾ, ਕਿਉਂਕਿ ਪਤਾ ਨਹੀਂ ਲੱਗਦਾ ਲੋਕਾਂ ਨੂੰ ਕੀ ਲਿਖਿਆ ਕੀ ਨਹੀਂ ਹੈ। ਤੇ ਇਸ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਇਹ ਜਿਹੜੇ ਲੋਕ ਨੇ, ਜਿਹੜੇ ਬੰਦਿਆਂ ਨੇ ਇਹ ਗੌਰਮੈਂਟ ਤੋਂ ਤਨਖਾਹ ਮਿਲੇਗਾ, ਗੌਰਮੈਂਟ ਹੀ ਟੈਕਸ ਪੇ ਕਰ ਰਹੀ ਹੈ। ਇਹਦੇ ਇੱਕ 4 ਕਲਾਸ ਜਿਹੜੇ EMPLOYEES ਨੇ ਉਹਨਾਂ ਤੋਂ ਵੀ ਗਏ ਗੁਜ਼ਰੇ ਨੇ। ਇਹ ਮਤਲਬ ਚੋਰ ਤਾਂ ਤੁਸੀਂ ਕੀ ਕਹੇ, ਡਾਕੂ ਹੀ ਹੋਏ। ਪਰ ਇਹਦੇ ਵਿੱਚ ਜਿਹੜੀ ਹੋਰ ਤਾਂ ਵੱਖਰੀ ਗੱਲ ਆ। ਚਲੋ ਅੱਜ ਤੱਕ ਕੋਰਟ ਨੇ ਭੂਮਿਕਾ ਨਿਭਾਈ ਆ, ਲੇਕਿਨ ਇਸ ਤੋਂ ਪਹਿਲਾਂ ਕਿਉਂ ਨਹੀਂ ਇਹਨਾਂ ਤੋਂ ਰਿਕਵਰੀ ਕਿਉਂ ਨਹੀਂ ਕਰ ਸਕਦੇ? ਪੰਨੂ ਸਾਹਿਬ ਜਿਹੜੇ ਪਿੱਛੇ ਇਹਨਾਂ ਪੈਸੇ ਲਏ ਆ, ਤੇ ਕਿੱਥੇ ਦਾ ਮਤਲਬ ਕਿ ਕਾਨੂੰਨ ਹੈ ਵੀ ਟੈਕਸ ਜਿਹੜੇ ਤਨਖਾਹ ਲੈ ਕੇ ਵੀ ਟੈਕਸ ਵੀ ਗੌਰਮੈਂਟ ਭਰੇ? ਤੇ ਕਿੰਨੀ ਨੇਰ ਕਰਦੀ ਹੈ। ਮਤਲਬ ਕਿ ਦੁੱਖ ਹੁੰਦਾ ਇਹਨਾਂ ਲੋਕਾਂ ਦੇ, ਸ਼ਰਮ ਆਉਣੀ ਚਾਹੀਦੀ ਆ। ਲੋਕਾਂ ਨੂੰ ਸਿਆਣੇ ਬਿਆਣੇ ਹੈਗੇ ਲੋਕੀ ਉੱਦਾਂ ਕਹਿੰਦੇ ਸੀ ਚੰਗੇ ਰਾਹ ਤੇ ਲੋਕਾਂ ਨੂੰ ਲੈ ਕੇ ਜਾਣ। ਕੀ ਇਹ ਲੋਕੀ ਚੰਗੇ ਰਾਹ ਤੇ ਲੈ ਕੇ ਜਾਣਗੇ ਇਹੋ ਜਿਹੇ ਲੋਕੀ? ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਥੈਂਕ ਯੂ। ਦੇਖੋ, ਹੁਣ ਤਾਂ ਅਸਲੀਅਤ ਲੋਕਾਂ ਦੇ ਸਾਹਮਣੇ ਆ ਗਈ। ਜਵਾਬ ਲੋਕਾਂ ਨੂੰ ਦੇਣੇ ਪੈਣੇ ਨੇ ਜੀ, ਕਿਉਂ ਲੁੱਟਦੇ ਰਹੇ ਨੇ। ਜਦੋਂ ਫਿਰ ਉਹ ਗੱਲ ਆ ਜੂਗੀ ਜੀ ਜਿਹੜੀ ਉਹ ਅਗਾਹੀ ਵਾਲੇ ਪਾਸੇ ਨੂੰ ਤੁਰ ਪਏ, ਤੇ
ਉਹਦੇ ਨਾਲ ਨਾ ਦੀ એનર્ਜੀ ਅਕਸਰ ਵੇਸਟ ਹੋ ਜਾਂਦੀ ਹੈ, ਤੁਸੀਂ ਹੋਰ ਪਾਸੇ ਨੂੰ ਜਿਹੜਾ ਤੁਰ ਪੈਂਦੇ ਹੋ। ਇਸ ਤਰ੍ਹਾਂ ਨਹੀਂ ਜੀ, ਮੈਂ ਇਹ ਸਮਝਦਾ ਕਿ ਬਹੁਤ ਸਾਰੇ ਲੋਕ ਨੇ ਜੀ, ਸਿਰਫ ਕਿਉਂ, ਬਹੁਤ ਸਾਰੇ ਲੋਕ ਨੇ ਕਿ ਸਹੀ ਬੋਲਦੇ, ਸਹੀ ਲਿਖਦੇ ਨੇ, ਬਹੁਤ ਹੈਗੇ ਨੇ। ਕਈ ਵੀ ਇੱਕ ਜਗ੍ਹਾ ਤੇ ਮੈਂ ਪੜ੍ਹਿਆ ਸੀ, ਉਹ ਠੀਕ ਸੀਗਾ ਕਿ ਜੇ ਬੋਲ ਨਹੀਂ ਸਕਦੇ ਲਿਖੋ, ਜੇ ਲਿਖ ਨਹੀਂ ਸਕਦੇ ਸੁਣੋ, ਜੇ ਸੁਣੋ ਤੇ ਜਿਹੜੇ ਬੋਲ ਰਹੇ ਨੇ, ਜਿਹੜੇ ਲਿਖ ਰਹੇ ਨੇ, ਉਹਨਾਂ ਦੀ ਸਪੋਰਟ ਜ਼ਰੂਰ ਕਰ ਦਿਓ। ਜਿਹੜੇ ਵੀ ਬੋਲ ਲਿਖ ਰਹੇ ਨੇ, ਜੇ ਉਹਨਾਂ ਦੀ ਸਪੋਰਟ ਨਹੀਂ ਹੋਊਗੀ ਤੇ ਫਿਰ ਉਹ ਵੀ ਕਿਸੇ ਦਿਨ ਨੂੰ ਉਕਤਾ ਜਾਣਗੇ। ਇਹ ਸਪੋਰਟ ਹੀ ਹੈ ਨਾ ਜਿਹਦੇ ਕਰਕੇ ਵਿਰੋਧ ਅੱਜ ਵੀ ਹੋ ਰਿਹਾ ਜੀ। ਥੋੜਾ ਹੁੰਦਾ ਵਿਰੋਧ ਕਿਤੇ, ਆਈ ਤੇ ਪਿਆ ਹੀ ਰਹਿੰਦਾ ਸੀ, ਤੇ ਉਹਦੇ ਬਾਵਜੂਦ ਤੁਹਾਡੇ ਵਰਗੇ ਲੋਕ ਨੇ, ਮੈਂ ਉਹਨੂੰ ਗਿਣਦਾ ਹੀ ਨਹੀਂ ਕਿਸੇ ਜਗ੍ਹਾ ਤੇ, ਮੈਂ ਤਾਂ ਇਸ ਚੀਜ਼ ਨੂੰ ਗਿਣਦਾ ਨਹੀਂ ਕਿ ਤੁਹਾਡੇ ਵਰਗੇ ਲੋਕ ਨੇ। ਇਹ ਨਹੀਂ ਗਾ ਕਿ ਕੋਈ ਕ੍ਰੈਡਿਟ ਆ, ਨਹੀਂ, ਇਹ ਅਸੀਂ ਤਾਂ ਆਪਣੀ ਇੱਕ ਡਿਊਟੀ ਜਿਹੜੀ ਆ ਉਹ ਵਜਾ ਰਹੇ ਆ। ਇਉਂ ਨਹੀਂ ਹੁੰਦਾ ਕਿ ਕਿਸੇ ਇੱਕ ਬੰਦੇ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋ ਰਿਹਾ, ਕਿਉਂਕਿ ਜਿਹੜਾ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਲਿਖਿਆ ਹੋਇਆ ਸੀ ਵੀ ਇੱਥੇ ਬਹੁਤ ਸਾਰੇ ਉਹ ਲੋਕ ਸੁੱਤੇ ਹੋਏ ਆ ਜਿਹੜੇ ਇਹ ਕਹਿੰਦੇ ਸੀਗੇ ਕਿ ਦੁਨੀਆ ਸਾਡੇ ਤੋਂ ਬਿਨਾਂ ਚੱਲ ਨਹੀਂ ਸਕਦੀ। ਤੇ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਇਹ ਵੀ ਲਿਖਿਆ ਹੋਇਆ ਸੀਗਾ ਕਿ ਇੱਥੇ ਉਹ ਲੋਕ ਬਹੁਤ ਸਾਰੇ ਸੁੱਤੇ ਹੋਏ ਆ ਜਿਹੜੇ ਕਹਿੰਦੇ ਸੀ ਕਿ ਜੇ ਅਸੀਂ ਬੋਲੇ ਤੇ ਮਾਰ ਦਿੱਤੇ ਜਾਵਾਂਗੇ। ਇਹਨਾਂ ਦੋਨਾਂ ਚੀਜ਼ਾਂ ਦੇ ਬਹੁਤ ਵੱਡੇ ਮਾਇਨੇ ਨੇ। ਇੱਕ ਤਾਂ ਇਹ ਬੋਲਦੇ ਰਹਿਣਾ, ਦੂਜੀ ਇਹ ਕਿ ਹੰਕਾਰ ਨਾ ਕਿਤੇ ਆ ਜਾਵੇ, ਦੁਨੀਆ ਫੇਰ ਵੀ ਚੱਲਦੀ ਰਹਿਣੀ ਆ। ਕੱਲ ਔਰ ਆਏਂਗੇ, ਉਹ ਬਹੁਤ ਵਧੀਆ ਸੀਗਾ ਜੀ, ਉਹਦਾ ਇੱਕ ਗੀਤ ਸੀਗਾ ਹਿੰਦੀ ਫਿਲਮ ਦਾ ਕਿ ਮੁਝਸੇ ਬਿਹਤਰ ਕਹਿਣੇ ਵਾਲੇ, ਤੁਮਸੇ ਬਿਹਤਰ ਸੁਣਨੇ ਵਾਲੇ। ਇਹ ਤਾਂ ਇੱਕ ਸਿਲਸਿਲਾ ਹੈ ਜਿਹੜਾ ਚੱਲਦਾ ਆ ਤੇ ਉਹ ਚੱਲਦਾ ਰਹਿਣਾ। ਜੀ ਅਗਲੇ ਕਾਲਰ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਭਾਜੀ, ਜਿਸ ਤਰ੍ਹਾਂ ਆਪਣੇ ਸੈਂਟਰ ਪੰਜਾਬ ਨੂੰ ਲੁੱਟਣ ਤੇ ਆਰੋ ਤੰਗ ਕਰ ਰਹੇ ਆ ਕਿ ਮਾੜੀ ਕਿਸਮ ਨੂੰ ਜੇਕਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਗਵਰਨਰ ਲਾ ਦੇਣ ਤੇ ਬੜੇ ਫਿਕਰਮੰਦ ਦੀ ਗੱਲ, ਕੀ ਉਹ ਸਰਕਾਰ ਨਾਲ ਰਲ ਕੇ, ਕਿਉਂਕਿ ਅਸੀਂ ਤਾਂ ਲੋਕਾਂ ਦਾ ਕਦੇ ਭਲਾ ਕੀਤਾ ਨਹੀਂ, ਤੇ ਕੀ ਅਸੀਂ ਉਹਦੇ ਮਤਲਬ ਆਸ ਰੱਖ ਸਕਦੇ ਉਹਨਾਂ ਤੋਂ? ਥੈਂਕ ਯੂ। ਇਹਦੇ ਨਾਲ ਜੇ ਜੁੜੀ ਹੋਈ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਜਿਹੜਾ ਉਹ ਹੋਣ ਲੱਗਿਆ। ਤੇ ਬਾਕੀ ਜਿੰਨੇ ਕੁ ਉਹ ਵੀ ਸਭ ਦੇ ਸਾਹਮਣੇ ਆ ਚੁੱਕਿਆ ਹੋਈਆਂ ਜੀ ਅਸਲੀ ਤੁਕਾਂ, ਫਿਰ ਕੀ ਹੋਇਆ ਜੀ, ਗਵਰਨਰ ਲਾ ਵੀ ਦੇਣਗੇ ਤੇ ਇੱਡੀ ਕੀ ਗੱਲ ਨਹੀਂ ਹੈਗੀ। ਪ੍ਰਚੰਡ ਬਹੁਮਤ ਹੈ ਸਰਕਾਰ ਦੇ ਕੋਲੇ, ਜੇ ਕੁਛ ਇਦਾਂ ਦਾ ਕਰਨਗੇ ਪਿੰਡੀ ਖੁੰਦੀ ਵੀ ਪਾ ਲੈਣਗੇ। ਗਵਾਚੀ ਤਾਂ ਬਹੁਤ ਹੀ ਹੈ ਹੀ ਆ, ਪਰ ਮੈਨੂੰ ਨਹੀਂ ਲੱਗਦਾ ਕਿ ਸੈਂਟਰ ਦੀ ਸਰਕਾਰ ਉਹਨਾਂ ਨੂੰ ਕੋਈ ਗਵਰਨਰ ਵਰਗਾ ਅਹੁਦਾ ਦੇਊਗੀ, ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ ਇੱਥੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਸੀਗੀਆਂ, ਭਾਜਪਾ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਇਸ ਗੱਲ ਦੇ ਵਾਸਤੇ ਮੀਟਿੰਗਾਂ ਕਰਦੇ ਫਿਰਦੇ ਸੀ ਥਾਂ ਥਾਂ ਦੇ ਉੱਤੇ ਵੀ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਕੋਈ ਸੀਟ ਜਿੱਤ ਨਾ ਜਾਵੇ। ਕਿ ਇਹ ਵੀ ਇੱਕ ਪੱਖ ਹੈ ਨਾ ਕਿ ਤੁਸੀਂ ਉੱਤੇ ਤਾਂ ਸਮਝੌਤਾ ਕਰ ਲਿਆ, ਹੇਠਾਂ ਉਹ ਕਹਿੰਦੇ ਕਿ ਇੰਨੇ ਸਾਲ ਲੱਗ ਗਏ ਸਾਨੂੰ, ਅੱਜ ਜਦੋਂ ਸਾਡੀ ਵਾਰੀ ਆਉਣੀ ਸੀ ਇੱਥੇ ਲੜਨ ਦੇ ਵਾਸਤੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਸੀਟਾਂ ਦੇ ਦਿੱਤੀਆਂ ਜੀ। ਇਸ ਪੱਖ ਨੂੰ ਵੀ ਇਗਨੋਰ ਨਾ ਕਰੋ, ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਹੋਣ ਲੱਗਿਆ। ਵਰਿੰਦਰ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਹੜਾ ਪੰਜਾਬੀ ਆਪਣੀ ਭਾਸ਼ਾ ਜਾਂ ਸੱਭਿਆਚਾਰ ਮਹਿਕਮਾ, ਇਹ ਮੈਨੂੰ ਪਤਾ ਨਹੀਂ ਕਿਹਦੇ ਕੋਲ ਹੈ ਜੀ, ਪਰ ਇਹਦੇ ਵਿੱਚ ਇਸ ਵੇਲੇ ਇਹਨਾਂ ਨੂੰ ਮੌਕਾ ਹੈ ਜੀ ਪੰਜਾਬੀ ਨੂੰ ਟੋਟਲੀ ਲਾਗੂ ਕਰਨ ਜੀ। ਦਫ਼ਤਰਾਂ ਦੇ ਵਿੱਚ ਵੀ, ਸਰਕਾਰੀ ਕੰਮਕਾਜ 'ਚ, ਤੇ ਜਿਹੜੀਆਂ ਨੌਕਰੀਆਂ ਦੇਣੀਆਂ ਨਵੀਆਂ ਉਹਨਾਂ ਲਈ ਵੀ 10ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ। ਤੇ ਇਹ ਵੀ ਕਾਨੂੰਨ ਪਾਸ ਕਰਨ ਜੀ ਵੀ ਪੰਜਾਬ ਦੀਆਂ ਅਦਾਲਤਾਂ 'ਚ ਲੋਕ ਬੜੇ ਖੱਜਲ ਹੁੰਦੇ ਆ, ਵਕੀਲ ਦੱਸਦੇ ਨੇ ਇੰਗਲਿਸ਼ 'ਚ ਗੱਲ ਹੁੰਦੀ ਆ, ਜੋ ਉਹਨਾਂ ਨੂੰ ਕਹਿ ਦਿੰਦੇ ਆ ਉੱਥੇ ਬੋਲਦੇ ਨਹੀਂ ਜਾ ਕੇ। ਤੇ ਇਹ ਬੜਾ ਜ਼ਰੂਰੀ ਆ ਜੀ, ਇਹ ਵਿਧਾਨ ਸਭਾ 'ਚ ਪਾਸ ਕਰਨ ਜੀ। ਤੇ ਈਵਨ ਜਿਹੜੇ ਪ੍ਰਾਈਵੇਟ ਸਕੂਲ ਆ ਜੀ, ਉੱਥੇ ਤਾਂ ਪੰਜਾਬੀ ਬੋਲਣ ਤੋਂ ਵੀ ਰੋਕਦੇ ਆ ਜੀ ਬੱਚਿਆਂ ਨੂੰ, ਤੇ ਇੰਗਲਿਸ਼ ਬੋਲੋ ਜਾਂ ਹਿੰਦੀ ਬੋਲੋ ਜੀ। ਬੇਸ਼ੱਕ ਉਹ CBSE ਦੇ ਅੰਡਰ ਆ ਜੀ ਜਾਂ ISC ਦੇ ਅੰਡਰ ਆ, ਪਰ ਉਹਨਾਂ ਨੂੰ ਉਹਨਾਂ ਦੀ ਮਤਲਬ ਲਾਇਸੈਂਸ ਹੀ ਨਾ ਦੇਣ ਸਕੂਲ ਖੋਲ੍ਹਣ ਲਈ ਜੇ ਉਹ ਪੰਜਾਬੀ ਨੂੰ ਲਾਗੂ ਨਹੀਂ ਕਰਦੇ ਜੀ। ਕੰਪਲਸਰੀ ਲੈਂਗੁਏਜ ਉਹਨਾਂ ਨੂੰ ਹੋਣੀ ਚਾਹੀਦੀ ਹੈ ਜੀ। ਇਹ ਪੰਨੂ ਸਾਹਿਬ ਬੜਾ ਜ਼ਰੂਰੀ ਆ ਜੀ। ਤੇ ਸੱਭਿਆਚਾਰਕ ਜਿਹੜਾ ਮਹਿਕਮਾ ਜੀ, ਉਹਦੇ 'ਚ ਜਿਹੜਾ ਕਲਚਰ 'ਚ ਵੀ ਗੰਦ ਕੱਢੋ ਜੀ, ਜਿਹੜੇ ਗਾਣੇ ਗੁਣੇ ਆ ਤੇ ਜੋ ਹੋਰ ਇੱਦਾਂ ਦੀਆਂ ਗੱਲਾਂ, ਉਹਦੇ ਨਾਲ ਫਿਰ ਜੀ ਕ੍ਰਾਈਮ ਘੱਟ ਜਾਊਗਾ ਕਾਫੀ। ਥੈਂਕ ਯੂ। ਜਿਹੜਾ ਗਨ ਕਲਚਰ ਆ ਤੇ ਨਸ਼ੇ ਤੇ ਹੋਰ ਡਾਂਗਾ, ਇਹੀ ਕੁਛ ਆ ਜੀ ਉਹਨਾਂ 'ਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਗਨ ਕਲਚਰ ਵਾਲਿਆਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਨਾ ਜੀ। ਸਿੱਧੂ ਮੂਸੇ ਵਾਲਾ ਕਿੱਥੇ ਆ ਅੱਜ? ਉਹ ਕਹਿੰਦੇ ਲੋਕਾਂ ਨਾਲ ਲੜਦਾ ਫਿਰਦਾ, ਆਪਦੇ ਨੇੜੇ ਵਾਲਿਆਂ ਨੂੰ ਵੀ ਮੈਂ ਤਾਂ 7 ਕਰੋੜ ਦਿੱਤਾ ਸੀਗਾ, ਉਹ ਕਿੱਥੇ ਆ? ਉਹ ਕਿਹਨੂੰ ਵੰਡਿਆ? ਉਹ ਹੁਣ ਹਿਸਾਬ ਨਹੀਂ ਦੇ ਪਾ ਰਹੇ। ਇਹ ਲੋਕਾਂ ਦੇ ਨਕਾਰਿਆ ਹੋਣੇ ਨੇ ਜੀ। ਜਦੋਂ ਨਕਾਰ ਦੇਣਗੇ, ਫਿਰ ਜਦੋਂ ਸੁਣਨ ਵਾਲੇ ਨਹੀਂ ਰਹਿਣਗੇ, ਉਹ ਇੱਕ ਗੱਲ ਕਹਿੰਦੇ ਆ ਵੀ ਤੁਹਾਨੂੰ ਕੀ ਤਕਲੀਫ ਆ ਜਦੋਂ ਸੁਣਨ ਵਾਲੇ ਸਾਡੇ ਤੋਂ ਇਸ ਤਰ੍ਹਾਂ ਦੇ ਗੀਤ ਸੁਣਨਾ ਚਾਹੁੰਦੇ ਆ। ਪਿੱਛੇ ਦੇ ਜਿਹੜਾ ਗਾਉਂਦਾ ਸੀਗਾ ਜੇਲ੍ਹਾਂ ਵਿੱਚੋਂ ਆਉਣਗੇ, ਜਦੋਂ ਜੇਲ੍ਹ ਚੋਂ ਫੋਨ ਆ ਗਿਆ ਸਰਕਾਰ ਨੂੰ, ਕਹਿੰਦਾ ਮੈਨੂੰ ਸਿਕਿਉਰਿਟੀ ਦਿਓ। ਤੂੰ ਆਪੇ ਹੀ ਤਾਂ ਕਹਿੰਦਾ ਸੀ ਜੇਲ੍ਹਾਂ ਵਿੱਚੋਂ ਫੋਨ ਆਉਣਗੇ ਵੀ ਤੇਰੇ ਯਾਰ ਦੀ ਚੜ੍ਹਾਈ ਇੰਨੀ ਹੈ, ਤੇ ਹੁਣ ਭਾਈ ਚੜ੍ਹਾਈ ਨੂੰ ਲੈ ਲਾ ਫਿਰ। ਤੋ ਇਸ ਕਰਕੇ ਇਹ ਲੋਕ ਅਸਲੀਅਤ ਤੋਂ ਬੜੇ ਦੂਰ ਨੇ। ਜਿੱਥੋਂ ਤੱਕ ਸਕੂਲਾਂ ਦੀ ਗੱਲ ਹੈ ਪੰਜਾਬੀ ਦੀ, ਹਾਂ ਉਹ ਪੋਸੀਬਲ ਹੋ ਸਕਦਾ। ਨੌਕਰੀਆਂ ਦੀ ਜਿਹੜੀ ਗੱਲ ਹੈ ਉਹ ਪੋਸੀਬਲ ਹੋ ਸਕਦਾ। ਅਦਾਲਤਾਂ ਦੇ ਵਿੱਚ ਜਿਹੜਾ ਉਹ ਪੰਜਾਬੀ ਲਾਗੂ ਕਰਨਾ ਹੈ ਪੰਜਾਬ ਦੇ ਅੰਦਰ ਨਹੀਂ ਆਉਂਦਾ ਜਿਹੜਾ ਅਦਾਲਤਾਂ ਨੇ ਇਹ ਜਿਹੜੀ ਅਦਰ ਲੈਂਗੁਏਜ ਦੇ ਵਿੱਚ ਜਿਹੜਾ ਉਹ ਕਰਨਾ, ਇਹ ਸੁਪਰੀਮ ਕੋਰਟ ਦੇ ਹੱਥ ਦੇ ਵਿੱਚ ਹੈ ਜੀ। ਹੋਣਾ ਜ਼ਰੂਰ ਚਾਹੀਦਾ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਜਿਹੜੀ ਕਿਸੇ ਦੀ ਸੂਬੇ ਦੀ ਲੋਕਲ ਭਾਸ਼ਾ ਉਹਦੇ ਵਿੱਚ ਹੋਵੇ ਤਾਂ ਬਿਹਤਰ ਹੈ। ਪੰਜਾਬੀ ਭਾਸ਼ਾ ਦਫ਼ਤਰਾਂ ਦੇ ਵਿੱਚ ਲਾਗੂ ਹੈਗੀ ਹੈ ਜੀ, ਕਾਗਜ਼ਾਂ ਦੇ ਵਿੱਚ ਲਾਗੂ ਆ। ਜੇ ਤੁਸੀਂ ਇੱਥੇ ਕਿਤੇ ਸੁਵਿਧਾ ਸੈਂਟਰ ਕਿਤੇ ਵੀ ਜਾਂਦੇ ਹੋ, ਪੰਜਾਬੀ ਭਾਸ਼ਾ ਦੇ ਵਿੱਚ ਕੰਮ ਹੁੰਦਾ ਜੀ ਸਾਰਾ ਉੱਥੇ। ਹਾਂ ਇਹ ਹੈ ਕਿ ਉਹ ਸਖਤੀ ਦੇ ਨਾਲ ਲਾਗੂ ਹੋਣਾ ਜ਼ਰੂਰੀ ਆ। ਇਹ ਤੁਹਾਡੀ ਗੱਲ ਜਿਹੜੀ ਉਹ ਜ਼ਰੂਰ ਠੀਕ ਹੈ। ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁਣ ਇਹ ਹੈ ਜੀ ਕਿ ਤੁਹਾਡੀ ਗੱਲ ਠੀਕ ਹੈ ਕਿ ਪੰਜਾਬੀ ਬੋਲਣ, ਪਰ ਜੇ ਮਾਪੇ ਇਸ ਪਾਸੇ ਵੱਲ ਉਹ ਬੱਚੇ ਨੂੰ ਝਿੜਕਦੇ ਆ ਕਿ ਨਹੀਂ ਤੂੰ ਪੰਜਾਬੀ ਦੇ ਵਿੱਚ ਗੱਲ ਨਹੀਂ ਕਰਨੀ, ਉੱਥੇ ਤੁਸੀਂ ਏਦਾਂ ਦਾ ਕੋਈ ਕਾਨੂੰਨ ਤਾਂ ਨਹੀਂ ਨਾ ਬਣਾ ਸਕਦੇ ਕਿ ਮਾਪੇ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਕਰਨ ਤੋਂ ਨਾ ਰੋਕਣ। ਉੱਥੇ ਤੁਸੀਂ ਕੀ ਕਰੋਗੇ? ਇਹ ਤਾਂ ਮਾਨਸਿਕਤਾ ਹੈ ਨਾ ਤੁਹਾਡੀ। ਉਹ ਮਾਨਸਿਕਤਾ ਕਿੱਥੇ ਖੜੀ ਆ ਆਪਾਂ ਨੂੰ ਸਭ ਨੂੰ ਜਿਹੜਾ ਉਹ ਪਤਾ ਆ। ਰੀਅਲ ਚੀਜ਼ ਆਪਾਂ ਵੀ ਜਾਣਦੇ ਹਾਂ, ਪੰਜਾਬੀ ਦੀਆਂ ਦੁਸ਼ਮਣ ਸਰਕਾਰ ਤਾਂ ਹੈਗੀਆਂ ਨੇ, ਅਸੀਂ ਆਪ ਵੀ ਆ। ਇਸ ਕਰਕੇ ਕਈ ਵਾਰੀ ਇਹ ਗੱਲ ਹੁੰਦੀ ਹੈ ਕਿ ਜਿਹੜੀਆਂ ਇੱਥੇ ਸਾਈਨ ਵਗੈਰਾ ਜਾਂ ਦੂਜੇ ਤੀਜੇ ਦੇਖ ਰਹੇ ਹੋ, ਜਾਂ ਈਵਨ ਤੁਸੀਂ ਅੱਜ ਕੱਲ ਇੱਕ ਹੋਰ ਚੀਜ਼ ਨੋਟ ਕਰਨੀ, ਜਿਹੜੀਆਂ ਚੈਨਲਸ ਪੰਜਾਬੀ ਦੇ ਇੱਥੇ ਆਉਂਦੇ ਨੇ ਉਹਦੇ ਵਿੱਚ ਖਬਰਾਂ ਪੜ੍ਹਨ ਵਾਲੇ ਨੇ, ਉੱਥੇ ਜਿਹੜੇ ਫਲੈਸ਼ ਆਉਂਦੀ ਆ ਨਿਊਜ਼ ਦੇ ਉੱਤੇ, ਉਹ ਹੋ ਗਿਆ। ਉਹਦੇ ਵਿੱਚੋਂ ਪੰਜਾਬੀ ਜਿਹੜੀ ਆ ਅਨਫੀ ਹੁੰਦੀ ਤੁਰੀ ਜਾ ਰਹੀ ਆ। ਹੋੜੇ ਕਨੌੜੇ ਦਾ ਤਾਂ ਪਤਾ ਹੀ ਨਹੀਂ ਹੈਗਾ ਜਿਹੜੇ ਬੋਲਣ ਵਾਲੇ ਨੇ ਜੀ ਉਹਨਾਂ ਨੂੰ। ਇਹ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਨਾ, ਗੁਰੂ ਕੀ ਫੌਜ ਕਰੇਗੀ ਮੌਜ। ਉਹ ਤਾਂ ਇਸ ਤਰ੍ਹਾਂ ਦਾ ਜਿਹੜੀ ਉਹ ਭਾਸ਼ਾ ਬੋਲੀ ਜਾਂਦੇ ਆ। ਕਨੌੜਾ ਪਕਾ ਹੀ ਦਿੱਤਾ ਉਹਦੇ ਵਿੱਚੋਂ, ਜਦੋਂ ਕਿ ਕਨੌੜਾ ਕੀ ਆ ਤੇ ਉਹਦੀ ਪ੍ਰੋਨਾਂਸੀਏਸ਼ਨ ਕਿਵੇਂ ਹੁੰਦੀ ਆ। ਫੌਜ ਨਹੀਂ ਨਾ ਸਕਦੀ ਫੌਜ ਹੈ, ਮੌਜ ਨਹੀਂ ਹੋ ਸਕਦੀ ਮੌਜ ਹੈ। ਮਤਲਬ ਇਹਦਾ ਬਹੁਤ ਵੱਡਾ ਅਸਰ ਜਿਹੜਾ ਉਹ ਪੈ ਹੈ। ਬਾਹਰ ਬੈਠੇ ਜਿਹੜੇ ਲੋਕ ਨੇ ਪੰਜਾਬੀ ਲਈ ਫਿਕਰਮੰਦ ਨੇ, ਮਾਫ ਕਰਨਾ ਇੱਥੇ ਬੈਠੇ ਲੋਕ ਇਸ ਚੀਜ਼ ਦੇ ਵਾਸਤੇ ਫਿਕਰਮੰਦ ਨਹੀਂ। ਤੁਸੀਂ ਅਦਾਲਤ ਦੇ ਵਿੱਚ ਪੰਜਾਬੀ ਚ ਮੰਗ ਰਹੇ ਹੋ, ਇੱਥੇ ਬੈਠੇ ਲੋਕ ਕਿੰਨੇ ਜਿਹੜੇ ਇਹ ਕਹਿੰਦੇ ਨੇ ਕਿ ਹੋਣਾ ਚਾਹੀਦਾ ਜੀ। ਜੋਗਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਕਿ ਬਈ ਜਿੱਦਾਂ ਹੁਣ ਮੈਂਬਰ ਪਾਰਲੀਮੈਂਟ ਵੀ ਹੈ ਕਿ ਉਹ ਰਾਜ ਸਭਾ ਪੰਜਾਬ ਵਿਧਾਨ ਸਭਾ ਰਹੇਗਾ, ਜਿੱਦਾਂ ਪਟਨਾ ਬਾਜਵਾ ਜੀ ਉਹ ਪਹਿਲਾਂ ਰਾਜ ਸਭਾ ਵਿੱਚ ਰਿਹਾ ਜੀ, ਉਹ 5000 MLA ਬਣ ਗਿਆ। ਕਾਨੂੰਨ ਹੈ ਤਾਂ ਪੈਨਸ਼ਨ 1 ਮਿੰਟ ਸੇ ਕਿ ਜਿਸਦੀ ਸੈਂਟਰ ਦੀ ਪੈਨਸ਼ਨ ਉਹਦਾ ਫਿਰ ਲੈ ਸਕਦਾ ਕਿ ਨਹੀਂ ਲੈ ਸਕਦਾ ਜੀ? ਇਹ ਸਵਾਲ ਹੈ। ਉਹ ਰਾਜ ਸਭਾ ਦੀ ਮੈਂਬਰੀ ਸਮਾਪਤ ਹੋ ਗਈ ਉਹਨਾਂ ਦੀ। ਬਲਵਿੰਦਰ ਸਿੰਘ ਭੁੰਦੜ ਦੀ ਵੀ ਸਮਾਪਤ ਹੋ ਗਈ, ਸੁਖਦੇਵ ਸਿੰਘ ਢੀਂਡਸਾ ਦੀ ਵੀ ਸਮਾਪਤ ਹੋਣ ਜਾ ਰਹੀ ਜਿਹੜੀ ਆ ਬਹੁਤ ਜਲਦੀ। ਪੈਨਸ਼ਨ ਲੈ ਸਕਦਾ ਜੀ, ਰਾਜ ਸਭਾ ਦੀ ਪੈਨਸ਼ਨ ਉਹਨੂੰ ਮਿਲਦੀ ਰਹੂਗੀ। ਮੈਂ ਇਹ ਗੱਲ ਜ਼ਰੂਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹ ਪਹੁੰਚਾਈ ਸੀ ਵੀ ਸੈਂਟਰ ਦੇ ਨਾਲ ਵੀ ਇਹ ਗੱਲ ਕੀਤੀ ਜਾਵੇ ਵੀ ਜੇ ਇਹ ਹੋ ਜੇ। ਹਾਲਾਂਕਿ ਉਹ ਪੈਨਸ਼ਨ ਬਹੁਤ ਜ਼ਿਆਦਾ ਨਹੀਂ ਹੈਗੀ, ਇੰਨੀਆਂ ਜ਼ਿਆਦਾ ਪੈਨਸ਼ਨ ਹੈਗੀਆਂ ਸੈਂਟਰ ਵਾਲੀਆਂ। ਇਹ ਤਾਂ ਇੱਥੇ ਹੀ ਚੁੱਕਿਆ ਹੋਇਆ ਸੀਗਾ ਜੀ ਜਿਹੜਾ ਕੰਮ। ਲੈ ਸਕਦੇ ਹੋ ਜਿਹੜੀ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਨੇ, ਇੱਕ ਵਿਧਾਨ ਸਭਾ ਲੈ ਸਕਦੇ, ਇੱਕ ਰਾਜ ਸਭਾ ਦੇ ਹੁਣ ਮੈਂਬਰ ਰਹੇ ਨੇ, ਉਹਦੀ ਰਾਜ ਸਭਾ ਦੀ ਵੀ ਲੋਗੀ ਲੈ ਸਕਦੇ ਆ, ਕਾਨੂੰਨ ਮੁਤਾਬਕ ਉਹ ਲੈ ਸਕਦੇ ਆ। ਸੈਂਟਰ ਦਾ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹੈਗਾ ਵੀ ਜੇ ਕੋਈ ਵਿਧਾਇਕ ਆਪਣੀ ਸਭਾ ਤੋਂ ਪੈਨਸ਼ਨ ਲੈ ਆ ਤੇ ਸੈਂਟਰ ਉਹਦੀ ਨਾ ਪੈਨਸ਼ਨ ਦੇਵੇ, ਜਾਂ ਕੋਈ ਚੋਇਸ ਹੋਵੇ ਵੀ ਤੂੰ ਕਿਹੜੀ ਰੱਖਣੀ ਆ, ਸੈਂਟਰ ਵਾਲੀ ਰੱਖਣੀ ਆ ਜਾਂ ਵਿਧਾਨ ਸਭਾ ਦੀ ਰੱਖਣੀ। ਇਹ ਵੀ ਹੋਣਾ ਚਾਹੀਦਾ ਵੈਸੇ। ਦੇਖੋ ਜੀ ਲਾਸਟ ਕਾਲਰ ਸਾਡੇ ਸੁਰਿੰਦਰ ਸਿੰਘ ਸ਼ੇਰ ਕਰ। ਹਾਂਜੀ ਭੈਣ ਜੀ, USA ਦੇ ਸਾਰੇ ਟੱਬਰ ਨੂੰ, ਰੇਡੀਓ ਦੇ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਹਜੇ ਇੰਨੇ ਲੋਕਾਂ ਨੂੰ ਕਾਹਲੇ ਨਹੀਂ ਪੈਣਾ ਚਾਹੀਦਾ ਜਿੱਦਾਂ ਤੁਸੀਂ ਕਹਿੰਦੇ ਆ। ਜਿਹੜਾ ਕੰਮ ਬਿਨਾਂ ਪੈਸਿਆਂ ਤੋਂ, ਬਿਨਾਂ ਸਰਕਾਰ ਦੀ ਲਰਜੀ ਤੋਂ ਹੋਵੇ, ਜਿੱਦਾਂ ਹੁਣ ਪੈਨਸ਼ਨਾਂ ਦਾ ਹੋਇਆ ਜਾਂ ਰੋਡਵੇਜ਼ ਦੇ ਟਾਈਮ ਆ, ਰੋਡਵੇਜ਼ ਨੂੰ ਭਰ ਨਹੀਂ ਦਿੰਦੇ ਅੱਡਿਆਂ ਤੇ, ਸਿਰਫ ਜਿਹੜੇ ਕਾਨੂੰਨੀ ਕਾਰੋਬਾਰ ਆ, ਮਤਲਬ ਉਲਝਣ ਨਾ ਕੋਈ ਹੋਵੇ ਗੌਰਮੈਂਟ ਨੂੰ, ਉਹ ਕੰਮ ਅਜੇ ਸਾਲ ਭਰ ਕਰਨੇ ਚਾਹੀਦੇ ਆ। ਜਿਹੜੇ ਉਲਝਣ ਵਾਲੇ ਕੰਮ ਆ ਜਾਂ ਜਿੱਦਾਂ ਜਿਹੜੇ ਕੇਸਾਂ ਵਾਲੇ ਕੰਮ ਆ, ਇਨਕੁਆਰੀਆਂ ਵਾਲੇ, ਉਹ ਸਾਲ ਅੱਟ ਕੇ ਕਰਨੇ ਚਾਹੀਦੇ, ਪੈਰੀ ਸਿਰ ਹੋ ਕੇ। ਜਿਹੜੇ ਹੁਣ ਮੁੱਖ ਦੇ ਕੰਮ ਹੋਣ ਵਾਲੇ, ਜਿੱਦਾਂ ਪੈਨਸ਼ਨਾਂ ਦਾ ਹੋਇਆ, ਇਹਨਾਂ ਦਾ ਟੈਕਸਾਂ ਦਾ ਹੋ ਗਿਆ, ਜਾਂ ਹੋਰ ਇੱਦਾਂ ਦੇ ਮਾੜੇ ਮੋਟੇ ਕੰਮ, ਇਹ ਕਰਨੇ ਚਾਹੀਦੇ ਆ। ਜੇ ਲੋਕ ਇੰਨੇ ਕਾਹਲੇ ਨਾ ਪੈਣ, ਸਰਕਾਰ ਨੂੰ ਹਜੇ ਥੋੜਾ ਜਿਹਾ ਟਿਕ ਲੈਣ ਦੇਣ, ਉਹਦਾ ਕੰਮ ਚੱਲ ਲੈਣ ਦੇਣ, ਫਿਰ ਹੋ ਜੂ ਸਭ ਕੁਛ। ਦੂਜਾ, ਜਿੱਦਾਂ ਤੁਸੀਂ ਦੱਸਿਆ, ਆ ਜਿਹੜੀਆਂ ਪਿੰਡ ਦੀਆਂ ਡਿਸਪੈਂਸਰੀਆਂ, ਸਕੂਲਾਂ 'ਚ ਬਾਹਰਲੇ ਲੋਕ ਬਹੁਤ ਮਦਦ ਕਰ ਸਕਦੇ ਆ ਜੇ ਸਰਕਾਰ ਕੋਈ ਇੱਧਰ ਨੂੰ ਕਦਮ ਪੁੱਟੇ ਜੀ। ਤੇ ਇੱਕ ਮੈਨੂੰ ਦੱਸਿਓ ਪੰਨੂ ਸਾਹਿਬ, ਪਿਛਲੀ ਵਾਰੀ ਵੀ ਮੈਂ ਪੁੱਛਿਆ ਸੀ ਵੀ ਇੱਕ ਵਾਰੀ ਪ੍ਰੋਫੈਸਰ ਬਲਜਿੰਦਰ ਕੌਰ ਤੇ ਪਿੱਛੇ ਲੱਗਦੇ ਸੀ ਦੋਸ਼ ਵੀ ਉਹ ਵੀ ਕੋਈ ਠੂੰਗਾ ਠਾਂਗਾ ਮਾਰਦੀ ਆ ਕਿਤੇ, ਹੁਣ ਟਪਾ ਨਹੀਂ, ਉਹ ਟੈਕਸ ਟੂਕਸ ਗੁੰਡੇ ਗੰਡੇ ਦਾ ਇਲਜ਼ਾਮ ਲੱਗੇ ਸੀ, ਉਹ ਤੁਸੀਂ ਭੁੱਲ ਗਏ ਸੀ, ਹੁਣ ਯਾਦ ਰੱਖਿਓ। ਤੇ ਦੂਜਾ ਦੇਖੋ, ਬਾਪੂ ਕਿੱਡਾ ਸ਼ਾਤਰ ਦਿਮਾਗ ਆ, ਇੱਥੇ ਦੀ ਪੈਨਸ਼ਨ ਛੱਡਤੀ ਤੇ ਦਿੱਲੀ ਵਾਲੀ ਵੀ ਛੱਡੇ, ਜਾਂ ਤਾਂ ਫਿਰ ਜੇ ਇੰਨਾ ਇਹਨੂੰ ਹੇਜ ਆ ਲੋਕਾਂ ਦਾ। ਤੇ ਦੂਜਾ ਇਹ ਦੱਸਿਓ ਵੀ ਜਿੰਨਾ ਨੁਕਸਾਨ ਪੰਨੂ ਸਾਹਿਬ 17 ਸਾਲਾਂ 'ਚ ਆਜ਼ਾਦੀ ਤੋਂ ਬਾਅਦ ਬਾਦਲ ਸਾਹਿਬ ਨੇ ਪੰਜਾਬ ਦਾ ਤੇ ਸਿੱਖੀ ਦਾ ਕੀਤਾ, ਤੁਹਾਡੇ ਖਿਆਲ ਨਾਲ ਕਿਸੇ ਹੋਰ ਨੇ ਕੀਤਾ? ਇਹਨਾਂ ਜੀਆਂ ਜੜ੍ਹਾਂ ਵੱਢ ਕੇ ਰੱਖਤੀਆਂ ਸਭ ਕਿਸੇ ਦੀਆਂ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਇਓ ਜੀ। ਥੈਂਕ ਯੂ ਜੀ, ਥੈਂਕ ਯੂ। ਹੁਣ ਬਹੁਤਾ ਚਾਨਣਾ ਪਾਉਣ ਦੀ ਲੋੜ ਨਹੀਂ ਜੀ, ਕਿਉਂਕਿ ਚਾਨਣ ਹੀ ਚਾਨਣ ਤਾਂ ਹੋਇਆ ਪਿਆ। ਪ੍ਰਕਾਸ਼ ਦਾ ਨਾਂ ਹੀ ਤਾਂ ਚਾਨਣ ਦਾ ਨਾਂ ਹੀ ਪ੍ਰਕਾਸ਼ ਹੈ। ਤੋ ਚਾਨਣ ਤਾਂ ਹੋਇਆ ਪਿਆ ਲੋਕਾਂ ਨੂੰ ਚਾਨਣ ਹੋਇਆ ਤੇ ਪ੍ਰਕਾਸ਼ ਤੋਂ ਬਾਅਦ ਹਾਰਿਆ ਨਾ। ਜੇ ਪ੍ਰਕਾਸ਼ ਨਾ ਹੁੰਦਾ ਲੋਕਾਂ ਦੇ ਮਨਾਂ ਦੇ ਵਿੱਚ, ਪ੍ਰਕਾਸ਼ ਕਿਤੇ ਹਾਰਦਾ ਸੀਗਾ ਜੀ। ਫਿਰ ਉਹ ਹਾਰ ਗਿਆ। ਇਹ ਚਾਨਣ ਹੈ, ਉਹਦੇ ਉੱਤੇ ਚਾਨਣਾ ਪਾਉਣ ਦੀ ਬਹੁਤੀ ਲੋੜ ਨਹੀਂ ਹੈਗੀ। ਕੁਦਰਤ ਬਹੁਤ ਮਹਾਨ ਹੈ। ਉਹਦੀ ਜਿਹੜੀ ਚੱਕੀ ਹੈ ਉਹ ਸਮਾਂ ਲਾ ਦਿੰਦੀ ਹੈ। ਪੀਸ ਦੀ ਬਹੁਤ ਬਰੀਕ ਹੈ। ਤੁਹਾਡੇ ਸਾਹਮਣੇ ਸਾਰਾ ਕੁਝ ਜਿਹੜਾ ਉਹ ਆ ਗਿਆ। ਕਿਸੇ ਨੇ ਸੋਚਿਆ ਸੀਗਾ ਕਿ ਸਲਤਨਤ ਜਿਹੜੀ ਹੈ ਉਹ ਇਉਂ ਹੀ ਡਿੱਗ ਸਕਦੀ ਹੈ? ਪਰ ਡਰਨਾ ਚਾਹੀਦਾ ਜੀ, ਸਮੇਂ ਤੋਂ ਡਰਨਾ ਚਾਹੀਦਾ। ਸਮਾਂ ਬਹੁਤ ਮਹਾਨ ਹੈ, ਕੁਦਰਤ ਬਹੁਤ ਮਹਾਨ ਹੈ। ਉਹ ਹਰ ਬੰਦੇ ਨੂੰ ਥਾਂ ਥਾਵੇਂ ਲੈ ਆਉਂਦੀ ਹੈ। ਜੇ ਇਹ ਨਾ ਚੇਤੇ ਰੱਖਣਾ ਕਿ ਕਿੰਨੀ ਪ੍ਰਾਪਰਟੀ ਬਣਾਈ, ਕਿੰਨਾ ਕੁਝ ਕੀਤਾ, ਕਿੰਨਾ ਨੁਕਸਾਨ ਕੀਤਾ, ਇਹਨੂੰ ਸਾਈਡ ਤੇ ਕਰ ਦਿਓ। ਇਹ ਦੇਖੋ ਕਿ ਅੱਜ ਹਾਲਾਤ ਜਿਹੜੇ ਉਹ ਕੀ ਬਣ ਗਏ। ਪ੍ਰਕਾਸ਼ ਸਿੰਘ ਬਾਦਲ ਹਾਰ ਗਏ, ਸੁਖਬੀਰ ਸਿੰਘ ਬਾਦਲ ਹਾਰ ਗਿਆ, ਮਨਪ੍ਰੀਤ ਬਾਦਲ ਹਾਰ ਗਿਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਾਰ ਗਿਆ, ਬਿਕਰਮ ਸਿੰਘ ਮਜੀਠੀਆ ਹਾਰ ਗਿਆ। ਸਾਰੇ ਤਾਂ ਹਾਰ ਗਏ ਜੀ। ਹੁਣ ਤਾਂ ਗੱਲ ਕਰਨ ਦੀ ਬਹੁਤੀ ਜਿਹੜੀ ਉਹ ਇਹ ਚੇਤੇ ਰੱਖਣਾ, ਇਹ ਇਸ ਕਰਕੇ ਚੇਤੇ ਰੱਖਣਾ ਕਿ ਸਾਰੀ ਨਹੀਂ, ਕਿ ਕਦੇ ਹੰਕਾਰ ਦੇ ਵਿੱਚ ਨਾ ਬੋਲਣਾ ਕਿ ਅਸੀਂ ਪਤਾ ਨਹੀਂ ਸਾਰਾ ਕੁਝ ਪਤਾ। ਧਰਤੀ ਦੇ ਉੱਤੋਂ ਉੱਠ ਕੇ ਨਾ ਚੱਲਣਾ ਕਿ ਮਾੜੇ ਨੂੰ, ਕਿਸੇ ਗਰੀਬ ਨੂੰ ਧੱਕਾ ਨਾ ਉਹਦੇ ਨਾਲ ਕਰਨਾ, ਕਿਉਂਕਿ ਇਹ ਕਿਸੇ ਨਾ ਕਿਸੇ ਦੀ ਹਾਰ ਲੱਗਦੀ ਹੈ। ਜਦੋਂ ਤੁਸੀਂ ਜਿਹੜਾ ਪੰਗਾ ਹੈ ਨਾ ਉਹ ਪਿਓ ਨਾਲ ਲੈਂਦੇ ਹੋ ਤੇ ਫਿਰ ਪਿਓ ਤਾਂ ਪਿਓ ਹੀ ਹੈ ਨਾ, ਚਾਹੇ ਕੁਝ ਵੀ ਆ। ਮੈਂ ਨਹੀਂ ਇਹ ਕਹਿੰਦਾ ਕਿ ਕਿਹਨੇ ਕੀਤਾ, ਉਹ ਕਿਹਨੇ ਕਰਵਾਈਆਂ। ਅਰਦਾਸ ਤਾਂ ਸੁਣੀ ਗਈ ਨਾ, ਉਹ ਸਭ ਨੂੰ ਪਤਾ ਕਿ ਅਰਦਾਸ ਕੀ ਸੀਗੀ, ਉਹ ਕਿਸ ਤਰੀਕੇ ਦੇ ਨਾਲ ਠਾਹ ਕਰਦੀ ਜਿਹੜੀ ਉਹ ਲੱਗੀ। ਕਈ ਵਾਰੀ ਜਿਹੜੀ ਸਰਸਵਤੀ ਆ ਉਹ ਜ਼ੁਬਾਨ ਤੇ ਆ ਕੇ ਬੈਠ ਜਾਂਦੀ ਆ, ਉਹ ਮੂੰਹ ਦੇ ਵਿੱਚੋਂ ਬਹੁਤ ਕੁਝ ਕਢਵਾ ਦਿੰਦੀ ਆ। ਹੁਣ ਲੋਕਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ, ਤੇ ਇਸ ਕਰਕੇ ਚਾਨਣਾ ਪਾਉਣ ਦੀ ਵੀ ਲੋੜ ਨਹੀਂ, ਕਿਉਂਕਿ ਚਾਨਣ ਹੋ ਗਿਆ ਤੇ ਪ੍ਰਕਾਸ਼ ਹਾਰ ਗਿਆ। ਹਾਂਜੀ, ਬਿਲਕੁਲ। ਇੱਕ ਦੋ ਇਹਨਾਂ ਦੇ ਹੋਰ ਵੀ ਸੀਗੇ ਸਵਾਲ ਠੁੰਗਿਆਂ ਠਾਂਗਿਆਂ ਵਾਲੇ। ਉਹ ਐਕਚੁਅਲੀ ਕੀ ਆ ਜੀ ਕਿ ਸਿਆਣੇ ਕਹਿੰਦੇ ਵੀ ਜਿਹੜਾ ਨਹੀਂ ਡਿੱਠਾ ਉਹੀ ਮਿੱਠਾ। ਇਹ ਤਲਵੰਡੀ ਸਾਬੋ ਏਰੀਆ ਦੇ ਵਿੱਚ ਪੁੱਛ ਲੈਣਾ ਕਿਸੇ ਨੂੰ, ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਜਿਹੜੀ ਰਿਫਾਈਨਰੀ ਆ ਉੱਥੇ ਕੀ ਮਿਲੀ ਭੁਗਤ ਚੱਲਦੀ ਸੀਗੀ। ਮੈਂ ਨਹੀਂ ਭੁੱਲਿਆ ਜੀ ਕਦੇ। ਅੱਛਾ, ਤੁਸੀਂ ਮੇਰਾ ਖਿਆਲ ਇਸ ਪੱਖੋਂ ਕਹਿੰਦੇ ਹੋਣੇ ਆ ਭੁੱਲਣ ਦੇ ਵੀ, ਕਿਤੇ ਸਵਾਲ ਪੁੱਛਣਾ ਏਦਾਂ ਹੀ ਮੇਰੇ ਦਿਮਾਗ ਚੋਂ ਨਿਕਲ ਗਿਆ, ਉਦੋਂ ਭੁੱਲਣ ਨੂੰ ਕਹਿੰਦੇ ਹੋਣੇ। ਅਦਰਵਾਈਜ਼ ਨਹੀਂ ਕੁਝ ਵੀ ਜਿਹੜਾ ਜੀ ਉਹ ਭੁੱਲਦਾ ਕਿ ਕੀ ਕੁਝ ਜਿਹੜਾ ਉਹ ਕੀਤਾ। ਹਾਂ, ਤੁਸੀਂ ਇਸ ਪੁਆਇੰਟ ਕਹਿ ਰਹੇ ਹੋਗੇ ਕਿ ਪਹਿਲਾਂ ਵੀ ਸਵਾਲ ਕੀਤਾ ਸੀ ਤੇ ਮੈਂ ਉਸ ਜਵਾਬ ਦੇਣੋਂ ਭੁੱਲ ਗਿਆ। ਠੂੰਗੇ ਵੱਜੇ ਆ ਜੀ, ਬਹੁਤ ਸਾਰੇ ਠੂੰਗੇ ਵੱਜੇ ਆ, ਮੋਟੇ ਠੂੰਗੇ ਵੱਜੇ ਆ। ਤੇ ਇੰਨਾ ਮੈਨੂੰ ਪਤਾ ਹੈ ਕਿ ਬਹੁਤ ਸਾਰਿਆਂ ਦੀ ਨੌਲੇਜ ਦੇ ਵਿੱਚ ਹੈਗਾ, ਜਿੱਥੋਂ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਉਹਨਾਂ ਦੀ ਨੌਲੇਜ ਦੇ ਵਿੱਚ ਹੈਗਾ। ਜੀ ਜੀ।
ਇੱਕ ਸਵਾਲ ਮੈਂ ਪੁੱਛੂਗੀ ਜਾਂਦਿਆਂ ਵੀ ਬਾਦਲ ਹੁਣ ਮੈਨੂੰ ਤਾਂ ਨਹੀਂ ਯਾਦ ਕਿ ਉਹ ਸੁਰਤ ਸੰਭਾਲੀ ਆਪਾਂ ਬਾਦਲ ਹੀ ਸੁਣਦੇ ਰਹੇ ਹਾਂ ਕਿ ਐਤਕੀ ਪਹਿਲੀ ਵਾਰ ਨਹੀਂ ਵਿਧਾਨ ਸਭਾ ਬਾਦਲ ਫਰੀ। ਬਿਲਕੁਲ ਜੀ, ਜਦੋਂ ਘੱਟੋ ਘੱਟ ਜੇ ਤੁਸੀਂ ਜਦੋਂ ਪੰਜਾਬੀ ਸੂਬੇ ਦਾ ਗਠਨ ਹੋਇਆ ਜੀ 66 ਤੋਂ ਬਾਅਦ, ਉਦੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਹੈ ਜੀ ਜਿਹੜੀ ਕਿ ਬਾਦਲ ਰਹਿਤ, ਜਿਵੇਂ ਕਾਂਗਰਸ ਰਹਿਤ ਭਾਜਪਾ ਕਹਿੰਦੀ ਸੀ, ਇਹ ਵਿਧਾਨ ਸਭਾ ਲੋਕਾਂ ਨੇ ਬਾਦਲ ਰਹਿਤ ਕਰ ਦਿੱਤੀ ਹੈ। ਤੇ ਇਹੋ ਜਿਹੇ ਅੱਜ ਹਾਲਾਤ ਨੇ ਨਾ ਮੌਜੂਦਾ, ਮੈਨੂੰ ਇਹ ਨਹੀਂ ਲੱਗਦਾ ਕਿ ਕੋਈ ਲਾਸਟ ਨੇਮ ਜਿਹੜਾ ਬਾਦਲ ਵਾਲਾ ਉਹ ਮੁੜ ਕੇ ਕੋਈ ਆਊਗਾ ਵਿਧਾਨ ਸਭਾ ਵਿੱਚ। ਇਹ ਅੱਜ ਜੋ ਮਰਜ਼ੀ ਕਹਿਣ, ਜਿਹੋ ਜਿਹੀਆਂ ਮਰਜ਼ੀ ਕਮੇਟੀਆਂ ਬਣਾਈ ਜਾਣ, ਅਕਾਲੀ ਦਲ ਬਾਦਲ ਰਿਵਾਈਜ਼ ਨਹੀਂ ਹੋ ਸਕਦਾ ਜੀ। ਇਹ ਕੰਧ ਦੇ ਉੱਤੇ ਲਿਖਿਆ ਹੋਇਆ, ਸ਼੍ਰੋਮਣੀ ਅਕਾਲੀ ਦਲ ਰਿਵਾਈਜ਼ ਹੋ ਸਕਦਾ ਹੈ, ਅਕਾਲੀ ਦਲ ਬਾਦਲ ਰਿਵਾਈਜ਼ ਹੋਊਗਾ। ਬਹੁਜਨ ਸਮਾਜ ਪਾਰਟੀ ਰਿਵਾਈਜ਼ ਹੋਣ ਦੇ ਕੋਈ ਚਾਂਸ ਨਹੀਂ ਹੈਗੇ। ਅਕਾਲੀ ਦਲ ਮਾਨ ਜਿਹੜਾ ਸਿਮਰਜੀਤ ਸਿੰਘ ਮਾਨ ਹੋਰਾਂ ਵਾਲਾ, ਉਹਦੇ ਰਿਵਾਈਜ਼ ਹੋਣ ਦੇ ਕੋਈ ਚਾਂਸ ਹੈ ਨਹੀਂ ਗੇ। ਇਹ ਰਿਐਲਿਟੀ ਹੈ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅਕਾਲੀ ਦਲ ਦੇ ਰਿਵਾਈਜ਼ ਹੋਣ ਦੇ ਕੋਈ ਚਾਂਸ ਨਹੀਂ ਗੇ। ਸ਼੍ਰੋਮਣੀ ਅਕਾਲੀ ਦਲ ਰਿਵਾਈਜ਼ ਹੋਊਗਾ, ਉਹ ਕਿਹੜੇ ਰੂਪ ਦੇ ਵਿੱਚ ਹੋਊਗਾ, ਉਹਦੇ ਚ ਕਿਹੜੇ ਲੋਕ ਹੋਣਗੇ, ਆਈ ਥਿੰਕ ਫਰੈਸ਼ ਲੋਕ ਹੋਣਗੇ, ਹੋਊਗਾ ਜ਼ਰੂਰ। ਉਹਦੀ ਜ਼ਰੂਰਤ ਵੀ ਹੈ ਇੱਕ ਪੰਜਾਬ ਨੂੰ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹਮੇਸ਼ਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਪੰਥ ਪ੍ਰਸਤ ਵੀ ਸੀ। ਪੰਥਕ ਜਿਹੜੀਆਂ ਮੁਸ਼ਕਲਸ ਨੇ, ਪ੍ਰੋਬਲਮਸ ਨੇ, ਉਹ ਉਹਨਾਂ ਨੂੰ ਹਾਈਲਾਈਟ ਵੀ ਕਰਦਾ ਸੀ ਤੇ ਉਹਨਾਂ ਦੇ ਵਾਸਤੇ ਲੋਕਾਂ ਨੂੰ ਅਵੇਅਰ ਵੀ ਕਰਦਾ ਸੀ। ਇਹ ਤਾਂ ਸਾਰਾ ਕੁਝ ਛੱਡ ਛਡਾ ਗਏ ਸੀ ਨਾ, ਇਹ ਸ਼੍ਰੋਮਣੀ ਅਕਾਲੀ ਦਲ ਹੈ ਵੀ ਨਹੀਂ। ਉਹ ਜ਼ਰੂਰ ਜਿਹੜਾ ਉਹ ਰਿਵਾਈਜ਼ ਕਿਤੇ ਨਾ ਕਿਤੇ ਹੋਊਗਾ। ਕਦੋਂ ਹੁੰਦਾ, ਕਿੰਨਾ ਸਮਾਂ ਲੱਗਦਾ, ਅਜੇ ਕੁਝ ਨਹੀਂ ਕਹਿ ਸਕਦੇ, ਹੋਊਗਾ ਜ਼ਰੂਰ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ AM KOBO